USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਣੀ ਸਿਹਤ ਨੂੰ ਕਿਵੇਂ ਠੀਕ ਰੱਖਣਾ ਆ, ਨੈਚੁਰਲ ਤਰੀਕੇ ਨਾਲ ਕਿਸ ਤਰ੍ਹਾਂ ਟੇਕ ਕੇਅਰ ਕਰਨੀ ਆ, ਉਸ ਦੀ ਗੱਲਬਾਤ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਤੇ ਸਿਰਫ ਸਾਡੇ ਸਰੋਤੇ ਹੁੰਦੇ ਆ ਜੋ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ ਉਹਦੇ ਬਾਰੇ ਪੁੱਛਦੇ ਆ, ਅਤੇ ਜੇ ਕਿਸੇ ਦੇ ਕੋਲ ਕੋਈ ਜਵਾਬ ਹੁੰਦਾ ਆ ਅਤੇ ਉਹਦੇ ਬਾਰੇ ਸਾਡੇ ਸਰੋਤੇ ਹੀ ਦੱਸਦੇ ਹੁੰਦੇ ਆ। ਆਪਣੇ ਐਕਸਪੀਰੀਅੰਸ ਦੀ ਇਸ ਵਿੱਚ ਗੱਲ ਕਰਦੇ ਹਾਂ, ਆਯੁਰਵੈਦਿਕ ਤਰੀਕੇ ਨਾਲ ਕਿਵੇਂ ਆਪਣੀਆਂ ਸਿਹਤ ਦਾ ਖਿਆਲ ਕਰਨਾ ਆ। ਤੁਸੀਂ ਵੀ ਕੋਈ ਨਾ ਕੋਈ ਜਿਹੜੀ ਫੀਡਬੈਕ ਆ ਪਲੀਜ਼ ਜ਼ਰੂਰ ਦਿਆ ਕਰੋ। ਜੇ ਤੁਹਾਨੂੰ ਕੁਛ ਵੀ ਪਤਾ ਹੁੰਦਾ ਆ ਅਤੇ ਉਹ ਸ਼ੇਅਰ ਜ਼ਰੂਰ ਕਰ ਲਿਆ ਕਰੋ, ਕਿਉਂਕਿ ਕਈ ਵਾਰੀ ਚੀਜ਼ਾਂ ਆਮ ਜਿਹੀਆਂ ਹੁੰਦੀਆਂ ਜਿਨ੍ਹਾਂ ਦੇ ਇਲਾਜ ਕੀਤੇ ਹੁੰਦੇ ਆ। ਕਿਸੇ ਨੂੰ ਬਲੱਡ ਸ਼ੂਗਰ ਆ, ਕਿਸੇ ਨੂੰ ਬਲੱਡ ਪ੍ਰੈਸ਼ਰ ਆ, ਕਿਸੇ ਨੂੰ ਕੋਲੈਸਟਰੋਲ ਆ, ਜਾਂ ਕਿਸੇ ਦੇ ਐਸਿਡ ਬਣਦਾ ਆ, ਕਿਸੇ ਦੇ ਯੂਰਿਕ ਐਸਿਡ ਬਣਦਾ, ਕਿਸੇ ਨੂੰ ਗਠੀਆ ਆ। ਇਹ ਜਿਹੜੀਆਂ ਬਿਮਾਰੀਆਂ ਆ ਨਾ ਹੁਣ ਆਮ ਜਿਹੀਆਂ ਬਣ ਗਈਆਂ, ਅਤੇ ਉਹ ਇੱਕ ਦੂਜੇ ਦੀ ਪਲੀਜ਼ ਹੈਲਪ ਜ਼ਰੂਰ ਕਰਿਆ ਕਰੋ। ਦੱਸਿਆ ਜ਼ਰੂਰ ਕਰੋ ਇੱਕ ਦੂਸਰੇ ਨੂੰ ਕਿ ਕਿਹੜੀ ਚੀਜ਼ ਖਾਧੀ ਸੀ। ਚੀਜ਼ਾਂ ਦੇ ਬਾਰੇ ਜ਼ਰੂਰ ਦੱਸਿਆ ਕਰੋ ਕਿ ਚੀਜ਼ ਕਿਹੜੀ ਲਈ ਸੀਗੀ, ਕਿਹੜੀ ਤੁਹਾਨੂੰ ਬਿਮਾਰੀ ਸੀਗੀ ਅਤੇ ਤੁਹਾਨੂੰ ਕਿਸ ਤਰ੍ਹਾਂ ਆਰਾਮ ਆਇਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਦੱਸਿਆ ਕੋਈ ਡਾਕਟਰ ਨਹੀਂ ਹੈਗਾ, ਸਿਰਫ ਅਤੇ ਸਿਰਫ ਸਾਡੇ ਸਰੋਤਿਆਂ ਦਾ ਹੀ ਇਹ ਪ੍ਰੋਗਰਾਮ ਆ, ਜਿਸ ਦੇ ਵਿੱਚ ਆਮ ਸਾਡੇ ਸਰੋਤੇ ਹੀ ਕਾਲ ਕਰਦੇ ਆ। ਚੱਲਦੇ ਅਸੀਂ ਤੁਹਾਡੀਆਂ ਕਾਲਸ ਵੱਲ। ਤੁਸੀਂ ਕਾਲ ਕਰਕੇ ਦੱਸ ਸਕਦੇ ਆ, ਕੁਛ ਵੀ ਪੁੱਛ ਸਕਦੇ ਆ। ਪਰਮਜੀਤ ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪੰਜਾਬੀ ਰੇਡੀਓ ਐਸ ਦੇ ਸਾਰੀ ਟੀਮ ਨੂੰ ਬਹੁਤ ਬਹੁਤ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀ, ਮੇਰੇ ਦੋ ਕੁਐਸਚਨ ਆ ਜੀ। ਇੱਕ ਨਾ ਸਾਡੇ ਇੰਡੀਆ ਹੈਗਾ ਆ ਬੇਟਾ ਜੀ, ਤੇ ਉਹਨਾਂ ਦਾ ਨਾ ਬਵਾਸੀਰ ਹੈਗੀ ਕੱਟ ਵਾਲੀ, ਕੱਟ ਪੈਂਦੇ ਉਹਨਾਂ ਦਾ ਜਦੋਂ ਵੀ ਉਹ ਹੁੰਦਾ, ਤੇ ਲੈਟਰਿੰਗ ਵਗੈਰਾ ਤਾਂ ਉਹ 2-3 ਵਾਰੀ ਜਾਂਦਾ ਦਿਨ 'ਚ ਵੈਸੇ। ਠੀਕ ਹੈ। ਹਾਂਜੀ, ਤੇ ਉਹਨਾਂ ਨੂੰ ਬਹੁਤ ਪ੍ਰੋਬਲਮ ਆ। ਪਲੀਜ਼ ਇਹ ਰਿਕੁਐਸਟ ਆ, ਇੱਕ ਜਗਵੀਰ ਭਾਜੀ ਹੋਣ ਚਾਹੇ ਕੋਈ ਵੀ ਹੋਣ, ਉਹਨਾਂ ਦੀ ਛੁੱਟੀ ਥੋੜ੍ਹੀ ਰਹਿ ਗਈ, ਉਹ ਫੌਜ ਵਿੱਚ ਆ ਵੈਸੇ। ਠੀਕ ਹੈ। ਹਾਂਜੀ, ਇਹ ਜ਼ਰੂਰ। ਇੱਕ ਨਾ ਮੇਰਾ ਨਾ 3-4 ਦਿਨ ਹੋ ਗਏ ਇਹ ਉਂਗਲੀ ਵੱਜੀ ਸੀਗੀ ਉਹਦੇ ਨਾਲ, ਚੇਅਰ ਨਾਲ, ਅਤੇ ਇਹ ਠੁੱਕ ਗਈ। ਇਹਦੇ 'ਚ ਪੇਨ ਆ ਅਤੇ ਦੁਖਦੀ ਪਈ ਹੈ ਕਾਫੀ। ਇੱਕ ਇਹ ਵੀ ਦੱਸਣਾ ਲੱਗਦੀ। ਹਾਂਜੀ, ਚੀਚੀ ਹੈ, ਚੀਚੀ ਉਂਗਲੀ ਪੈਰ ਦੀ। ਠੀਕ ਹੈ। ਹਾਂਜੀ, ਓਕੇ ਜੀ, ਥੈਂਕ ਯੂ। ਜੀ, ਥੈਂਕ ਯੂ। ਸ਼ੇਅਰ ਕਰ ਲਓ ਜੀ ਜ਼ਰੂਰ ਜੇ ਕਿਸੇ ਨੂੰ ਪਤਾ। ਸੁਰਿੰਦਰ ਕੌਰ ਜੀ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬੇਸਬਰੀ ਨਾਲ ਇੰਤਜ਼ਾਰ ਕਰਦੇ ਹੁੰਦੇ ਟਿਊਜ਼ਡੇ ਤੁਹਾਡਾ। ਆਓ ਜੀ, ਟਾਈਮ ਆ ਗਿਆ ਜੀ, ਆ ਗਿਆ। ਹਾਂਜੀ ਭੈਣ ਜੀ, ਹਾਂਜੀ ਹਾਂਜੀ ਆ ਗਿਆ। ਤੇ ਭੈਣ ਜੀ ਮੈਂ ਪੁੱਛਣਾ ਸੀਗਾ ਕਿ ਜਿਹੜੀ ਦਿਲ ਦੀ ਧੜਕਣ ਬਾਰੇ, ਇੱਕ ਤਾਂ ਮੈਨੂੰ ਪਤਾ ਹੈ ਜਗੀਰ ਭਾਜੀ ਦੱਸਦੇ ਵੀ ਲੀਚੀ ਦਾ ਜੂਸ ਪੀਓ, ਹੈ ਨਾ ਜੀ। ਤੇ ਜੇ ਕੋਈ ਹੋਰ ਕਿਸੇ ਕੋ ਹੋਇਆ ਤਾਂ ਪਲੀਜ਼ ਦੱਸਿਓ, ਹੈ ਨਾ। ਭੈਣ ਭਰਾ ਤੇਜ਼ ਹੁੰਦੀ ਆ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਐਕਸਕਿਊਜ਼ ਮੀ। ਹਾਂਜੀ, ਥੈਂਕ ਯੂ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਗੇ ਪਲਵਿੰਦਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਭੈਣ ਜੀ ਪੁੱਛਣਾ ਸੀਗਾ, ਮੈਨੂੰ ਨਾ ਇੱਕ ਕਬਜ਼ ਦੀ ਪ੍ਰੋਬਲਮ ਚੱਲਦੀ ਆ, ਇੱਕ ਵੇਟ ਵੀ ਘਟਦਾ ਹੈ ਨਾ, ਅਤੇ ਟੈਸਟ ਟੂਸਟ। ਹਾਂਜੀ, ਵੇਟ ਵੀ ਬਹੁਤ ਘੱਟ ਗਿਆ ਮੇਰਾ, 40-45 ਪਾਉਂਡ। ਅੱਛਾ। ਅਤੇ TB ਦੀ ਸ਼ਿਕਾਇਤ ਸੀਗੀ, ਉਹ ਡਾਕਟਰਾਂ ਨੇ ਜਿਹੜਾ ਕੋਰਸ ਹੁੰਦਾ ਦਵਾਈ ਦਾ ਉਹ ਪੂਰਾ ਕਰਤਾ। ਸਾਰੇ ਟੈਸਟ ਕਰਾ ਲਏ, ਉਹ 'ਚ ਕੋਈ ਪ੍ਰੋਬਲਮ ਨਹੀਂ। ਉਹ ਕਹਿੰਦੇ ਸਾਨੂੰ ਤਾਂ ਦਿੰਦੀ ਹੈਗੀ। ਮੈਨੂੰ ਹੁਣ ਕਿਸੇ ਨੇ ਦੱਸਿਆ ਵੀ ਸ਼ਾਮ ਨੂੰ ਸੀਆ ਸੀਡ ਭਿਉਂ ਦਿਆ ਕਰ, ਅਤੇ ਸਵੇਰੇ ਉੱਠ ਕੇ ਜਿਵੇਂ ਆਪਣੇ ਆਂਡੇ ਨਹੀਂ ਆਪਾਂ ਤੋੜਦੇ, ਕੋਈ ਲੇਪ ਜੀ ਬਣ ਜਾਂਦੀ ਵੀ, ਉਹ ਨਿਰਨੇ ਕਾਲਜੇ ਪੀ ਲਿਆ ਸੀਆ ਸੀਡ ਦੇ 2 ਚਮਚੇ ਗਲਾਸ 'ਚ ਭਿਉਂ ਤੇ ਪਾਣੀ 'ਚ ਪਾ ਕੇ। ਉਹ ਕਬਜ਼ ਤੋਂ। ਇੱਕ ਹਾਂਜੀ, ਇੱਕ ਹੈਗਾ ਈਸਬਗੋਲ ਦਾ, ਵੀ ਰਾਤ ਨੂੰ ਪੈਣ ਲੱਗੇ ਗਰਮ ਦੁੱਧ ਨਾਲ ਸੌਣ ਤੋਂ ਪਹਿਲਾਂ ਰੋਟੀ ਤੋਂ ਬਾਅਦ ਵੀ 1 ਚਮਚਾ ਉਹ ਲੈ ਲਿਆ, ਉਹ ਵੀ ਠੀਕ ਹੁੰਦਾ। ਮੈਂ ਇਹੀ ਪੁੱਛਣਾ ਵੀ ਇਹ ਕਿਸੇ ਨੇ ਲਿਆ ਵੀ ਠੀਕ ਆ, ਦੋਈ ਚੀਜ਼ਾਂ ਵੀ ਇੱਦਾਂ ਕਰਨਾ ਵੀ ਵਜ਼ਨ ਵੀ ਵਧੂ ਤੇ ਕਬਜ਼ ਦੀ ਵੀ ਪ੍ਰੋਬਲਮ ਹੱਲ ਹੋਊਗੀ। ਜੇ ਹੁਣ ਤੁਸੀਂ ਨਾਲ ਲਓਗੇ ਤਾਂ ਫਿਰ ਦੇਖੀ ਜਾਓਗੇ। ਇਹਨਾਂ ਚੀਜ਼ਾਂ ਦੇ ਨੁਕਸਾਨ ਕੋਈ ਨਹੀਂ ਗਾ। ਤੁਸੀਂ ਇਕੱਠੀਆਂ ਸ਼ੁਰੂ ਕੀਤਾ, ਇਕੱਠੀਆਂ ਨਹੀਂ ਲੈਣੀਆਂ ਹੋ ਗਏ 2। ਠੀਕ ਆ। ਨਹੀਂ, ਇਕੱਠੀਆਂ ਜਿਵੇਂ ਉਹ ਤਾਂ ਸਵੇਰੇ ਲੈਣਾ ਨਿਰਣੇ ਕਾਲਜੇ ਸੀਆ ਸੀਡ, ਇਹ ਸ਼ਾਮ ਨੂੰ ਲੈਣਾ ਵਾ ਦੂਆ ਆਪਣੇ ਈਸਬਗੋਲ ਦਾ ਤਾਂ ਦੱਸਿਆ ਹੋਇਆ। ਇਹ ਆ ਵੀ ਜੇ ਕਿਸੇ ਨੂੰ ਪਤਾ ਹੋਵੇ ਇਕੱਠੀਆਂ ਵੀ ਇੱਕ ਦਿਨ ਜਾਂ ਪਹਿਲਾਂ ਇੱਕ ਕੋਰਸ ਕਰਨਾ ਕਿਵੇਂ, ਵੀ ਜੇ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਦੱਸਿਓ ਨਾ। ਸੁਣਦੇ ਜ਼ਰੂਰ। ਓਕੇ ਜੀ। ਜਦੋਂ ਤੁਸੀਂ ਕੋਈ ਵੀ ਇਹ ਦੇਸੀ ਚੀਜ਼ਾਂ ਲੈਂਦੇ ਆ ਨਾ, ਤੁਹਾਨੂੰ 2 ਦਿਨਾਂ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇਹ ਨੈਚੁਰਲ ਚੀਜ਼ਾਂ ਆ। ਇਹ ਹੌਲੀ ਹੌਲੀ ਅਸਰ ਤੁਹਾਨੂੰ ਕਰਨਾ ਆ, ਅਤੇ ਤੁਸੀਂ ਇਹਨੂੰ ਜਦੋਂ ਲੈਣਾ ਆ ਤਾਂ ਥੋੜ੍ਹਾ ਜਿਹਾ ਵੇਟ ਹਫ਼ਤਾ 2 ਹਫ਼ਤੇ ਤਾਂ ਕਰਨੀ ਪੈਣੀ ਆ। ਵੈਸੇ ਜਿਹੜਾ ਚੀਆ ਸੀਡ ਵਾਲਾ ਬਹੁਤਾ ਇੰਨਾ ਟਾਈਮ ਨਹੀਂ ਲੱਗਦਾ ਹੈਗਾ। ਤੁਸੀਂ ਲਓ, ਕੋਈ ਜ਼ਰੂਰੀ ਨਹੀਂ ਹੈ ਵੀ ਜੇ ਤੁਹਾਨੂੰ 3-4 ਚੀਜ਼ਾਂ ਦੱਸੀਆਂ ਤੁਸੀਂ 3-4 ਇਕੱਠੀਆਂ ਹੀ ਕਰਨੀਆਂ ਆ।
ਚੀਆ ਸੀਡ ਆ ਸਵੇਰ ਨੂੰ ਲੈ ਲਓ, ਰਾਤ ਨੂੰ ਭੇਂ ਦਿਓ। ਬੇਸ਼ੱਕ ਵਿੱਚ ਤੁਸੀਂ ਥੋੜ੍ਹੀ ਜਿਹੀ ਸੌਗੀ ਪਾ ਦਿਓ, ਉਹ ਵੀ ਤੁਹਾਡੇ ਲਈ ਬਹੁਤ ਗੁੱਡ ਆ। ਅਤੇ ਉਹ ਸਵੇਰ ਨੂੰ ਨਾਲੇ ਦੋਨੇ ਚੀਜ਼ਾਂ ਖਾ ਸਕਦੇ ਆ, ਪੀ ਸਕਦੇ, ਜੋ ਵੀ ਕਰਨਾ ਹੈ ਤੁਸੀਂ। ਨਿਰਮਲ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਆਪਣੇ ਬੜਾ ਵੇਟ ਕਰਕੇ ਮੈਂ ਕਿਹਾ ਕਦੋਂ ਆਉਂਦਾ ਮੰਗਲਵਾਰ, ਤੇ ਉਧਰ ਮੈਂ ਕਿਹਾ ਦੱਸਿਆ ਸੀ, ਇੱਕ ਭੈਣ ਜੀ ਹੁਣੀ ਪੁੱਛਦੇ ਸੀਗੇ ਕਿ ਤੁਸੀਂ ਕਿੱਦਾਂ ਸ਼ੂਗਰ ਤੇ ਕੰਟਰੋਲ ਕੀਤਾ ਆ ਜੀ। ਤੇ ਪਹਿਲੀ ਗੱਲ ਹੈ ਜੀ, ਇਹ ਕੋਈ ਵੀ ਦਵਾਈ ਖਾਂਦੇ ਨਾ, ਉਹ ਥੋੜਾ ਹੌਸਲਾ ਵੀ ਰੱਖਣਾ ਪੈਂਦਾ, ਵੀ ਥੋੜਾ ਟਾਈਮ ਲੱਗਦਾ ਤਾਂ ਜਾ ਕੇ ਕਲੀਅਰ ਕੰਟਰੋਲ ਹੁੰਦਾ ਨੇ ਚੀਜ਼ਾਂ ਤੇ ਮੈਂ ਮਤਲਬ ਜੀ ਆਪਣੇ ਜਿਹੜੀ ਹੈ ਨਾ ਕਲੌਂਜੀ ਦਾ ਤੇਲ ਵੀ ਪੀਂਦਾ ਰਿਹਾ, ਥੋੜਾ ਇੱਕ ਚਮਚਾ ਸ਼ਾਮ ਨੂੰ ਪੀ ਲੈਂਦਾ ਰਿਹਾ, ਤੇ ਉਹਦੇ ਨਾਲ ਮੈਨੂੰ ਬਹੁਤ ਫਰਕ ਪਿਆ ਕਲੌਂਜੀ ਨਾਲ। ਤੇ ਉਹਦੇ ਮਤਲਬ ਮੇਨ ਇਹੀ ਚੀਜ਼ ਜਿਹੜੀ ਕਲੌਂਜੀ ਦਾ। ਫਿਰ ਮੈਂ ਮਤਲਬ ਜੇ ਰੋਟੀ ਵੀ ਖਾਂਦਾ ਸੀ ਨਾ, ਕਈ ਦਫਾ ਇੱਕ ਦਿਨ ਵਿੱਚ ਕਲੌਂਜੀ ਪਾ ਲੈਣੀ, ਇੱਕ ਦਿਨ ਅਲਸੀ ਪਾ ਲੈਣੀ, ਤੇ ਮਤਲਬ ਇਸ ਤਰ੍ਹਾਂ ਮੈਂ ਕਰਕੇ ਰੋਟੀ ਵੀ ਖਾਂਦਾ ਰਿਹਾ। ਰੋਟੀ ਤੇ ਵੀ ਬਹੁਤ ਕੰਟਰੋਲ ਕੀਤਾ ਮੈਂ, ਸਾਰਾ ਕੁਝ ਕਰਕੇ ਮਤਲਬ ਏਦਾਂ ਮਰ ਜਾ ਕੇ ਮੈਂ ਕੰਟਰੋਲ ਕੀਤਾ ਸ਼ੂਗਰ ਤੇ। ਹੁਣ ਤੁਸੀਂ ਯਕੀਨ ਮੰਨਿਓ ਵੀ ਮੈਂ ਆਪਣੇ ਚਾਹ ਦੇ ਵਿੱਚ ਜਾਂ ਜਿੱਦਾਂ ਹੀ ਪੀਂਦੇ ਆ ਨਾ, ਪੀਨੇ ਬਲੈਕ ਹੀ ਆ, ਤੇ ਉਹਦੇ ਵਿੱਚ ਮੈਂ ਸ਼ੂਗਰ ਵੀ ਆਪਣੇ ਸ਼ੂਗਰ ਤਾਂ ਨਹੀਂ, ਮੈਂ ਗੁੜ ਵੀ ਪਾ ਲੈਂਦਾ, ਸ਼ਹਿਦ ਵੀ ਪਾ ਲੈਂਦਾ, ਮੈਂ ਉਹ ਸਾਰਾ ਕੁਝ ਕਰਦਾ। ਤਕਰੀਬਨ ਪਿਛਲਾ ਵੀਕ ਮੇਰਾ ਸਮਝ ਲਓ ਵੀ 133 ਸੀ ਸ਼ੂਗਰ ਜੀ। ਤੇ ਅੱਜ ਮੈਂ ਚੈੱਕ ਕੀਤਾ ਸਵੇਰੇ, ਮੈਂ ਕਰਨ ਤੋਂ ਪਹਿਲਾਂ ਮੈਂ ਕਿਹਾ ਚੈੱਕ ਕਰਕੇ ਮੈਂ ਅੱਜ ਮੇਰੀ 123 ਸੀ। ਠੀਕ ਹੈ। ਤੇ ਮਤਲਬ ਇਦਾਂ ਕੰਟਰੋਲ ਕੀਤਾ, ਪਰ ਥੋੜਾ ਜਿਹਾ ਮਤਲਬ ਹੌਸਲਾ ਰੱਖ ਕੇ ਕੰਮ, ਕੋਈ ਵੀ ਦਵਾਈ ਯੂਜ਼ ਕਰੋ ਨਾ, ਉਹ ਹੌਸਲਾ ਕਰਕੇ ਕਰ ਰਿਹਾ। ਤੇ ਇਸ ਕਰਕੇ ਮੈਂ ਤੁਹਾਨੂੰ ਦੱਸਦਾ ਵੀ ਇਹ ਚੀਜ਼ ਦਾ ਖਿਆਲ ਰੱਖਣਾ। ਬਾਕੀ ਜੇ ਮੈਂ ਤੁਹਾਨੂੰ ਦੱਸਦਾ ਸੀ ਵੀ ਹਾਰਟ ਦੇ ਬਾਰੇ ਵੀ ਮੈਨੂੰ ਤਕਰੀਬਨ ਆਪਣੇ 2015 ਵਿੱਚ ਮੈਂ ਇੰਡੀਆ ਗਿਆ ਸੀ, ਉੱਥੇ ਮੈਨੂੰ ਪੈਰਾਲਾਈਜ਼ ਅਟੈਕ ਹੋ ਗਿਆ ਸੀਗਾ। ਸਾਡੇ ਗੁਆਂਢੀ ਸੀਗੇ, ਉਹਨਾਂ ਨੇ ਨਾ ਮੇਰਾ ਮੂੰਹ ਟੇਢਾ ਹੋ ਗਿਆ ਸੀਗਾ। ਉਹਨਾਂ ਨੇ ਮੇਰੇ ਹੱਥਾਂ ਦੇ ਜਿਹੜੇ ਪੋਟੇ ਆ ਨਾ, ਇਹਨਾਂ ਦੇ ਤਾਂ ਪੈਰਾਂ ਦੇ ਪੋਟੇ, ਉਹਨਾਂ ਨੇ ਉਹ ਤਕਰੀਬਨ 10-15 ਮਿੰਟ ਦੱਬੇ ਤੇ ਮੇਰਾ ਮੂੰਹ ਉਸ ਵੇਲੇ ਸਿੱਧਾ ਹੋ ਗਿਆ ਜੀ। ਤੇ ਫਿਰ ਮਤਲਬ ਉਹਨਾਂ ਨੇ ਮੈਂ ਹਸਪੀਟਲ ਗਿਆ, ਉੱਥੇ ਰਿਹਾ ਮੈਂ 72 ਘੰਟੇ ਰਿਹਾ, ਪਰ ਉਹਨਾਂ ਨੇ ਦੱਸਿਆ ਸੀ ਵੀ ਪਹਿਲਾ ਅਟੈਕ ਜਿਹੜਾ ਇਹ ਹੁੰਦਾ ਜਿਹੜੇ ਹੋਣ ਤੋਂ ਬਾਅਦ 'ਚ ਤੁਹਾਨੂੰ 48 ਘੰਟੇ 'ਚ ਫਿਰ ਵੀ ਅਟੈਕ ਹੋ ਸਕਦਾ। ਉਹ ਮੈਨੂੰ ਤਕਰੀਬਨ ਕਹਿਣ ਦਾ ਭਾਵ ਇਹ ਆ ਵੀ 2 ਘੰਟਿਆਂ 3 ਘੰਟਿਆਂ ਬਾਅਦ ਦੂਜਾ ਵੀ ਹੋਇਆ। ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਜਿਹੜੇ ਜਿੱਦਾਂ ਆਪਣੇ ਹੱਥ ਦੀਆਂ 5 ਉਂਗਲਾਂ ਹੋ ਜਾਂਦੀਆਂ ਨੇ, ਅੰਗੂਠਾ ਵੀ ਨਾਲ ਇਹਦਾ ਇਕੱਠੇ ਇੱਕ ਮੂਹਰੇ ਕਰ ਲਓ ਨਾ, ਉਹਨਾਂ ਨੂੰ ਦੱਸਿਆ ਵੀ ਜਿਹੜਾ ਮੈਨੂੰ ਸੱਜੇ ਪਾਸੇ ਹੋਇਆ ਸੀਗਾ, ਉਹਨਾਂ ਕਿਹਾ ਵੀ ਜਿਹੜਾ ਮੂਹਰਿਓਂ ਹੱਥ ਆ ਨਾ, ਉਹ ਹੱਥ ਨਹੀਂ ਛੱਡਣਾ, ਉਂਗਲਾਂ ਘੁੱਟ ਕੇ ਰੱਖਣੀਆਂ। ਤੇ ਜਿਸ ਵੇਲੇ ਮੈਂ ਦੂਸਰੇ ਤੇ ਗਿਆ, ਉਹਨਾਂ ਨੇ ਮੇਰੇ ਫਿਰ ਬ੍ਰੇਨ ਦਾ ਵੀ ਉਹਨਾਂ ਨੇ ਲਿਆ ਸਕੈਨਿੰਗ ਕੀਤੀ, ਤੇ ਫਿਰ ਮੈਨੂੰ ਹਸਪੀਟਲ ਲੈ, ਮੈਂ ਉੱਥੇ 72 ਘੰਟੇ ਤੱਕ ਰਿਹਾ। ਉਹਨਾਂ ਕਿਹਾ ਵੀ 72 ਘੰਟੇ 'ਚ 3 ਅਟੈਕ ਹੋਣ ਦੇ ਚਾਂਸ ਹੁੰਦੇ ਆ, ਇਹਨੂੰ ਕੰਟਰੋਲ। ਮਤਲਬ ਕਹਿਣ ਦਾ ਭਾਵ ਮੇਰਾ ਉਹ ਪੋਟੇ ਦੱਬਣ ਨਾਲ ਹੀ ਮੈਂ ਉਹਦੇ ਨਾਲ ਠੀਕ ਹੋ ਗਿਆ। ਫਿਰ ਉਹਨਾਂ ਨੇ ਮੈਨੂੰ ਇੱਕ ਚੀਜ਼ ਹੋਰ ਦੱਸੀ ਸੀ ਹਾਰਟ ਵਾਸਤੇ ਵੀ ਜੀ। ਉਹ ਕਹਿੰਦੇ ਵੀ ਤੁਸੀਂ ਮਤਲਬ ਜਿਹੜਾ ਜੋ ਯੋਗਾ ਨਾ, ਜਿਹੜਾ ਲੌਂਗ ਬਲੋਂਗ ਕਹਿੰਦੇ ਆ, ਉਹ ਯੋਗਾ ਕਹਿੰਦੇ ਵੀ ਤੁਸੀਂ ਹੋਰ ਕੁਛ ਨਹੀਂ ਕਰੋ, ਵੀ ਉਹ ਦੋਨੋਂ ਐਕਸਰਸਾਈਜ਼ਾਂ ਕਰਨੀਆਂ, ਤੁਹਾਡਾ ਹਾਰਟ ਦਾ ਵੀ ਕੰਟਰੋਲ ਹੋ ਜਾਓ, ਸਾਰਾ ਕੁਛ ਹੋ। ਮੈਂ ਬਿਲਕੁਲ ਇਸ ਵੇਲੇ ਮੈਂ ਕੋਈ ਫੇਲ ਨਹੀਂ ਕਰਦਾ, ਮੈਨੂੰ ਕੋਈ ਦਰਦ ਨਹੀਂ, ਕੋਈ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਜੀ। ਫਿਰ ਤੁਹਾਡੀਆਂ ਆਈਟਮਾਂ ਜਿਹੜੀਆਂ ਜਿੱਦਾਂ ਲਸਣ ਵੀ ਖਾਂਦੇ ਸੀ ਸ਼ਹਿਦ 'ਚ ਪਾ ਕੇ, ਉਹ ਵੀ ਮੈਂ ਮਰਤਬਾਨ ਬਣਾ ਕੇ ਰੱਖਿਆ ਆ। ਉਹ ਜਦੋਂ ਮੇਰਾ ਬਲੱਡ ਪ੍ਰੈਸ਼ਰ ਮਾੜਾ ਮੋਟਾ ਕਿਤੇ ਹਾਈ ਜਾਂਦਾ, ਮੈਂ ਉਹਦਾ ਚਮਚਾ ਰੋਜ਼ ਲੈ ਰੋਜ਼ ਨਹੀਂ, ਮਤਲਬ ਜੇ ਮੈਨੂੰ ਸ਼ੱਕ ਪਵੇ ਮੈਂ ਉਹਦੇ ਨਾਲ ਕੰਟਰੋਲ ਕਰ ਲੈਂਦਾ ਆਪਣਾ। ਠੀਕ। ਤੇ ਦੂਜੀ ਦਾਲਚੀਨੀ ਦੀ ਜਿਹੜੀ ਮਤਲਬ ਦਾਲਚੀਨੀ ਤੇ ਇੱਕ ਕਲੌਂਜੀ, ਇਹਨਾਂ ਦਾ ਪੀਸ ਕੇ ਤੇ ਇਹ ਸ਼ਹਿਦ ਪਾ ਕੇ ਮੈਂ ਇਹਦੇ ਵਿੱਚ ਵੀ ਗੋਲੀਆਂ ਵੱਟ ਕੇ ਰੱਖੀਆਂ ਆ। ਉਹ ਗੋਲੀਆਂ ਜਦੋਂ ਮੈਨੂੰ ਕਿਤੇ ਆਪਣੇ ਕੋਲੈਸਟਰੋਲ ਵਗੈਰਾ ਦਾ ਹੁੰਦਾ, ਉਹ ਗੋਲੀਆਂ ਵੀ ਮੈਂ ਖਾਂਦਾ ਰਹਿੰਦਾ। ਉਹਦੇ ਨਾਲ ਮੈਂ ਸਾਰੀ ਇਸ ਵੇਲੇ ਮੈਂ ਆਪਣਾ ਕੰਟਰੋਲ ਪੂਰਾ ਕੀਤਾ ਹੈ ਬੋਡੀ ਤੇ। ਭਾਰ ਤੇ ਵੀ ਮੈਂ 1.5 ਰੋਟੀ ਤੋਂ ਵੱਧ, 2 ਤੋਂ ਵੱਧ ਨਹੀਂ ਖਾਂਦਾ ਸਾਰੀ ਦਿਹਾੜੀ ਦੀਆਂ। ਤੇ ਭਾਰ ਦੇ ਵਿੱਚ ਵੀ ਕੰਟਰੋਲ ਆ ਮੇਰਾ। 4-5 ਸਾਲਾਂ 'ਚ ਘੱਟ ਤੋਂ ਘੱਟ ਵੀ ਆਪਣੇ 40-45 ਭਾਰ ਘਟਾਇਆ ਮੈਂ। ਠੀਕ ਹੈ ਜੀ। ਇਹ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਥੋੜ੍ਹਾ ਜਿਹਾ ਹੌਸਲਾ ਰੱਖਣਾ ਪੈਂਦਾ ਆ, ਹੌਸਲਾ ਰੱਖ ਕੇ ਆਪਣੇ ਇਲਾਜ ਆਪ ਕਰੋ। ਅੱਗੇ ਪਾਲ ਕੌਰ ਜੀ। ਪਾਲ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਆ। ਮੈਂ ਫੋਨ ਕੀਤਾ ਵੀ ਮੁੰਡਾ ਆ 10-11 ਸਾਲਾਂ ਦਾ ਜੀ, ਤੇ ਉਹ ਸਕੂਲੇ ਵੀ ਜਾਂਦਾ ਤਾਂ ਉਹ ਕੁਛ ਖਾਂਦਾ ਨੀ ਗਾ। ਜੇ ਲੈ ਕੇ ਜਾਂਦਾ ਉੱਦਾਂ ਹੀ ਮੁੜ ਲੈਂਦਾ, ਨਾਲ ਹੀ ਉਹਨੂੰ ਉਹ ਏਦਾਂ ਰਹਿੰਦਾ ਜਿੱਦਾਂ ਉਹਨੂੰ ਬਾਥਰੂਮ ਤਾਂ ਟੋਇਲਟ ਆਉਂਦੀ ਆ। ਠੀਕ ਆ। ਆਉਂਦੀ ਵੀ ਆ
ਉਹਦੀ ਮੰਮਾ ਦੇਖਦੀ ਜਦੋਂ, ਤਾਂ ਮੈਂ ਕਿਹਾ ਦੇਖ ਆਉਂਦੀ ਵੀ ਆ, ਤਾਂ ਉਹਨੂੰ ਹਰ ਵੇਲੇ ਏਦਾਂ ਹੀ ਰਹਿੰਦਾ ਵੀ ਜਿੱਦਾਂ ਮੈਨੂੰ ਬਾਥਰੂਮ ਆਉਂਦਾ ਆ। ਠੀਕ ਆ। ਕੋਈ ਚੀਜ਼ ਨਹੀਂ ਉਹ ਖਾਂਦਾ ਹੈਗਾ ਮੁੰਡਾ। ਤਾਂ ਡਾਕਟਰਾਂ ਨੂੰ ਪੁੱਛਿਆ, ਉਹਨੇ ਕੁਛ ਨਹੀਂ ਭੈਣ ਜੀ ਦੱਸਿਆ। ਠੀਕ ਹੈ। ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਪਲੀਜ਼ ਜ਼ਰੂਰ ਦੱਸਣ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਈ ਵਾਰੀ ਆ ਸਾਡਾ ਸ਼ੋਅ ਸੁਣ ਕੇ ਕਈ ਡਾਕਟਰ ਤਾਂ ਕਹਿ ਦਿੰਦੇ ਆ ਬਸ ਖੁਦਕੁਸ਼ੀ ਕਰ ਲੈਣੀ ਹੈ, ਇਸ ਚੀਜ਼ ਤੋਂ ਆਰਾਮ ਨਹੀਂ ਆਉਂਦਾ ਹੈਗਾ ਭਾਈ, ਆਉਂਦਾ ਆ। ਡਾਕਟਰਾਂ ਨੇ ਕੁਛ ਨਹੀਂ ਦੱਸਿਆ ਇਹਨਾਂ ਨੂੰ। ਅੱਗੇ ਮਨਜੀਤ ਗਿੱਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਾਰੇ ਸਰੋਤਿਆਂ ਨੂੰ ਜੀ। ਹਾਂਜੀ ਹਾਂਜੀ ਭੈਣ ਜੀ, ਮੈਂ ਪਹਿਲਾਂ ਆਪਣਾ ਇਲਾਜ ਕੀਤਾ ਤੇ ਫਿਰ ਮੈਂ ਦੱਸਣ ਲੱਗੀ ਹਾਂ ਜੀ। ਹਾਂਜੀ, ਇਹ ਸਿਰਫ ਇੱਕ 20-25 ਦਿਨਾਂ ਦੀ ਗੱਲ ਹੀ ਹੈ। ਤੇ ਭੈਣ ਜੀ, ਮੇਰਾ ਜਿਹੜਾ ਸੱਜਾ ਮੋਢਾ ਨਾ, ਇਹ ਜਾਮ ਹੋਇਆ ਵਾ ਸੀ। ਅੱਛਾ। ਪਿੱਛੇ ਨੂੰ ਬਿਲਕੁਲ ਨਹੀਂ ਸੀ ਮੁੜਦਾ। ਮੈਂ ਸਾਰਾ ਸਿਆਟ ਕੋਰੇ ਕਰਦੀ ਰਹੀ ਇਹਦੀਆਂ, ਆਪਣੇ ਦੀਆਂ ਚੌਲਾਂ ਦੀਆਂ ਗੁਠਲੀ ਚ ਪਾ ਕੇ ਰੱਖੇ ਸੀ। ਤੇ ਰਾਤ ਨੂੰ ਵੀ ਜਦੋਂ ਪਾਸਾ ਲੈਂਦੀ ਸੀ ਨਾ, ਤੇ ਬਹੁਤ ਦਰਦ ਕਰਦਾ ਸੀ ਤੇ ਪਿੱਛੇ ਜਮਾਂ ਨਹੀਂ ਸੀ ਮੁੜਦਾ। ਮੈਂ ਬੱਚਿਆਂ ਨੂੰ ਵੀ ਕਹਿੰਦੀ ਰਹਾਂ, ਮੈਂ ਕਿਹਾ ਮੇਰਾ ਮੋਢਾ ਬਹੁਤ ਖਰਾਬ ਹੋਇਆ ਤੇ ਪਿੱਛੇ ਮੁੜਦਾ ਨਹੀਂ। ਤੇ 15-20 ਦਿਨ ਹੋ ਗਏ ਤੇ ਮੈਂ ਬੈਠੀ ਨੇ ਕੀ ਕੀਤਾ, ਇਹਨੂੰ ਬਾਂਹ ਨੂੰ ਸਿੱਧੀ ਕਰ ਲਿਆ, ਸੱਜੀ ਬਾਂਹ ਨੂੰ। ਅੱਛਾ। ਸਿੱਧੀ ਕਰਕੇ ਜਿਹੜੀ ਕੂਹਣੀ ਦਾ ਜੋੜ ਨਹੀਂ ਹੁੰਦਾ, ਹਾਂਜੀ ਹਾਂ, ਤੇ ਕੂਹਣੀ ਦਾ ਉੱਪਰਲਾ ਹਿੱਸਾ ਜਿਹੜਾ ਜੋੜਦਾ ਤੇ ਆਪਣੇ ਅੰਦਰ ਵਾਲੇ ਪਾਸੇ ਨੂੰ, ਤੇ ਮੈਂ ਇੱਥੋਂ ਦਬਾਇਆ ਤੇ ਮੇਰੇ ਹੱਥ ਨਾ ਲੱਗੇ ਭੈਣ ਜੀ ਉੱਥੇ ਨਾੜ ਤੇ, ਵੀ ਇੰਨਾ ਦਰਦ ਹੋਵੇ। ਤੇ ਮੈਂ ਹੌਲੀ ਹੌਲੀ ਦਬਾਈ ਗਈ। ਮੈਂ ਫਿਰ ਨਾ 5-6 ਦਿਨ, ਮੈਂ 5-4 ਮਿੰਟ ਬਸ ਓਨਾ ਕੁ ਦਬਾਓ ਜਿੰਨਾ ਕੁ ਸਹਿ ਸਕਦੇ ਆ ਜੀ। ਹਾਂਜੀ, ਜ਼ਿਆਦਾ ਨਾ ਦਬਾਓ, ਪ੍ਰੈਸ ਕਰੋ। ਤੇ 5-6 ਦਿਨ ਮੈਂ ਸਵੇਰੇ ਸ਼ਾਮੀ ਜਦੋਂ ਵੀ ਮੇਰਾ ਜੀ ਕਰੇ ਮੈਂ ਨਾ, ਤੇ ਉਹ ਹੌਲੀ ਹੌਲੀ ਉਹ ਦਰਦ ਘਟਦਾ ਗਿਆ। ਠੀਕ। ਤੇ ਭੈਣ ਜੀ 20-25 ਦਿਨਾਂ ਦੇ ਵਿੱਚ ਮੇਰਾ ਹੁਣ ਮੋਢਾ, ਮੈਂ ਪਿਛਾਂਹ ਬਾਂਹ ਮੋੜ ਲੈਂਦੀ ਹਾਂ, ਯਾਨੀ 70-75% ਮੇਰਾ ਮੋਢਾ ਠੀਕ ਹੋ ਗਿਆ। ਠੀਕ ਹੈ ਜੀ। ਹਾਂਜੀ, 70-75%। ਹਾਂਜੀ, ਮੋਢਾ ਮੇਰਾ ਆਰਾਮ ਨਾਲ ਮੁੜਦਾ ਪਿੱਛੇ ਨੂੰ, ਤੇ ਰਾਤ ਨੂੰ ਹੁਣ ਬਿਲਕੁਲ ਦਰਦ ਨਹੀਂ ਹੁੰਦਾ ਗਾ। ਤੇ ਇੱਥੇ ਬਿਲਕੁਲ ਮਾਮੂਲੀ ਜਿਹਾ ਦਰਦ ਆ, ਹੁਣ ਮੈਂ ਉਹ ਦਵਾਉਂਦੀ ਰਹਿੰਦੀ ਹਾਂ ਵੀ ਇਹ ਨਾ ਠੀਕ ਰਵੇ। ਇਹ ਭੈਣ ਜੀ ਮੇਰੇ ਹਸਬੈਂਡ ਦਾ ਇਸ ਚੀਜ਼ ਨੂੰ ਤਾਂ ਬਹੁਤ ਵਿਸ਼ਵਾਸ ਰੱਖਦੇ ਆ, ਐਕੂਪ੍ਰੈਸ਼ਰ ਤੇ ਜੀ। ਉਹ ਕੋਈ ਦਵਾਈ ਨਹੀਂ ਖਾਂਦੇ, ਸਿਰਫ ਉਹ ਆਪਣੀਆਂ ਨਾੜਾਂ ਨੂੜਾਂ ਸਾਰੀਆਂ ਦਬਾਉਂਦੇ ਰਹਿੰਦੇ। ਇੱਥੇ ਮੋਰਾਂ ਕੋਲੋਂ ਦਬਾ ਲਿਆ, ਸਰਦਰ ਦੇ ਕੋਲ ਖੜ ਕੇ ਮੋਰਾਂ ਕੋਲੋਂ ਦਬਾ ਲਿਆ, ਪੈਰਾਂ ਦੀਆਂ ਉਂਗਲਾਂ, ਹੱਥਾਂ ਦੀਆਂ ਉਂਗਲਾਂ, ਸਾਰੀਆਂ ਬੋਟੇ ਉਹ ਸਾਰੇ ਪ੍ਰੈਸ ਕਰਦੇ ਰਹਿੰਦੇ ਆ ਉਹ, ਤੇ ਉਹ ਕੋਈ ਦਵਾਈ ਨਹੀਂ ਖਾਂਦੇ ਉਹ ਇਸ ਟਾਈਮ। ਹਾਂਜੀ, ਮੈਂ ਦੱਸਦੀ ਵੀ ਕਿਸੇ ਭੈਣ ਭਰਾ ਦੇ ਹੈਗਾ ਤੇ ਉਹ ਇਸ ਤਰ੍ਹਾਂ ਕਰਕੇ ਉਹ ਨਾੜ ਦੱਬ ਕੇ ਦੇਖ ਜੋੜ ਕੋਲੋਂ। ਹਾਂਜੀ, ਕੂਹਣੀ ਦੇ ਜੋੜ ਕੋਲੋਂ। ਠੀਕ ਹੈ ਜੀ। ਹਾਂਜੀ, ਪੂਰਾ ਮੇਰਾ 75% ਬਿਲਕੁਲ ਠੀਕ ਆ ਮੈਂ। ਹਾਂਜੀ, ਥੈਂਕ ਯੂ ਜੀ। ਮੈਂ ਦੱਸਦੀ, ਚੱਲ ਕਿਸੇ ਭੈਣ ਭਰਾ ਜੇ ਠੀਕ ਹੋ ਜੇ ਤਾਂ। ਹਾਂਜੀ, ਥੈਂਕ ਯੂ। ਹਾਂਜੀ ਹਾਂਜੀ, ਚੰਗਾ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਜਸਵਿੰਦਰ ਕੌਰ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਜੀ, ਥੈਂਕ ਯੂ, ਤੁਹਾਡਾ ਬਹੁਤ ਭਲਾ ਕਰਦੇ ਹਾਂ। ਧੰਨਵਾਦ। ਹਾਂਜੀ, ਤੇ ਅਸੀਂ ਵੀ ਸਾਰੇ ਪ੍ਰੋਗਰਾਮ ਸਾਡੇ ਸੁਣਦੇ ਹਾਂ। ਤੇ ਮੈਂ ਪਿਛਲੇ ਮੰਗਲਵਾਰ ਫੋਨ ਕੀਤਾ ਸੀ, ਮੈਨੂੰ ਨਾ ਕਾਰਪਲ ਟਨਲ ਦੀ ਪ੍ਰੋਬਲਮ ਆ, ਤੇ ਮੈਂ ਉਹ ਇਲਾਜ ਸੁਣਿਆ ਵੀ ਸੀ, ਕਿਸੇ ਭੈਣ ਜੀ ਨੇ ਦੱਸਿਆ ਸੀ। ਉਹਨਾਂ ਨੇ ਦੱਸਿਆ ਸੀ ਟ੍ਰਿਪਲ ਵਿਟਾਮਿਨ ਖਾਣ ਵਾਸਤੇ। ਉਹ ਮੈਂ ਪਤਾ ਕੀਤੇ ਸੀ, ਤੇ ਉਹ ਟ੍ਰਿਪਲ ਵਿਟਾਮਿਨ ਜਿਹੜੇ ਹੈਗੇ ਉਹ 3 ਤਰ੍ਹਾਂ ਦੇ ਆ। ਮੈਨੂੰ ਹੁਣ ਪਤਾ ਨਹੀਂ ਕਿਹੜੇ ਖਾਣੇ ਆ। ਜੇਕਰ ਉਹ ਭੈਣ ਜੀ ਦੁਬਾਰਾ ਸੁਣਦੇ ਹੋਣ ਤਾਂ ਮੈਨੂੰ ਜ਼ਰੂਰ ਦੱਸਣ। ਠੀਕ ਹੈ। ਤੇ ਮੈਂ ਤੇਲ ਤਾਂ ਉਹ ਜਦੇ ਬਣਾ ਲਿਆ ਸੀ, ਉਹਦੀ ਮੈਂ ਮਸਾਜ ਬਾਂਹ ਨੂੰ ਕਰਦੀ ਹਾਂ ਆਪਣੀ। ਠੀਕ। ਤੇ ਜੇ ਹੋਰ ਵੀ ਕਿਸੇ ਨੂੰ ਪਤਾ ਹੋਵੇ ਇਸ ਬਿਮਾਰੀ ਬਾਰੇ, ਉਹ ਵੀ ਮੈਨੂੰ ਦੱਸਣ। ਤੇ ਦੂਜਾ ਪ੍ਰੋਗਰਾਮ ਮੈਂ ਤੁਹਾਡਾ ਕਰਦੀ ਸੀ, ਯੂਟਿਊਬ ਤੋਂ ਨਿਕਲਿਆ ਨਹੀਂ ਹੈਗਾ, ਪਤਾ ਨਹੀਂ ਕੋਈ ਮੇਰੇ ਫੋਨ 'ਚ ਪ੍ਰੋਬਲਮ ਹੈ ਜਾਂ ਪਤਾ ਨਹੀਂ ਕੀ ਗੱਲ। ਜਗਵੀਰ ਭਾਜੀ ਉਹਨਾਂ ਨੇ ਜਿਹੜਾ ਦੱਸੇ ਸੀ ਇਲਾਜ, ਉਹ ਮੈਂ ਸਾਰੇ ਸੁਣੇ ਸੀਗੇ। ਠੀਕ ਹੈ। ਤੇ ਇੱਕ ਹਾਂਜੀ, ਉਹਨਾਂ ਨੇ ਇਹ ਦੱਸਿਆ ਸੀਗਾ ਕਿ ਔਲੇ ਦੇ ਜੂਸ ਨੂੰ ਪੀਣਾ ਹੈਗਾ। ਉਹ ਇਹ ਪੁੱਛਣਾ ਸੀ ਨਿਰਣੇ ਪੀਣਾ ਹੈ ਜਾਂ ਕਿੱਦਾਂ ਪੀਣਾ ਹੈ, ਜੇ ਦਿਨ ਵਿੱਚ 2 ਵਾਰੀ ਪੀਣਾ ਜਾਂ 1 ਵਾਰੀ ਪੀਣਾ ਆ। ਉਹ ਦੱਸਿਆ ਸੀ ਬਲੱਡ ਸਰਕਲ ਵਾਸਤੇ ਜਿਹੜਾ ਰੁਕਿਆ ਹੁੰਦਾ ਆ। ਹਾਂਜੀ, ਇਹ ਪੁੱਛਣਾ ਸੀ। 2 ਗੱਲਾਂ ਮੇਰੀਆਂ। ਆਹ ਬਾਂਹ ਦੀ ਮੇਰੀ ਬਹੁਤ ਪ੍ਰੋਬਲਮ ਖੜੀ ਹੋਈ ਹੈ, ਮੈਂ ਰੋਜ਼ ਦੇਖਦੀ ਕੱਢ ਕੇ ਤੁਹਾਡਾ ਪ੍ਰੋਗਰਾਮ, ਮੈਨੂੰ ਪਤਾ ਲੱਗ ਜਾਵੇ। ਤੇ ਜੇਕਰ ਭੈਣ ਜੀ ਸੁਣਦੇ ਹੋਣ ਤਾਂ ਮੈਨੂੰ ਜ਼ਰੂਰ ਦੱਸਣ। ਠੀਕ ਹੈ। ਹਾਂਜੀ, ਆਹ ਤੁਹਾਡੇ ਪ੍ਰੋਗਰਾਮਾਂ ਤੋਂ ਬਹੁਤ ਜ਼ਿਆਦਾ ਸਾਨੂੰ ਫਾਇਦਾ ਹੋ ਰਿਹਾ ਸੀ। ਬਹੁਤ ਚੀਜ਼ਾਂ ਜਿਹਨਾਂ ਦੀ ਸਾਨੂੰ ਨੌਲੇਜ ਨਹੀਂ, ਸਾਨੂੰ ਨੌਲੇਜ ਹੋ ਰਹੀ ਹੈ। ਭੈਣ ਜੀ ਤੁਸੀਂ ਬਹੁਤ ਭਲਾ ਕਰਦੇ ਆ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਥੈਂਕ ਯੂ ਜੀ, ਧੰਨਵਾਦ ਜੀ, ਧੰਨਵਾਦ। ਬਹੁਤ ਧੰਨਵਾਦ ਹੈ ਜੀ। ਰਾਣੀ ਕਾਲੂ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਮੈਂ ਨਾ ਆਪਣੇ ਇਲਾਜ ਪੁੱਛ ਲਵਾਂ, ਕਿਉਂਕਿ ਮੈਨੂੰ ਯਾਦ ਨਾ ਭੁੱਲ ਜਾਵੇ। ਵੀ ਇੱਕ 70-75 ਸਾਲ ਦੇ ਹੈਗੇ ਆ ਬਜ਼ੁਰਗ, ਤੇ ਉਹਨਾਂ ਨੂੰ ਬਾਥਰੂਮ ਤੇ ਕੰਟਰੋਲ ਨਹੀਂ ਹੁੰਦਾ। ਮੈਂ ਅੱਗੇ ਵੀ ਇੱਕ ਦਿਨ ਪੁੱਛਿਆ ਸੀਗਾ ਤੇ ਮੇਰਾ ਖਿਆਲ ਕਿਸੇ ਨੇ ਦੱਸਿਆ ਨਹੀਂ। ਤੇ ਇੱਕ ਆਪਣੀ ਕੁੜੀ ਆ ਜੀ 40-45 ਸਾਲ ਦੀ, ਉਹਨੂੰ ਢਿੱਡ ਦੀ ਬਹੁਤ ਪ੍ਰੋਬਲਮ ਆਈ ਹੋਈ ਆ। ਉਹ ਜਿਹੜੀ ਚੀਜ਼ ਖਾਂਦੀ ਆ ਉਹਦਾ ਢਿੱਡ ਦੁਖਦਾ ਆ, ਤੇ ਫਿਰ ਉਹ ਐਂਜ਼ਾਇਟੀ ਹੋ ਜਾਂਦੀ ਆ ਉਹਨੂੰ। ਹਾਂਜੀ,
ਇਹ ਹੈਗਾ ਜੀ ਮੇਰਾ ਦੂਜਾ ਇਲਾਜ। ਤੇ ਤੀਜਾ ਮੇਰੀ ਵੀ ਚੀਚੀ ਠੁੱਕ ਗਈ ਸੀਗੀ, ਉਹਦੇ ਲਈ ਵੀ ਜੇ ਕੋਈ ਕੁਝ ਦੱਸੇ। ਵੈਸੇ ਮੈਂ ਐਪਸਮ ਸਾਲਟ ਦੇ ਵਿੱਚ ਇਹਨੂੰ ਰੋਜ਼ ਰੱਖਦੀ ਆ ਰਾਤ ਨੂੰ, ਤੇ ਉਹਦੇ ਨਾਲ ਦਰਦ ਕਾਫੀ ਮਰ ਜਾਂਦੀ ਆ ਥੋੜੀ ਦੇਰ ਲਈ ਜਿੱਦਾਂ। ਹਾਂਜੀ, ਹੁਣ ਤੁਸੀਂ ਸੁਣੋ ਜੀ ਕਿ ਇਲਾਜ ਪਹਿਲਾਂ ਮੈਂ ਦੱਸਦੀ ਆ ਕਬਜ਼ ਦਾ। ਕਬਜ਼ ਦਾ ਇਲਾਜ ਜੀ, ਅੱਧਾ ਚਮਚਾ ਅਜਵੈਣ ਲੈ ਲੈਣੀ ਆ ਪਾਣੀ 'ਚ, ਉਹਨੂੰ ਮਿਕਸ, ਜਿੱਦਾਂ 1 ਗਲਾਸ ਪਾਣੀ ਦਾ ਲੈ ਲਓ ਪਹਿਲਾਂ, ਫਿਰ ਅੱਧਾ ਚਮਚਾ ਤੁਸੀਂ ਲੈ ਲਓ ਅਜਵੈਣ ਦਾ, 1 ਟੁਕੜਾ ਤੁਸੀਂ ਅਦਰਕ ਦਾ ਲੈਣਾ, ਤੇ 1 ਟੁਕੜਾ ਤੁਸੀਂ ਲੈਣਾ ਮਲੱਠੀ ਦਾ। ਇਹਨੂੰ ਚੰਗੀ ਤਰ੍ਹਾਂ ਉਬਾਲ ਕੇ ਜਦੋਂ ਪਾਣੀ ਅੱਧਾ ਰਹਿ ਜਾਵੇ ਉਹਨੂੰ ਛਾਣ ਕੇ ਉਹਦੇ ਵਿੱਚ ਥੋੜਾ ਜਿਹਾ 2 ਚੁਟਕੀਆਂ ਕਾਲੇ ਨਮਕ ਦੀਆਂ ਪਾ ਲਓ, ਤੇ ਇਹਨੂੰ ਤੁਸੀਂ ਰਾਤ ਨੂੰ ਸੌਣ ਲੱਗੇ ਪੀ ਸਕਦੇ ਆ। ਇਹਦੇ ਨਾਲ ਗੈਸ ਜਿੰਨੀ ਮਰਜ਼ੀ ਕਬਜ਼ ਹੋਈ ਹੋਵੇ ਬਿਲਕੁਲ ਤੁਹਾਡਾ ਸਵੇਰ ਨੂੰ ਪੇਟ ਸਾਫ਼ ਹੋ ਜਾਊਗਾ। ਦੂਜੀ ਗੱਲ, 6-7 ਮਨੱਕੇ ਲੈ ਲਓ ਜੀ, ਉਹਨੂੰ ਸਵੇਰ ਨੂੰ ਪਾਣੀ 'ਚ ਭੇਂ ਦਿਓ, ਤੇ ਰਾਤ ਨੂੰ ਉਹ ਮਨੱਕੇ ਵੀ ਖਾ ਲੈਣੇ ਆ ਤੇ ਪਾਣੀ ਵੀ ਪੀ ਲੈਣਾ। ਇਹਦੇ ਨਾਲ ਵੀ ਕਬਜ਼ ਨੂੰ ਵੀ ਫਰਕ ਪੈਂਦਾ ਤੇ ਤੁਹਾਡੇ 'ਚ ਐਨਰਜੀ ਵੀ ਬਣੀ ਰਹਿੰਦੀ ਆ। ਹਾਂਜੀ, ਹੁਣ ਸੁਣੋ ਜੀ, ਜਿਨ੍ਹਾਂ ਦੇ ਜਿੱਦਾਂ ਦਰਦਾਂ ਹੁੰਦੀਆਂ ਆ, ਕਮਜ਼ੋਰੀ ਆ, ਨੀਂਦ ਨਹੀਂ ਆਉਂਦੀ, ਵਾਲ ਵੀ ਝੜਦੇ ਆ, ਤੇ ਹੋਰ ਕਮਰ ਦਰਦ ਵਗੈਰਾ, ਖੂਨ ਦੀ ਕਮੀ, ਬਹੁਤ ਚੀਜ਼ਾਂ ਇਹਦੇ ਨਾਲ ਠੀਕ ਹੁੰਦੀਆਂ। ਬਲਵਿੰਦਰ ਜੀ, ਬਬੂਲ ਦੀ ਗੂੰਦ ਮਿਲ ਜਾਂਦੀ ਆ, ਉਹਨੂੰ ਆਪਾਂ ਪੀਸ ਲੈਣਾ, ਦਰੜ ਫਰੜ ਜੇ ਕਰ ਲੈਣੀ ਆ, ਤੇ ਹਲਕਾ ਜਿਹਾ ਦੁੱਧ ਗਰਮ ਕਰਕੇ, ਜਿੱਦਾਂ ਪਹਿਲਾਂ ਗਰਮ ਕਰ ਲਓ ਉਹਨੂੰ, ਫਿਰ ਥੋੜਾ ਜਿੱਦਾਂ ਠੰਡਾ ਕਰ ਲਓ ਕਿ ਜਿੱਦਾਂ ਕੋਸਾ ਮਤਲਬ ਹੋ ਜਾਵੇ। ਉਹਦੇ ਨਾਲ ਆਪਾਂ ਰੋਜ਼ ਅੱਧਾ ਚਮਚਾ ਇਹ ਲੈਣਾ ਆ ਜੀ, ਬਬੂਲ ਦੀ ਗੂੰਦ ਦਾ। ਹਾਂਜੀ, ਤੇ ਰਾਤ ਨੂੰ ਆਪਾਂ ਕੀ ਕਰਨਾ ਕਿ ਸੁੱਕਾ ਇੱਕ ਪੂਰਾ ਜਿਹੜਾ ਜੁੱਟ ਨਹੀਂ ਮਿਲ ਜਾਂਦਾ, ਨਾਰੀਅਲ ਜਿਹੜਾ ਹੁੰਦਾ ਆ, ਉਹ ਕੱਟ ਕੇ ਤੇ ਉਹਦੀ ਅੱਧੀ ਕੌਲੀ ਉਹ ਲੈ ਲੈਣੀ ਆ, ਤੇ ਉਹਦੇ ਨਾਲ ਅਖਰੋਟ ਲੈ ਲੈਣੇ ਆ। ਹਾਂਜੀ, ਉਹਨਾਂ ਨੂੰ ਪੀਸ ਕੇ ਰੱਖ ਲੈਣਾ, ਤੇ ਉਹ ਰਾਤ ਨੂੰ ਸੌਣ ਲੱਗੇ, ਸੌਣ ਲੱਗੇ ਨਹੀਂ, ਜਿੱਦਾਂ ਖਾਣਾ ਖਾਣ ਤੋਂ ਘੰਟਾ 1.5 ਘੰਟਾ ਪਹਿਲਾਂ ਤੁਸੀਂ ਉਹ 2 ਚਮਚੇ ਖਾਣੇ ਆ, ਤੇ ਮਗਰੋਂ ਤੁਸੀਂ ਹਲਕਾ ਜਿਹਾ ਗਰਮ ਪਾਣੀ ਪੀ ਲੈਣਾ। ਹਾਂਜੀ, ਇਹਦੇ ਦੋਨਾਂ ਚੀਜ਼ਾਂ ਦੇ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਠੀਕ ਹੁੰਦੀਆਂ ਆ। ਇਹਨਾਂ ਨੀਂਦ ਦੀ ਪ੍ਰੋਬਲਮ ਵੀ ਠੀਕ ਹੁੰਦੀ ਆ, ਵਾਲ ਵੀ ਝੜਨੋਂ ਹਟ ਜਾਂਦੇ ਆ, ਕਮਜ਼ੋਰੀ ਵੀ ਦੂਰ ਹੁੰਦੀ ਆ, ਜੋੜਾਂ ਦੀਆਂ ਦਰਦਾਂ ਵੀ ਦੂਰ ਹੁੰਦੀਆਂ, ਖੂਨ ਦੀ ਕਮੀ ਵੀ ਦੂਰ ਹੁੰਦੀ ਆ। ਇੰਨੀਆਂ ਚੀਜ਼ਾਂ ਲਈ ਇਹ ਫਾਇਦੇਮੰਦ ਹੈਗਾ ਆ ਜੀ। ਹਾਂਜੀ, ਫੇਰ ਜੀ ਲੈ ਲਓ ਤੁਸੀਂ ਕਿ ਜਿਹੜੀ ਕਫ ਕਹਿ ਦਿੰਦੇ ਕਈ ਵੀ ਅੰਦਰੋਂ ਨਿਕਲਦੀ ਨਹੀਂ ਹੈਗੀ, ਰੇਸ਼ਾ ਇਦਾਂ, ਹਨਾ ਜੀ, ਉਹਦੇ ਲਈ ਬਲਵਿੰਦਰ ਜੀ ਆਪਾਂ ਲੈਣੀ ਆ ਹਲਦੀ, ਨਾਲ ਲੈਣੀ ਅਜਵੈਣ, ਤੇ ਨਾਲ ਲੈਣੀ ਸੁੰਡ। ਤਿੰਨੇ ਚੀਜ਼ਾਂ 20-20 ਗ੍ਰਾਮ ਲੈ ਕੇ ਇਹਨਾਂ ਨੂੰ ਮਿਕਸ ਕਰਕੇ ਰੱਖ ਲੈਣਾ, ਤੇ ਅੱਧਾ ਚਮਚਾ ਦਿਨ 'ਚ 2 ਵਾਰੀ ਸ਼ਹਿਦ 'ਚ ਮਿਕਸ ਕਰਕੇ ਚੱਟਣਾ ਆ। ਇਹਦੇ ਨਾਲ ਤੁਹਾਡੇ ਅੰਦਰ ਜੰਮੀਓ ਜਿਹੜੀ ਰੇਸ਼ਾ ਵਗੈਰਾ ਉਹ ਠੀਕ ਹੋ ਜਾਂਦੀ ਆ। ਹਾਂਜੀ, ਤੇ ਜੇ ਕਿਸੇ ਨੂੰ ਮਾਈਗ੍ਰੇਨ ਆ ਤੇ ਉਹ ਸਵੇਰ ਨੂੰ ਤੇ ਸ਼ਾਮ ਨੂੰ 2-2 ਬੂੰਦਾਂ ਗਾਂ ਦੇ ਘਿਓ ਦੀਆਂ ਆਪਣੇ ਨੱਕ 'ਚ ਪਾਵੇ, ਠੀਕ ਹੈ, ਦੋਨੀ ਸਾਈਡਾਂ ਤੇ ਉਹਦੇ ਨਾਲ ਬਿਲਕੁਲ ਆਪਣੇ ਜਿਹੜੀ ਮਾਈਗ੍ਰੇਨ ਆ ਉਹ ਠੀਕ ਹੋ ਜਾਂਦੀ ਆ। ਹੁਣ ਬਲਵਿੰਦਰ ਜੀ ਸੁਣੋ, ਜਿਹਨਾਂ ਨੂੰ ਮੋਟਾਪੇ ਦੀ ਪ੍ਰੋਬਲਮ ਆ, ਕਹਿੰਦੇ ਕਿ ਸਾਡਾ ਮੋਟਾਪਾ ਨਹੀਂ ਘਟਦਾ ਜੀ, ਇਹਦੇ ਲਈ ਇਦਾਂ ਆ ਵੀ ਪਹਿਲਾਂ ਸਭ ਤੋਂ ਆਪਾਂ 10 ਦਿਨ ਦਾ ਕੋਰਸ ਕਰਨਾ ਆ। ਰਾਤ ਨੂੰ ਅੱਧਾ ਚਮਚਾ ਅਜਵੈਣ ਦਾ ਲੈਣਾ, ਕਿਉਂਕਿ ਮੈਂ ਅੱਗੇ ਵੀ ਕਹਿੰਦੀ ਹੁੰਦੀ ਆ ਕਿ ਜਿਹੜੀ ਦੇਸੀ ਚੀਜ਼ ਤੁਸੀਂ ਯੂਜ਼ ਕਰਨੀ ਸ਼ੁਰੂ ਕਰਦੇ ਆ ਆਪਣੇ ਘਰ ਦੇ ਵਿੱਚੋਂ ਕੋਈ ਵੀ, ਉਹ ਪਹਿਲਾਂ ਥੋੜੇ ਤੋਂ ਸ਼ੁਰੂ ਕਰੋ, ਕਿਉਂਕਿ ਤੁਹਾਡੀ ਬੋਡੀ ਦਾ ਆਪਣਾ ਸਿਸਟਮ ਦੇਖੋ, ਹਿਸਾਬ ਕਿਤਾਬ ਦੇਖੋ ਕਿ ਉਹ ਮੇਰਾ ਕਿੰਨਾ ਕੁ ਪਚਾ ਸਕਦੀ ਆ। ਅੱਧਾ ਚਮਚਾ ਤੁਸੀਂ ਰਾਤ ਨੂੰ 1 ਕੱਪ ਪਾਣੀ 'ਚ ਭੇਂ ਦਿਓ, 1.5 ਕੱਪ ਲੈ ਲਓ ਜਾਂ, ਤੇ ਸਵੇਰ ਨੂੰ ਉੱਠ ਕੇ ਚੰਗੀ ਤਰ੍ਹਾਂ ਉਹਨੂੰ ਮਿਕਸ ਕਰਕੇ ਉਹਨੂੰ ਢੱਕ ਦਿਓ। ਸਵੇਰ ਨੂੰ ਉੱਠ ਕੇ ਉਹ ਬੋਇਲ ਕਰਕੇ ਚਾਹ ਵਾਂਗੂ ਤੁਸੀਂ ਘੁੱਟ-ਘੁੱਟ ਕਰਕੇ ਪੀਣਾ ਆ ਖਾਲੀ ਪੇਟ। 10 ਦਿਨ ਦਾ ਇਹ ਲਗਾਤਾਰ ਕੋਰਸ ਕਰਨਾ, ਫਿਰ 10 ਦਿਨ ਦੀ ਛੁੱਟੀ ਕਰਨੀ ਆ ਜੀ। ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਕਿ ਜੀਰਾ ਲੈਣਾ ਅੱਧਾ ਚਮਚਾ ਹੀ, ਉਹ ਰਾਤ ਨੂੰ ਪਾਣੀ 'ਚ ਭੇਂ ਦੇਣਾ, ਤੇ ਸਵੇਰ ਨੂੰ ਉਹਦੀ ਚਾਹ ਬਣਾ ਕੇ ਤੁਸੀਂ 10 ਦਿਨ ਉਹ ਖਾਲੀ ਪੇਟ ਪੀਣਾ ਆ। ਫਿਰ ਤੁਸੀਂ 10 ਦਿਨ ਦੀ ਛੁੱਟੀ ਕਰ ਲਓ। ਫਿਰ ਤੁਸੀਂ ਕੀ ਕਰਨਾ ਕਿ ਗਰਮ ਪਾਣੀ ਲੈਣਾ, ਉਹਦੇ 'ਚ ਨਿੰਬੂ ਨਿਚੋੜ ਕੇ ਉਹਦੇ 'ਚ ਥੋੜਾ ਸ਼ਹਿਦ ਪਾ ਲਓ, ਉਹਨੂੰ ਮਿਕਸ ਕਰਕੇ 10 ਦਿਨ ਇਹ ਚਾਹ ਦੀ ਤਰ੍ਹਾਂ ਇਹ ਵੀ ਸਿਪ ਕਰਕੇ ਪੀਣਾ, ਤੇ ਬਹਿ ਕੇ ਪੀਣਾ, ਖੜੇ ਹੋ ਕੇ ਨਹੀਂ ਪੀਣਾ। ਤੇ ਇਹ ਇੰਨਾ ਕੋਰਸ ਕਰਕੇ ਉਸ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਦੇਖੋ ਕਿ ਤੁਹਾਨੂੰ ਕਿਹੜੀ ਚੀਜ਼ ਫਿੱਟ ਬੈਠਦੀ ਆ, ਤੇ ਤੁਸੀਂ ਇਹ ਪ੍ਰੋਗਰਾਮ ਜਿਹੜਾ ਇਹ ਰਿਪੀਟ ਵੀ ਕਰ ਸਕਦੇ ਆ। ਉਸ ਤੋਂ ਬਾਅਦ ਫਿਰ ਅਜਵੈਣ ਸ਼ੁਰੂ ਕਰ ਲਓ। 10-10 ਦਿਨ ਦਾ ਵਿੱਚ ਜ਼ਰੂਰ ਪਾ ਕੇ ਰੱਖੋ, ਕਿ ਉਹ ਗੈਪ ਪਾ ਕੇ ਰੱਖੋ ਜਿੱਦਾਂ,
ਤੇ ਇਹ ਸੀਗੇ ਜੀ ਅੱਜ ਦੇ ਮੇਰੇ ਨੁਸਖੇ। ਤਾਂ ਮੈਂ ਸੁਣਦੀ ਰਹਿੰਦੀ। ਹਾਂ, ਇੱਕ ਕਿਸੇ ਨੇ ਪੁੱਛਿਆ ਸੀਗਾ ਬਈ ਦਿਲ ਦੀ ਧੜਕਣ ਵਾਲਾ ਜੀ, ਉਹ ਆਪਾਂ ਅੱਗੇ ਵੀ ਆਪਣੇ ਰੇਡੀਓ ਤੇ ਮੈਂ ਸੁਣ ਕੇ ਖਾਦੇ ਸੀਗੇ, ਉਹਦੇ ਨਾਲ ਕਾਫੀ ਫਰਕ ਪਿਆ ਸੀ। ਹਾਥਰਨ ਬੇਰੀ ਦੇ ਕੈਪਸੂਲ ਦੱਸੇ ਸੀਗੇ ਜੀ ਉਹਨਾਂ ਨੇ ਜੀ। ਹਾਂਜੀ, ਇਹ ਆਨਲਾਈਨ ਮੰਗਾ ਸਕਦੇ ਆ, ਮੇਰਾ ਖਿਆਲ ਸਟੋਰਾਂ ਚੋਂ ਵੀ ਮਿਲ ਜਾਂਦੇ ਹੋਣੇ ਆ, ਤੇ ਉਹ ਖਾ ਕੇ ਦੇਖ ਲੈਣ, ਉਹਦੇ ਨਾਲ ਕਾਫੀ ਫਰਕ ਪੈਂਦਾ। ਤੇ ਕਤੀਰੇ ਗੂੰਦ ਨਾਲ ਵੀ ਕਾਫੀ ਫਰਕ ਪੈਂਦਾ, ਜਿੱਦਾਂ ਆਪਾਂ ਉਹ ਪਤਾ ਹੀ ਆ, ਭੇ ਕੇ ਤਾਂ ਠੰਡੇ ਦੁੱਧ ਚ ਪਾ ਕੇ ਉਹਨੂੰ ਪੀਣਾ। ਤੇ ਜ਼ਿਆਦਾ ਗੱਲ ਆ, ਤੇ ਜਦੋਂ ਜ਼ਿਆਦਾ ਤੁਹਾਨੂੰ ਲੱਗਦਾ ਫਿਰ ਠੰਡਾ ਪਾਣੀ ਪੀ ਕੇ ਫਰਿੱਜ ਦਾ, ਤੇ ਸਿੱਧੇ ਲੰਮੇ ਪੈ ਜਾਓ, ਜਿੱਦਾਂ ਸਿੱਧੇ ਲੇਟ ਜਾਓ। ਹਾਂਜੀ, ਤੇ ਇਹਦੇ ਨਾਲ ਕਾਫੀ ਫਰਕ ਪੈਂਦਾ। ਮੈਂ ਸੁਣਦੀ ਹਾਂ, ਜੇ ਮੈਨੂੰ ਹੋਰ ਕੋਈ ਲੱਭਾ ਤਾਂ ਮੈਂ ਫਿਰ ਜ਼ਰੂਰ ਦੱਸੂਗੀ ਜੀ। ਓਕੇ ਬਲਵਿੰਦਰ ਜੀ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਵਰਨਜੀਤ ਕੌਰ। ਸਤਿ ਸ਼੍ਰੀ ਅਕਾਲ ਬਲਵਿੰਦਰ ਕੌਰ, ਕੀ ਹਾਲ ਚਾਲ ਆ? ਠੀਕ ਹੈ ਜੀ। ਮੈਂ ਪੁੱਛਣਾ ਆ, ਇੱਕ ਇੰਡੀਆ ਬੇਟੀ ਆ, ਉਹਨੂੰ ਤਾਂ ਪ੍ਰੈਗਨੈਂਟ ਸੀਗੀ, ਤੇ ਉਹਨਾਂ ਨੇ ਅਬੋਰਸ਼ਨ ਨੇ ਕਰਾਤੀ, ਤੇ ਉਦੋਂ ਦਾ ਉਹਨੂੰ ਜੇ ਹਰ ਮਹੀਨੇ ਜਿਹੜੇ ਏਦਾਂ ਵੀ ਬਿਮਾਰ ਹੁੰਦੀ ਆ ਤਾਂ ਉਦੋਂ ਉਹਨੂੰ ਉਹਦਾ ਦੁੱਧ ਚੁੰਦਾ ਆ। ਠੀਕ ਹੈ। ਹਾਂਜੀ, ਤੇ ਇੱਕ ਲੱਤਾਂ ਲੁੱਤਾਂ ਬਹੁਤ ਦੁਖਦੀਆਂ, ਲੱਕ ਦੁੱਖ, ਲੱਤਾਂ ਲੁੱਤਾਂ ਦਾ ਕੋਈ ਦੱਸਿਓ। ਠੀਕ ਹੈ। ਥੈਂਕ ਯੂ ਬੇਟੇ। ਥੈਂਕ ਯੂ ਜੀ। ਸਾਡੇ ਅਗਲੇ ਕਾਲਰ ਨੇ ਬਹਾਦਰ ਸਿੰਘ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਚਿੱਟੇ ਛਿੱਲਾਂ ਦਾ ਲਾਸਟ ਟਾਈਮ ਪੁੱਛਿਆ ਸੀਗਾ ਜੀ। ਹੋਮਿਓਪੈਥੀ 'ਚ ਕੁਛ ਆਪਣੇ ਕੰਬੀਨੇਸ਼ਨ ਆਉਂਦੇ ਨੇ, ਉਹਨਾਂ ਨਾਲ ਠੀਕ। ਤੇ ਬੂਟਾ ਸਿੰਘ ਉਹਨਾਂ ਨੇ ਪੁੱਛਿਆ ਸੀ, ਬਜ਼ੁਰਗਾਂ ਨੂੰ ਖਾਣੇ ਤੋਂ ਬਾਅਦ ਨਾ ਜਾਣਾ ਪੈਂਦਾ ਆਪਣੇ ਵਾਸ਼ਰੂਮ, ਤੇ ਉਹਨਾਂ ਜਿਸ ਤਰ੍ਹਾਂ ਐਕਸਪਲੇਨ ਕੀਤਾ ਸੀਗਾ, ਉਹਨਾਂ ਨੂੰ ਸੰਗ੍ਰਹਿਣੀ ਆ ਬਜ਼ੁਰਗਾਂ ਨੂੰ, ਤੇ ਸ਼ਾਇਦ ਇੰਡੀਆ 'ਚ ਨੇ ਉਹ, ਤੇ ਉਹ ਸੰਗ੍ਰਹਿਣੀ ਦਾ ਇਲਾਜ ਕਰਾ ਸਕਦੇ। ਤੇ ਹੋਮਿਓਪੈਥੀ ਭੈਣ ਜੀ ਕਰਦੀ ਆ ਜੀ। ਠੀਕ ਹੈ। ਕੁਛ ਦਵਾਈਆਂ ਨੇ ਜਿਹੜੀਆਂ ਸਿੰਪਟਮ ਦੇ ਹਿਸਾਬ ਨਾਲ ਦਿੱਤੀਆਂ ਜਾਂਦੀਆਂ ਨੇ, ਉੱਥੇ ਦਿਖਾ ਲੈਣ ਜੀ। ਐਗਜ਼ੀਮੇ ਦਾ ਇਲਾਜ ਪਿਛਲੀ ਵਾਰੀ ਹੋਈ ਪੁੱਛਿਆ ਸੀਗਾ ਕਿਸੇ ਨੇ ਸੀਗਾ ਜੀ, ਤੇ ਇਹਦੇ 'ਚ ਸਲਫਰ, ਬੈਸਲੀਨੀਅਮ, ਗ੍ਰੇਫਾਈਟ, ਕੁਛ ਦਵਾਈਆਂ ਨੇ ਜਿਹੜੀਆਂ ਕਿ ਲਈਆਂ ਜਾ ਸਕਦੀਆਂ ਨੇ। ਇਹ ਵੀ ਆਪਾਂ ਹੁਣ ਜਦੋਂ ਦਵਾਈ ਲੈਣੀ ਹੈ ਜੀ, ਉਹਦੀ ਇੱਕ ਤਾਂ ਪੋਟੈਂਸੀ ਤੇ ਦੂਸਰੀ ਦਵਾਈ ਚੇਂਜ ਹੋ ਜਾਂਦੀ ਆ। ਜੇ ਕਿਸੇ ਡਾਕਟਰ ਕੋਲ ਜਾਇਆ ਜਾਵੇ ਤਾਂ ਚੰਗਾ ਜੀ, ਇਹਦਾ ਇਲਾਜ ਹੈਗਾ ਜੀ, ਟਾਈਮ ਲੱਗਦਾ ਜੀ। ਪਰ ਉਂਗਲੀ ਸੁੰਨ ਹੋ ਜਾਂਦੀ ਆ, ਇਹ ਵੀ ਲਾਸਟ ਟਾਈਮ ਪੁੱਛਿਆ ਸੀ, ਵੀ ਜਲਣ ਵੀ ਹੈਗੀ ਆ, ਤੇ ਸਰਵਾਈਕਲ ਦੀ ਪ੍ਰੋਬਲਮ ਹੈਗੀ ਆ ਭੈਣ ਜੀ, ਤੇ ਕਾਰਪਲ ਟਨਲ ਵੀ ਹੈਗੀ ਸੀ ਉਹਨਾਂ ਨੂੰ। ਇਹਦੇ ਕਪਿੰਗ ਨਾਲ ਵੀ ਠੀਕ ਹੋ ਜਾਂਦੀ ਆ ਕਾਰਪਲ ਟਨਲ। ਹੁਣ ਵੀ ਕਿਸੇ ਨੇ ਕੋਈ ਪੁੱਛ ਰਹੇ ਸੀਗੇ ਭੈਣਾਂ, ਤੇ ਉਹਨਾਂ ਦੇ ਸਰੀਰ ਦੇ ਵਿੱਚ ਕੁਛ ਘਾਟਾਂ ਹੁੰਦੀਆਂ ਨੇ ਭੈਣ ਜੀ, ਜਿਵੇਂ ਵਾਈਟਾਮਿਨਸ, ਕੈਲਸ਼ੀਅਮ ਡੀ ਤੇ ਮੈਗਨੀਸ਼ੀਅਮ, ਤੇ ਉਹ ਚੈੱਕ ਕਰਵਾ ਲੈਣ, ਤੇ ਉਹ ਵਾਈਟਾਮਿਨ ਨਾਲ ਵੀ ਇਹ ਚੀਜ਼ਾਂ ਠੀਕ ਹੋ ਜਾਂਦੀਆਂ ਨੇ, ਤੇ ਕਪਿੰਗ ਵੀ ਕਰਵਾ ਸਕਦੇ ਨੇ। ਤੇ ਮੂੰਹ ਤੇ ਦਾਗ ਪੁੱਛਿਆ ਸੀਗਾ ਜੀ, ਤਾਂ ਜਲੇ ਹੋਏ ਦੇ ਦਾਗ, ਮੂੰਹ ਤੇ ਦਾਗ ਪਏ ਹੁੰਦੇ ਨੇ, ਫਿੰਸੀਆਂ ਦੇ ਜਾਂ ਦਾਗ ਪਏ ਹੁੰਦੇ ਨੇ ਜਲੇ ਹੋਏ ਦੇ, ਕਿਸੇ ਕਾਰਨ ਵੀ ਪੈ ਜਾਣ। ਇਹ ਕੱਚੀ ਲੱਸੀ ਦੁੱਧ ਦੀ ਬਣਾ ਲੈਣੀ ਆ ਆਪਾਂ, ਉਹਦੇ ਨਾਲ ਮੂੰਹ ਧੋ ਲੈਣਾ ਜੀ, ਉਹ ਧੋਂਦੇ ਰਹਿਣਾ ਜੀ ਲਗਾਤਾਰ। ਜਿਵੇਂ ਹੁਣ ਜੇਰਾ ਚਾਹੀਦਾ, ਥੋੜਾ ਲੰਬਾ ਟਾਈਮ ਲੱਗਦਾ ਹੈਗਾ, ਤੇ ਇਹਦੇ ਵਿੱਚ ਦੁੱਧ ਦੇ ਵਿੱਚ ਕੁਛ ਖਾਸ ਕਿਸਮ ਦੇ ਚੀਜ਼ਾਂ ਹੁੰਦੀਆਂ, ਬੈਕਟੀਰੀਆ ਹੁੰਦਾ ਜਿਹੜਾ ਕਿ ਇਹਨਾਂ ਨੂੰ ਦਾਗਾਂ ਨੂੰ। ਤੇ ਹੋਮਿਓਪੈਥੀ ਦੇ ਵਿੱਚ ਵੈਰੋਲੀਨਮ ਦਵਾਈ ਆਉਂਦੀ ਹੈ ਜੀ, ਜਿਹੜੀ ਇਹਨੂੰ ਠੀਕ ਕਰਦੀ ਹੈਗੀ ਆ। ਬਵਾਸੀਰ ਕੱਟ ਵਾਲੀ ਬਾਰੇ ਪੁੱਛਿਆ ਸੀਗਾ, ਤੇ ਇਹਦੇ ਹੋਮਿਓਪੈਥੀ ਦਾ ਇਲਾਜ ਹੈਗਾ। ਇਹਦੇ 'ਚ ਸੁਜਾ ਵੀ ਕੰਮ ਕਰਦੀ ਹੈ ਜੀ, ਕੁਛ ਕੰਬੀਨੇਸ਼ਨ ਨੇ ਜਿਹੜੇ ਲਏ ਜਾ ਸਕਦੇ ਨੇ। ਤੇ ਉਹ ਭਾਈ ਫੌਜੀ ਆ ਜੀ, ਉਹ ਕਿਸੇ ਵੀ ਡਾਕਟਰ ਕੋਲੇ ਚਲੇ ਜਾਣ, ਅੱਜ ਹੀ ਚਲੇ ਜਾਣ, ਜੇ ਉਹਨਾਂ ਨੇ ਜਲਦੀ ਜਾਣਾ ਤੇ ਦਵਾਈ ਨਾਲ ਲੈ ਜਾਣ, ਤੇ ਉਹ ਠੀਕ ਹੋ ਸਕਦੇ ਨੇ। ਕੱਟ ਵਾਲੀ ਦਵਾਈ ਇਹਨੂੰ ਸੁੱਕੀ ਬਵਾਸੀਰ ਕਹਿ ਦਿੰਦੇ ਹਾਂ ਆਪਾਂ, ਇਹ ਠੀਕ ਹੋ ਸਕਦੀ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਦਿਲ ਦੀ ਧੜਕਣ ਵਾਸਤੇ ਪੁੱਛਿਆ ਸੀਗਾ ਜੀ, ਇਹਦੇ 'ਚ ਡਿਜੀਟਲ ਦਵਾਈ ਹੋਮਿਓਪੈਥੀ ਦੀ ਕਾਲਮੀਆ ਤੇ ਕੈਕਟਸ, ਇਹ ਤਿੰਨੇ ਦਵਾਈਆਂ ਆਪਾਂ ਦੇ ਸਕਦੇ ਹਾਂ। ਇਹਦੇ ਨਾਲ ਦਿਲ ਦੀ ਧੜਕਣ ਠੀਕ ਹੋ ਜਾਂਦੀ ਆ ਜੀ। ਤੇ 70-75 ਸਾਲ ਦੇ ਬਜ਼ੁਰਗ ਯੂਰਿਨ ਰੁਕਦਾ ਨਹੀਂ ਹੈਗਾ ਜੀ, ਤੇ ਉਹਨਾਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੈਗੀ ਆ, ਵੱਡੀ ਉਮਰ 'ਚ ਜਾ ਕੇ ਇਹ ਹੋ ਜਾਂਦੀ ਆ, 40 ਤੋਂ ਬਾਅਦ ਹੀ ਹੋ ਜਾਂਦੀ ਆ ਹੁਣ ਤਾਂ ਜੀ, ਬੱਚਿਆਂ ਨੂੰ ਵੀ ਪ੍ਰੋਬਲਮ ਆ ਜਾਂਦੀਆਂ ਨੇ। ਤੇ ਉਹ ਡਾਕਟਰ ਤੋਂ ਚੈੱਕ ਕਰਵਾ ਲੈਣ, ਤੇ ਇਹਦੇ 'ਚ ਕੁਛ ਵਾਈਟਾਮਿਨ ਆਉਂਦੇ ਨੇ ਜਿਹੜੇ ਕਿ ਆਪਣੇ ਲਏ ਜਾ ਸਕਦੇ ਨੇ, ਐਮਾਜ਼ਾਨ ਤੋਂ ਵੀ ਮਿਲ ਜਾਂਦੇ ਨੇ। ਠੀਕ। ਤੇ ਰਾਣੀ ਕਾਲੋਂ ਭੈਣਾਂ ਨੇ ਪੁੱਛਿਆ ਸੀਗਾ ਜੀ, ਬੀਬੀ ਦੇ ਪੇਟ ਦੇ ਵਿੱਚ ਕੁਝ ਖਾਣ ਤੋਂ ਬਾਅਦ ਦਰਦ ਹੁੰਦਾ, ਉਹਨਾਂ ਨੂੰ ਅਲਸਰ ਦੀ ਪ੍ਰੋਬਲਮ ਆ ਜੀ, ਤੇ ਉਹ ਅਲਸਰ ਚੈੱਕ ਕਰਵਾ ਲੈਣ, ਤੇ ਅਲਸਰ ਠੀਕ ਹੋ ਸਕਦਾ ਜੀ। ਭੈਣ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਥੈਂਕ ਕੇਵਲ ਸਿੰਘ। ਹੈਲੋ, ਹਾਂਜੀ, ਆਪਣਾ ਰੇਡੀਓ ਹੌਲੀ ਕਰੋ। ਸਤਿ ਸ੍ਰੀ ਅਕਾਲ ਭੈਣ।
ਸਤਿ ਸ਼੍ਰੀ ਅਕਾਲ। ਦੇਖੋ ਮੈਂ ਤੁਹਾਨੂੰ 3-4 ਨੁਸਖੇ ਦੱਸਦਾ ਆ। ਪਹਿਲਾ ਇੱਕ ਹੈ ਵੀ ਜਿਹੜੇ ਮੇਰੇ ਭਰਾ ਕਹਿੰਦੇ ਸੀ ਵੀ ਵਜਨ ਘਟਦਾ ਆ, ਉਹਨਾਂ ਨੂੰ ਜਦੋਂ ਰੋਟੀ ਖਾਂਦੇ ਆ 2 ਟਾਈਮ ਦੇ ਨਾਲ ਦੁੱਧ ਪੀਣਾ ਚਾਹੀਦਾ, ਉਦੋਂ ਹੀ ਪਾਣੀ ਨਹੀਂ ਪੀਣਾ ਚਾਹੀਦਾ। ਰੋਟੀ ਦੇ ਨਾਲ ਖਾਈ ਜਾਓ, ਨਾਲ ਦੁੱਧ ਪੀ ਜਾਓ, 1 ਮਹੀਨੇ ਬਾਅਦ ਵਜਨ ਗੇਨ ਹੋ ਜਾਏਗਾ। ਠੀਕ ਹੈ। ਦੂਸਰਾ ਪੁਆਇੰਟ ਇਹ ਹੈਗਾ ਕਿ ਮੇਰੀ ਭੈਣ ਕਹਿੰਦੀ ਸੀ ਵੀ ਮੈਨੂੰ ਦਿਲ ਦੀ ਧੜਕਣ ਹੈਗੀ। ਦਿਲ ਦੀ ਧੜਕਣ ਜਦੋਂ ਅਸੀਂ ਛੋਟੇ ਵੀ ਹੁੰਦੇ ਸੀ, ਮੇਰੀ ਮਾਂ ਦੀ ਤਕਲੀਫ ਹੁੰਦੀ ਸੀ ਤਾਂ ਜਿਹੜੇ ਵੈਦ ਆ ਉਹ ਦੱਸਦੇ ਸੀ ਔਲੇ ਦਾ ਮੁਰੱਬਾ ਖਾਓ, 2 ਪੀਸ ਇੱਕ ਵਾਰੀ ਸਵੇਰੇ, ਇੱਕ ਵਾਰੀ ਰਾਤ ਸ਼ਾਮ ਨੂੰ, ਦਿਨ 'ਚ 2 ਮੁਰੱਬੇ ਦੇ ਪੀਸ ਖਾਓ, ਦਿਲ ਦੀ ਧੜਕਣ ਠੀਕ ਹੋ ਜਾਂਦੀ ਆ। ਦੂਸਰਾ ਤੀਜਾ ਪੁਆਇੰਟ ਹੈਗਾ, ਕੁਛ ਮੇਰੀਆਂ ਭੈਣਾਂ ਇਹ ਕਹਿੰਦੀਆਂ ਸੀਗੀਆਂ ਕਿ ਸਾਡੇ ਸਿਰ ਦੇ ਵਾਲ ਗਿਰ ਜਾਂਦੇ ਆ ਜਾਂ ਘਰ ਪੈ ਜਾਂਦੀ ਆ। ਇਹ ਸੜਕਾਂ ਦੇ ਉੱਤੇ ਕਨੇਰ ਦੇ ਫੁੱਲ ਹੁੰਦੇ ਆ, ਇਹ 2 ਰੰਗ ਦੇ ਆ, ਇੱਕ ਹੈਗੇ ਆ ਗੁਲਾਬੀ ਰੰਗ ਦੇ, ਇੱਕ ਹੈਗੇ ਚਿੱਟੇ। ਜਿਹੜੇ ਗੁਲਾਬੀ ਰੰਗ ਦੇ ਉਹ ਨਹੀਂ ਕੰਮ ਕਰਦੇ, ਜਿਹੜੇ ਚਿੱਟੇ ਫੁੱਲ ਆ ਉਹ ਤੋੜ ਲੈਣੇ 2-4 ਬੁੱਕ, ਉਹਨਾਂ ਵਿੱਚ ਨਿੱਕੇ ਨਿੱਕੇ ਜਰਮ ਹੁੰਦੇ ਆ, ਉਹ ਮੰਨ ਲਓ ਉਹ ਕਿਸੇ ਲਿਫਾਫੇ 'ਚ ਪਾ ਕੇ ਲੈ ਜਾਣੇ ਆ ਪਲਾਸਟਿਕ 'ਚ, ਤੇ ਗਰਮ ਪਾਣੀ 'ਚ ਪਾ ਕੇ ਧੋ ਲੈਣੇ ਤਾਂ ਕਿ ਉਹ ਜਰਮ ਜਿਹੜੇ ਮਰ ਜਾਣ। ਤੇ ਫਿਰ ਉਹ ਜਿਹੜੇ ਫੁੱਲ ਆ ਉਹਨਾਂ ਨੂੰ ਮੈਸ਼ ਕਰੋ, ਮੈਸ਼ ਕਰਕੇ ਸਿਰ 'ਤੇ ਮਲ ਲਓ, 1 ਘੰਟਾ ਮਲੇ ਰਹਿਣ। ਉਹਦੇ ਬਾਅਦ ਆਪਣਾ ਸਿਰ ਨਹਾ ਲਓ। ਮੰਨ ਲਓ ਹਫ਼ਤੇ 'ਚ 2 ਵਾਰੀ ਕਰੋ, ਜੇ ਤੁਸੀਂ ਰੋਜ਼ ਨਹੀਂ ਕਰ ਸਕਦੇ ਤੇ ਹਫ਼ਤੇ 'ਚ 2 ਵਾਰੀ ਕਰੋ। 5-6 ਹਫ਼ਤੇ ਕਰੋਗੇ ਤੁਹਾਡੇ ਵਾਲ ਚਮਕੀਲੇ ਹੋ ਜਾਣਗੇ। ਉਹਨੇ ਜੜ੍ਹਾਂ ਦੇ ਵਿੱਚ ਜਿਹੜਾ ਵੀ ਕੋਈ ਜੰਮਿਆ ਹੁੰਦਾ ਵਾਲ ਝੜਨ ਦਾ ਉਹ ਵੀ ਠੀਕ ਹੁੰਦੇ ਆ, ਜੇ ਵਾਲ ਲੰਬੇ ਵੀ ਹੁੰਦੇ ਆ, ਚਮਕੀਲੇ ਵੀ ਹੋ ਜਾਂਦੇ ਆ। ਔਰ ਇਹ ਵਾਲਾਂ ਦੀ ਸਭ ਤੋਂ ਬੈਸਟ ਹੈਗੀ ਆ। ਇਹ ਮੈਂ ਆਪਣੇ ਕੋਲੋਂ ਨਹੀਂ ਦੱਸਦਾ, ਇੱਕ ਬੁੱਕ ਮੈਂ ਲਈ ਸੀ ਦਿੱਲੀ ਤੋਂ, ਅੱਜ ਤੋਂ 50 ਸਾਲ ਪਹਿਲਾਂ, ਉਹਦੇ 'ਚ ਲਿਖਿਆ ਹੋਇਆ ਸੀ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਆਪਣੇ ਅਗਲੇ ਕਾਲਰ ਨੇ ਜੀ ਬਲਵੰਤ ਕੌਰ ਜੀ। ਹਾਂਜੀ ਭੈਣ ਜੀ, ਬਲਵਿੰਦਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭੈਣ ਜੀ ਮੇਰਾ ਸਵਾਲ ਆ ਵੀ ਮੇਰਾ ਨਾ ਮੂੰਹ ਇੰਨਾ ਪੱਕਦਾ ਜਿਵੇਂ ਨਾ ਮਤਲਬ ਮੂੰਹ ਦੇ ਵਿੱਚੋਂ ਸੇਕ ਆਉਂਦਾ ਹੁੰਦਾ, ਮੱਚਦਾ, ਜਿਸ ਤਰ੍ਹਾਂ ਮਿਰਚਾਂ ਖਾ ਕੇ ਮੂੰਹ ਮੱਚਦਾ ਹੁੰਦਾ ਨਾ, ਇਸ ਤਰ੍ਹਾਂ ਮੇਰਾ ਮੂੰਹ ਮੱਚਦਾ ਬਹੁਤ। ਮੈਂ ਹੋਰ ਕੀਤੇ ਕਿ ਕਹਿੰਦੇ ਦਵਾਈਆਂ ਵੀ ਲਈਆਂ ਨੇ ਪਰ ਸਮਝ ਨਹੀਂ ਆਉਂਦੀ। ਮੈਂ ਤਾਂ ਹੁਣ ਗਰਮ ਚੀਜ਼ ਨਹੀਂ ਕੋਈ ਖਾਂਦੀ, ਨਾ ਮੈਂ ਮਿਰਚ ਖਾਂਦੀ ਹਾਂ, ਸਿਰਫ ਓਨਲੀ ਲੂਣ ਵਾਲੀ ਸਬਜ਼ੀ ਮੈਂ ਆਪਦੀ ਬਣਾ ਕੇ ਖਾਂਦੀ ਹਾਂ, ਕਿਉਂਕਿ ਆ ਨਾ ਬਾਕੀਆਂ ਨੂੰ ਤਾਂ ਬੱਚੇ ਸਾਰੇ ਮਿਰਚਾਂ ਖਾ ਲੈਂਦੇ ਆ। ਮੈਂ ਤਾਂ ਹੁਣ ਮਤਲਬ ਕਾਲੀ ਮਿਰਚ ਪਾਉਣੋਂ ਵੀ ਹਟ ਗਈ। ਤੇ ਹਾਂਜੀ ਮੇਰਾ ਮੂੰਹ ਬਹੁਤ ਜ਼ਿਆਦਾ ਪੱਕਿਆ ਪਿਆ, ਰੋਟੀ ਖਾਣ ਤੋਂ ਵੀ ਸਾਰਾ। ਪਲੀਜ਼ ਜੇ ਕਿਸੇ ਗੱਲ ਨੂੰ ਪਤਾ ਹੋਵੇ ਜਾਂ ਕਿਸੇ ਨਾਲ ਹੋਈ ਹੋਵੇ ਤੇ ਮੈਨੂੰ ਜ਼ਰੂਰ ਦੱਸਣ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਥੈਂਕ ਯੂ ਜੀ। ਬਹੁਤ ਧੰਨਵਾਦ ਹੈ ਜੀ। ਅਗਲੇ ਸਾਡੇ ਕਾਲਰ ਨੇ ਪਰਮਜੀਤ। ਸਤਿ ਸ੍ਰੀ ਅਕਾਲ ਭੈਣ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਰਾਣੀ ਭੈਣ ਜੀ ਨੇ ਪੁੱਛਿਆ ਸੀ ਵੀ ਬਜ਼ੁਰਗ ਨੇ, ਉਹਨਾਂ ਨੂੰ ਪਿਸ਼ਾਬ ਦੀ ਪ੍ਰੋਬਲਮ ਆ ਜੀ, ਤੇ ਉਹਦੇ ਲਈ ਹੋਮਿਓਪੈਥੀ ਦੀ ਦਵਾਈ ਆ ਸਾਬਲ ਸੈਰਲੂਟਾ। ਠੀਕ ਹੈ ਜੀ। ਉਹ ਮਦਰ ਟਿੰਚਰ ਲੈਣੀ ਆ ਤੇ 15 ਡ੍ਰੌਪ, ਜਾਣੀ ਕਿ ਥੋੜੇ ਜਿਹੇ ਕੱਪ 'ਚ ਨਾ ਕੋਸਾ ਜਿਹਾ ਪਾਣੀ ਪਾ ਕੇ ਤੇ ਮੂੰਹ ਜਿਵੇਂ ਆਪਾਂ ਕੋਲੀ ਕਰੀ ਦੀ ਹੁੰਦੀ ਹੈ ਇਸ ਤਰ੍ਹਾਂ ਕਰਕੇ ਨਾ ਉਹਨੂੰ ਜੀਭ ਥੱਲੇ ਰੱਖ ਕੇ ਵਾਹਵਾ ਦੇਰ ਮੂੰਹ 'ਚ ਰੱਖ ਕੇ ਫਿਰ ਉਹਨੂੰ ਹੌਲੀ ਹੌਲੀ ਸਵਾਲੋ ਕਰ ਲੈਣਾ। ਠੀਕ ਹੈ। ਤੇ ਇੱਕ ਭੈਣ ਜੀ ਨੇ, ਮੈਂ ਪਤਾ ਨਹੀਂ ਪੁਰਾਣੇ ਪ੍ਰੋਗਰਾਮ ਸੁਣ ਰਿਹਾ ਸੀ ਜਾਂ ਪਿਛਲੇ ਵੀਕ ਸੀਗਾ, ਉਹਨਾਂ ਨੇ ਕਿਹਾ ਸੀਗਾ ਪੀਰੀਅਡ ਦੀ ਪ੍ਰੋਬਲਮ ਆ ਨਹੀਂ ਰਿਹਾ 3 ਮਹੀਨਿਆਂ ਤੋਂ ਜੀ। ਉਹਦੇ ਲਈ ਹੋਮਿਓਪੈਥੀ ਦੀ ਦਵਾਈ ਹੈਗੀ ਸੀਪੀਆ, SEPIA 200 ਜੀ। ਤੇ ਇਹ ਵੀ ਉਹ ਲਿਕੁਇਡ ਫਾਰਮ ਦੇ ਵਿੱਚ ਲੈ ਲੈਣ ਤੇ 3 ਦਿਨ ਜਾਣੀ ਕਿ ਸਵੇਰੇ ਨਿਰਣੇ ਕਾਲਜ ਨਾਲ ਲੈ ਲੈਣ ਉੱਠ ਕੇ ਉਹ 3-4 ਦਿਨ, ਤੇ ਉਮੀਦ ਆ ਵੀ ਉਹਨਾਂ ਨੂੰ ਪਤਾ ਲੱਗਣ ਲੱਗ ਜੂਗਾ 4-5 ਦਿਨਾਂ ਬਾਅਦ। ਤੇ ਇੱਕ ਭਾਜੀ ਨੇ ਪਿਛਲੀ ਦਫਾ ਕਿਹਾ ਸੀਗਾ ਉਹਨਾਂ ਦੀ ਵਾਈਫ ਨੂੰ ਐਗਜ਼ੀਮਾ ਵਾ ਜਾਂ ਅੱਖਾਂ ਤੇ ਜਾਂ ਕੀ ਇਹੋ ਜਿਹਾ ਕੋਈ ਦੱਸਿਆ ਸੀ ਉਹਨਾਂ ਨੇ ਵੀ ਉਹਨਾਂ ਨੂੰ ਪ੍ਰੋਬਲਮ ਆ ਐਗਜ਼ੀਮੇ ਦੀ। ਉਹਦੇ ਲਈ ਹੋਮਿਓਪੈਥੀ ਦੀ ਇੱਕ ਕੰਬੀਨੇਸ਼ਨ ਦਵਾਈ ਆਉਂਦੀ ਹੈ ਡਾਕਟਰ ਰਿਕਵਿਗ ਦੀ R23 ਜੀ। ਉੱਤੇ ਲਿਖਿਆ ਵੀ ਹੋਊਗਾ ਬਕਾਇਦਾ ਐਗਜ਼ੀਮਾ ਨਾ, ਤੇ ਉਹ ਲੈ ਸਕਦੇ ਆ। ਠੀਕ ਹੈ। ਓਕੇ ਭੈਣ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਾਲ ਤੇ ਸਿਰ ਇਸੇ ਤਰ੍ਹਾਂ ਹੋਲਡ ਤੇ ਬਣੇ ਰਹਿਣਾ। ਆਪਾਂ ਇੱਕ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਵਾਂਗੇ। ਤੁਸੀਂ ਇਸੇ ਤਰ੍ਹਾਂ ਹੋਲਡ ਤੇ ਬਣੇ ਰਹਿਣਾ।
4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਬਾਤ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਕੋਈ ਲਾਇਸੈਂਸ ਡਾਕਟਰ ਨਹੀਂ ਹੁੰਦਾ, ਸਿਰਫ ਤੇ ਸਿਰਫ ਸਾਡੇ ਸਰੋਤੇ ਹੁੰਦੇ ਆ। ਮੰਗਲਵਾਰ ਨੂੰ ਇਹ ਪ੍ਰੋਗਰਾਮ ਹੁੰਦਾ 4 ਤੋਂ 5:30 ਤੇ ਐਤਵਾਰ ਇਸ ਦਾ ਰਿਪੀਟ ਹੁੰਦਾ 4 ਤੋਂ 6 ਵਜੇ ਤੱਕ। ਜਗਵੀਰ ਸਿੰਘ ਵੀਰਵਾਰ ਨੂੰ 3:30 ਵਜੇ ਸਾਡੇ ਨਾਲ ਹੁੰਦੇ ਆ। ਸੋ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸਿਰਫ ਦੇਸੀ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਤੁਹਾਨੂੰ ਸਟੋਰਾਂ ਤੋਂ ਜਾਂ ਤੁਸੀਂ ਇੰਡੀਆ ਤੋਂ ਮੰਗਵਾ ਲਓ, ਕਿਤੋਂ ਵੀ ਮੰਗਵਾ ਲਓ, ਆਮ ਹੀ ਆ ਡਾਕਟਰ ਦੇ ਲਿਖਾਉਣ ਤੋਂ ਬਿਨਾਂ ਮਿਲ ਜਾਂਦੀਆਂ। ਉਹਨਾਂ ਨੂੰ ਵਰਤਣਾ ਕਿਵੇਂ, ਜਿਸ ਤਰ੍ਹਾਂ ਦੱਸਿਆ ਜਾਂਦਾ ਹੈ ਉਸੇ ਤਰ੍ਹਾਂ ਵਰਤਣ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਜ਼ਿਆਦਾ ਚੀਜ਼ ਨਹੀਂ ਲੈਣੀ, ਥੋੜ੍ਹੀ ਥੋੜ੍ਹੀ ਚੀਜ਼ ਤੋਂ ਉਸ ਨੂੰ ਸਟਾਰਟ ਕਰਿਆ ਕਰੋ। ਜਿਹੜੀ ਚੀਜ਼ ਨੂੰ ਆਪਸ ਵਿੱਚ ਰਲਾ ਕੇ ਖਾਣ ਨੂੰ ਕਿਹਾ ਜਾਂਦਾ ਉਹੀ ਖਾਣੀ ਆ। ਜੇ ਤੁਹਾਨੂੰ ਕਨਫਿਊਜ਼ਨ ਆ ਕੋਈ ਤੇ ਫਿਰ ਤੁਸੀਂ ਰਹਿਣ ਦਿਓ। ਜੇ ਪੱਕਾ ਹੀ ਪਤਾ ਪਿਆ ਚੀਜ਼ ਰਲਾਉਣੀ ਆ, ਹੋਰ ਉਲਟ ਪੁਲਟ ਨਹੀਂ ਰਲਾਉਣੀਆਂ। ਇਹਨਾਂ ਦੇ ਨਾਲ ਜਦੋਂ ਤੁਸੀਂ ਖਾਂਦੇ ਆ ਚੀਜ਼ਾਂ, ਪਹਿਲੀ ਵਾਰ ਤੁਸੀਂ ਇਸ ਪ੍ਰੋਗਰਾਮ ਨੂੰ ਸੁਣਦੇ ਆ ਜਾਂ ਤੁਸੀਂ ਹਜੇ ਸ਼ੁਰੂ ਹੀ ਕੀਤਾ ਹੈ ਇਹਨਾਂ ਕੰਮਾਂ ਨੂੰ, ਅਤੇ ਤੁਹਾਨੂੰ ਥੋੜ੍ਹਾ ਟਾਈਮ ਲੱਗੂਗਾ ਪਰ ਰਿਜ਼ਲਟ ਤੁਹਾਨੂੰ ਜ਼ਰੂਰ ਆਊਗਾ। ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ, ਪਰ ਬਾਏ ਗਰਮੀ ਤੁਹਾਨੂੰ ਜ਼ਰੂਰ ਆਊਗੀ ਜੇ ਤੁਹਾਡੀ ਬੋਡੀ ਉਸ ਤਰ੍ਹਾਂ ਦੀ ਆ। ਬੋਡੀ ਆਪੋ ਆਪਣੀ ਆ, ਅਤੇ ਜੇ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਆ ਤਾਂ ਉਸ ਚੀਜ਼ ਨੂੰ ਤੁਸੀਂ ਨਹੀਂ ਲੈਣਾ। ਉਹ ਆਪਣੀ ਸਰੀਰ ਹੈ ਜਿਹੜਾ ਉਸ ਨੂੰ ਦੇਖ ਕੇ ਸਾਰਾ ਕੁਛ ਲੈਣਾ। ਅਤੇ ਚੱਲਾਂਗੇ ਅਸੀਂ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਬਿਕਰਸਵੇਲ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਅਹਾਇਓ, ਸੰਤ ਸਿੰਘ ਤੇ ਦੇਬਾ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਗਰਮੀਤ ਸਿੰਘ ਚੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਠ ਸਲਮਾ, ਗੁਰਚਰਨ ਸਿੰਘ ਬਿਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੰਟਿਕਾ, ਬਹਾਦਰ ਸਿੰਘ ਜੀ ਉਹਨਾਂ ਦਾ ਫੋਨ ਨੰਬਰ 5594920513। ਇਹਨਾਂ ਤੋਂ ਤੁਸੀਂ ਆਯੁਰਵੈਦਿਕ ਤੇ ਹੋਮੋਪੈਥੀ ਦੀ ਇਨਫੋਰਮੇਸ਼ਨ ਲੈ ਸਕਦੇ ਆ। ਬਹੁਤ ਆਪ ਸਭ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਹੁਣ ਚੱਲਾਂਗੇ ਅਸੀਂ ਤੁਹਾਡੀਆਂ ਕਾਲਸ ਵੱਲ। ਵਾਰੀ ਤੁਹਾਡੀਆਂ ਕਾਲਸ ਲੈਂਦੇ ਹਾਂ ਅਤੇ ਤੁਸੀਂ ਕਾਲ ਵੀ ਕਰ ਸਕਦੇ ਹੋ 4082725200। ਸਾਡੇ ਨਾਲ ਜੁੜੇ ਹੋਏ ਨੇ ਮਹਿੰਦਰ ਕੌਰ ਜੀ। ਮਹਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਹੈ, ਮੇਰੀ ਨਾ ਫਰੈਂਡ ਹੈ ਇੱਕ, ਦਿਨ ਵਿਚਾਰੀ ਬਹੁਤ ਤੰਗ ਹੈ, ਕਹਿੰਦੀ ਵੀ ਮੇਰੇ ਹੱਥ ਆਉਂਦੇ ਨੇ, ਨਾਲੇ ਮੈਨੂੰ ਇੱਕ ਹੱਥ ਨੂੰ ਦਰਦ ਹੁੰਦੀ ਹੈ ਅਤੇ ਡਾਕਟਰ ਦੇ ਗਈ ਅਤੇ ਕਹਿੰਦੀ ਡਾਕਟਰ ਨੇ ਦੱਸਿਆ ਵੀ ਜੈਂਟੀ ਹੈ ਅਤੇ ਜੈਂਟੀ ਬਾਰੇ ਕੁਛ ਪੁੱਛਣਾ ਜੇ ਚੱਲਿਆ ਹੀ ਮੇਰਾ ਖਿਆਲ ਨਾਲ, ਅਤੇ ਉਹ ਕਹਿੰਦੇ ਮੈਨੂੰ ਪੁੱਛ ਕੇ ਦੱਸੋ, ਮੈਂ ਬੜੀ ਪਰੇਸ਼ਾਨ ਬੜੀ। ਠੀਕ ਹੈ ਜੀ। ਅਗਲੇ ਕਾਲਰ ਨੇ ਮਹਿੰਦਰ ਕੌਰ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਜੀ ਮੇਰੀ ਪਿੰਜਣੀ 'ਚ ਡਾਕਟਰ ਨੂੰ ਦਿਖਾ ਲਿਆ, ਉਹਨੇ ਕਰੀ ਸੀ ਸਕੈਨ ਵੀ, ਤੇ ਉਹ ਕਹਿੰਦੀ ਵੀ ਤੇਰੇ ਚਰਬੀ ਜੰਮੀ ਹੋਈ ਆ, ਕਲੌਟ, ਵੀ ਆਪਰੇਸ਼ਨ ਕਰਨਾ ਪਊਗਾ ਪਿੰਜਣੀ ਦੇ ਵਿੱਚ, ਵੀ ਉਹਦਾ ਕੋਈ ਇਲਾਜ ਹੈਗਾ? ਠੀਕ, ਕਲੌਟ ਆ, ਠੀਕ ਹੈ। ਹਾਂ, ਉਹ ਕਹਿੰਦੀ ਚਰਬੀ ਜੰਮੀ ਹੋਈ ਦੱਸਿਆ ਉਹਨੇ, ਕਹਿੰਦੀ ਆਪਰੇਸ਼ਨ ਕਰਾ ਲਓ। ਮੈਂ ਕਿਹਾ ਆਪਰੇਸ਼ਨ ਕਾਹਦਾ ਕਰਾ ਲਈਏ, ਚਰਬੀ ਦਾ ਹੀ ਜੰਮੀ ਹੋਈ ਆ, ਕਹਿੰਦੀ ਕਲੌਟ ਹੀ ਮੰਨ ਫਿਰ ਜਾਂ ਚਰਬੀ ਦੱਸੀ ਆ ਉਹਨਾਂ ਨੇ ਤਾਂ ਜੰਮੀ ਹੋਈ। ਕੋਈ ਨਹੀਂ, ਆਪਾਂ ਪੁੱਛਦੇ, ਜੇ ਕੋਈ ਹੋਇਆ ਤਾਂ ਕੋਈ ਜ਼ਰੂਰ ਦੱਸੋ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਦਲਵੀਰ ਸਿੰਘ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰੇ 2-3 ਕੁਐਸਚਨ ਹੈ ਜੀ। ਮੇਰਾ ਪਹਿਲਾ ਕੁਐਸਚਨ ਹੈ ਜੀ, ਆਪਣੇ ਨਰਵਸ ਸਿਸਟਮ ਵੀਕ ਬਹੁਤ ਆ ਜੀ, ਡਿਪਰੈਸ਼ਨ 'ਚ ਵੀ ਹੈਗਾ ਜੀ ਮੇਰਾ ਬ੍ਰਦਰ। ਹਾਂ, ਤੇ ਇਹਦੇ ਬਾਰੇ ਕੋਈ ਹੋਏ ਤਾਂ ਜ਼ਰੂਰ ਦੱਸਿਓ। ਜਾਣੀ ਬਹੁਤ ਹੀ ਜ਼ਿਆਦਾ ਆ ਨਰਵਸ ਸਿਸਟਮ, ਜਾਣੀ ਵੀਕਨੈਸ। ਤੇ ਇੱਕ ਮੇਰਾ ਕੁਐਸਚਨ ਹੈ ਜੀ, ਇੱਕ ਲੇਡੀਜ਼ ਆ ਜੀ, ਸਾਹ ਬੜਾ ਚੜ੍ਹਦਾ ਜੀ। ਅੱਛਾ ਜੀ। ਕਿਤੇ ਫੇਫੜਿਆਂ ਦੀ ਨਾ ਪ੍ਰੋਬਲਮ ਹੋਵੇ ਇੱਦਾਂ ਕੁਛ। ਉਹ ਤਾਂ ਮੈਂ ਦੰਦਾਂ ਵਾਂ ਜਿਹੜਾ ਤੁਸੀਂ ਦੱਸਿਆ ਸੀ, ਹਲਦੀ, ਸੁੰਡ ਤੇ 2 ਚੀਜ਼ਾਂ ਹੋਰ ਨੇ ਜੀ, ਤੇ ਆਪਣੇ ਕਾਲੀ ਮਿਰਚ, ਤੇ ਉਹ ਦੇਣ ਨਾਲ ਜੀ ਥੋੜ੍ਹੀ ਗਰਮੀ ਨਾਲ ਹੁਣ ਇਹਨਾਂ ਨੂੰ ਮੇਰੇ ਖਿਆਲ ਆ ਵੀ ਲੈਟਰਿਨ 'ਚ ਖੂਨ ਆਉਣ ਲੱਗ ਗਿਆ ਜੀ। ਫਿਰ ਉਹ ਸਾਰੀਆਂ ਚੀਜ਼ਾਂ ਇੱਦਾਂ ਲਗਾਤਾਰ ਨਹੀਂ ਨਾ ਚਾਹੀਦੀਆਂ, ਛੱਡ ਲਈਦੇ ਹੁੰਦੇ ਤਾਂ ਨਹੀਂ। ਹਾਂ, ਛੱਡ ਦਿੱਤੀਆਂ ਤਾਂ ਜੀ 5-6 ਕਿਤੇ ਨੇ ਬਸ ਹਫ਼ਤਾ ਕੇ। ਠੀਕ ਆ, ਹਫ਼ਤੇ ਦੇ ਵਿੱਚ ਏਦਾਂ ਹੋ ਗਿਆ ਜੀ। ਜੇ ਕੋਈ ਹੋਇਆ ਤਾਂ ਹਾਂਜੀ, ਉਹਨਾਂ ਦਾ ਸਰੀਰ ਗਰਮੀ ਖੋਰਾ ਆ ਤੇ ਚੀਜ਼ਾਂ ਨੂੰ ਉਹਨਾਂ ਨੂੰ ਬੰਦ ਕਰ ਲਓ। ਤੇ ਦੂਸਰਾ, ਤੁਸੀਂ ਉਹਨਾਂ ਨੂੰ ਕੱਚੀ ਲੱਸੀ ਵਗੈਰਾ ਦਿਓ, ਦੂਜੀ ਲੱਸੀ ਦਿਓ, ਕਿਉਂਕਿ ਉਹਨਾਂ ਦਾ ਅੰਦਰੋਂ ਠੰਡਾ ਹੋਵੇ। ਬੈਲੈਂਸ ਕਰਿਆ ਕਰੋ। ਬਾਕੀ ਆਪਾਂ ਜੇ ਕਿਸੇ ਨੂੰ ਜੋ ਉੱਚੇ ਇਲਾਜ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਹਰਵਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਬਹੁਤ ਸੋਹਣਾ ਪ੍ਰੋਗਰਾਮ ਤੁਸੀਂ ਦੇ ਰਹੇ। ਮੈਂ ਕਿਸੇ ਨੇ ਪੁੱਛਿਆ ਸੀਗਾ ਵੀ ਕਬਜ਼ ਹੋ ਰਹੀ ਆ, ਕਿਸੇ ਵੀਰ ਜੀ ਨੇ, ਤੇ ਉਹਨਾਂ ਨੇ ਨਾਲ ਭਾਰ ਘਟਣਾ ਵੀ, ਸਭ ਭਾਰ ਜ਼ਿਆਦਾ ਘਟ ਗਿਆ, ਉਹਨੇ ਦੱਸਿਆ ਜੀ। ਤੇ ਕਬਜ਼ ਦੀ ਤਾਂ ਜਿਹੜੀ
ਮੈਂ ਆਪ ਮਰਜੂਜ ਕਰਦੀ ਹਾਂ, ਮੈਨੂੰ ਹੋਰ ਕਿਸੇ ਚੀਜ਼ ਨਾਲ ਕਦੇ ਨਹੀਂ ਫਰਕ ਪੈਂਦਾ। ਉਹਨਾਂ ਨੇ ਵੀ ਦੱਸਿਆ ਵੈਸੇ ਉਹ ਜਿਹੜੇ ਵੀਰ ਜੀ ਨੇ ਗੱਲ ਕੀਤੀ ਸੀ ਤੇ ਜਿਹੜਾ ਈਸਬਗੋਲ ਹੁੰਦਾ ਨਾ, 7 ਈਸਬਗੋਲ, ਉਹ ਰਾਤ ਨੂੰ ਦੁੱਧ ਗਰਮ ਕਰ ਲੈਣਾ, ਉਬਾਲ ਲੈਣਾ ਤੇ ਪਹਿਲਾਂ ਯਾਨੀ ਕਿ 2 ਚਮਚੇ 1 ਚਮਚਾ ਨਾ ਜ਼ਿਆਦਾ ਹੀ ਪਾ ਲੈਣਾ, ਉਹ ਥੋੜੇ 2 ਚਮਚੇ ਪਾ ਲੈਣ। ਠੀਕ ਹੈ। 7 ਈਸਬਗੋਲ ਦੇ ਪਾ ਕੇ ਤਾਂ ਵਿੱਚੋਂ ਦੁੱਧ ਪਾ ਕੇ ਉਹਨੂੰ ਘੋਲਣਾ, ਜਰਾ ਕੁ ਪਿਆ ਰਹਿਣ ਮਾੜਾ, ਜਿਹੜਾ ਫੁੱਲ ਜਾਵੇ ਉਹ। ਫਿਰ ਉਹਨੂੰ ਖਾ ਕੇ ਮਗਰੋਂ ਬਾਕੀ ਦੁੱਧ ਪੀ ਲੈਣ। ਠੀਕ ਹੈ। ਜੇ ਇੱਕ ਦਿਨ ਨਾਲ ਫਰਕ ਕੀਤਾ ਦੂਜੇ ਨੂੰ ਜ਼ਰੂਰ ਫਰਕ ਕਰੂਗਾ। ਮਤਲਬ ਇਹ ਕਾਫੀ ਫਰਕ ਕਰਦਾ ਮੈਨੂੰ, ਹੋਰ ਕੋਈ ਚੀਜ਼ ਨਾਲ ਨਹੀਂ ਕਿਸੇ ਨੂੰ, ਮੈਨੂੰ ਇੰਨਾ ਹੀ ਫਰਕ ਪੈਂਦਾ ਹੈ। ਠੀਕ ਹੈ। ਤੇ ਇੱਕ ਜਿਹੜਾ ਉਹਨੇ ਇਸ ਦਾ ਦੱਸਿਆ ਆਪਣਾ, ਉਹ ਖਾਂਦੇ ਆ ਚੀਆ ਚੀਜ਼ ਜਿਹੜੇ ਹੈਗੇ ਆ, ਉਹ ਤਾਂ ਜਦੋਂ ਉਹਦਾ ਕੋਈ ਇੰਨਾ ਕੋਈ ਰਿਲੇਟਡ ਨਹੀਂ ਹੈ, ਉਹ ਖਾਂਦੇ ਰਹਿਣ, ਬਹੁਤ ਉਹ ਵੀ ਚੰਗੇ ਆ ਖਾਣੇ। ਰਾਤ ਨੂੰ ਦਹੀਂ 'ਚ ਪਾ ਕੇ ਵੀ ਖਾ ਸਕਦੇ ਆ, ਓਟਮੀਲ 'ਚ ਪਾ ਕੇ ਵੀ ਖਾ, ਜਿੱਦਾਂ ਮਰਜ਼ੀ ਉਹ ਖਾ ਸਕਦੇ ਆ ਉਹ ਨਾ ਜੇ ਚੀਜ਼। ਇੱਕ ਹੋਰ ਕਿਸੇ ਨੂੰ ਪੁੱਛਿਆ ਸੀਗਾ ਵੀ ਮੂੰਹ ਵਿੱਚ ਛਾਲੇ ਜਾਂ ਪੱਕਾ ਹੈ ਬਹੁਤ ਆ, ਇਹਦਾ ਅੱਗੇ ਕਾਫੀ ਦੇਰ ਪਹਿਲਾਂ ਕਿਸੇ ਨੇ ਦੱਸਿਆ ਸੀ ਵੀ ਜੀਰਾ ਉਬਾਲ ਕੇ ਉਸ ਪਾਣੀ ਨਾਲ ਕਰੋਲੀਆਂ ਕਰਨ ਜੀ, ਤੇ ਇਹ ਦੇਖ ਕਰ ਲੱਗੇ ਦੇਖ ਲੈਣ ਤੇ ਇੱਕ ਮਾਈਟ ਵੀ ਦੀ ਕੰਪਲੈਕਸ ਦੀ ਲੋੜ ਹੋਵੇ, ਕਹਿੰਦੇ ਹੁੰਦੇ ਆ, ਸੁਣਿਆ ਵੀ ਇਹਨਾਂ ਘਾਟ ਕਰਕੇ ਵੀ ਇੱਦਾਂ ਮੂੰਹ ਜ਼ਿਆਦਾ ਪੱਕਦਾ ਰਹਿੰਦਾ ਹੈ। ਠੀਕ ਹੈ। ਹਾਂਜੀ, ਥੈਂਕ ਯੂ ਜੀ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਬਾਕੀ ਦੇਖੋ ਜੀ, ਸਰੀਰ ਆਪੋ ਆਪਣਾ, ਕਿਸੇ ਨੂੰ ਕਿਸੇ ਚੀਜ਼ ਤੋਂ ਆਰਾਮ ਆਉਂਦਾ, ਕਿਸੇ ਨੂੰ ਕਿਸੇ ਚੀਜ਼ ਤੋਂ ਫਰਕ ਪੈਂਦਾ ਆ। ਜਿਹੜੇ ਚੀਆ ਸੀਡ ਆ, ਇਹ ਕਬਜ਼ ਲਈ ਬਹੁਤ ਠੀਕ ਆ। ਠੀਕ ਹੈ, ਤੁਸੀਂ ਉਹਨੂੰ ਨਾ ਵੀ ਯੂਜ਼ ਕੀਤਾ ਹੋਊਗਾ, ਪਰ ਬਹੁਤ ਸਾਰੇ ਲੋਕਾਂ ਦੀਆਂ ਕਾਲਸ ਆਈਆਂ, ਉਹਨਾਂ ਨੇ ਕੀਤਾ ਹੋਇਆ। ਮਨਜੀਤ ਕੌਰ। ਹਾਂਜੀ ਬਲਵਿੰਦਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਲਵਿੰਦਰ ਜੀ, ਮੇਰਾ ਕੁਐਸਚਨ ਇਹ ਆ, ਮੈਨੂੰ ਆਰਥਰਾਈਟਿਸ ਤਾਂ ਹੈ ਹੀ, ਬਾਕੀ ਮੇਰਾ ਲੈਫਟ ਸਾਈਡ ਸ਼ੋਲਡਰ ਜਿਹੜਾ ਬਹੁਤ ਪੇਨ ਕਰਦਾ ਆ। ਮੈਂ ਡਾਕਟਰ ਦੇ ਐਕਸਰੇ ਕਰਾਏ, ਉਹਨੇ ਮੈਨੂੰ ਕਿਹਾ ਇੱਕ ਤਾਂ ਮੋਢਾ ਫਰੀਜ ਜ਼ਿਆਦਾ ਹੋਇਆ ਆ, ਇੱਕ ਇਹਦੇ ਅੰਦਰੋਂ ਟਿਸ਼ੂ ਫਟੇ ਆ, ਇਹਦੀ ਕੰਪਿਊਟਰ ਦੇ ਨਾਲ ਕੈਮਰਾ ਪਾ ਕੇ ਸਰਜਰੀ ਕਰਨੀ ਆ। ਅੱਛਾ। ਹਾਂ, ਮੈਂ ਇਸ ਬਾਰੇ ਪੁੱਛਣਾ ਚਾਹੁੰਦੀ, ਕੋਈ ਦੇਸੀ ਇਲਾਜ ਜੇ ਹੋਵੇ, ਮੈਂ ਸਰਜਰੀ ਤੋਂ ਬਹੁਤ ਚੱਲਦੀ ਆ। ਕੋਈ ਨਹੀਂ, ਇਲਾਜ ਕਰ ਲਓ, ਜੇ ਨਾ ਹੀ ਹੋਇਆ ਸਰਜਰੀ ਤਾਂ ਕਿਤੇ ਨਹੀਂ ਗਈ, ਉਹ ਤਾਂ ਪਾੜਨਾ ਹੀ ਆ। ਹਾਂ, ਮੈਨੂੰ ਜੇ ਕੋਈ ਦੇਸੀ ਇਲਾਜ ਦਾ ਪਤਾ ਲੱਗ ਜਾਵੇ ਤੇ ਮੈਂ ਪਹਿਲਾਂ ਉਹ ਯੂਜ਼ ਕਰਨਾ ਚਾਹੁੰਦੀ ਆ। ਠੀਕ ਹੈ ਜੀ। ਹਾਂ, ਉਹਨੇ ਕਿਹਾ ਵੀ ਫਰੀਜ ਹੋਇਆ ਆ ਤੇ ਅੰਦਰੋਂ ਇਹਦੇ ਟਿਸ਼ੂ ਫਟੇ ਆ। ਠੀਕ ਹੈ ਜੀ। ਹੈ, ਓਕੇ ਬਲਵਿੰਦਰ ਜੀ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਬਲਵਿੰਦਰ ਕੌਰ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਮੈਂ ਇੱਕ ਤਾਂ ਪਹਿਲਾਂ ਦੱਸਣਾ ਸੀਗਾ, ਰਾਣੀ ਭੈਣ ਜੀ ਨੇ ਵੀ ਪੁੱਛਿਆ, ਕਿਸੇ ਨੇ ਹੋਰ ਵੀ ਪੁੱਛਿਆ ਸੀ ਅੱਗੇ ਪਹਿਲਾਂ, ਤੇ ਉਹ ਪਿਸ਼ਾਬ ਲਈ ਜਿਹੜੀ ਇਮਲੀ ਹੁੰਦੀ ਆ, ਉਹ ਮੱਕੀ ਦੇ ਦਾਣੇ ਜਿੰਨੀ, ਜਿਹੜੀ ਗੁੱਦਾ ਹੋਵੇ ਤਾਂ ਜਾਨੀ ਮੱਕੀ ਦੇ ਦਾਣੇ ਜਿੰਨੀ ਲੈ ਲਓ। ਜੇ ਹੁਣ ਤੁਹਾਡੇ ਕੋਲ ਵੀ ਦੁੱਧ ਸਨੇ ਬੀਜ ਦੇ ਆ, ਉਹ 1 ਬੀਜ ਦੀ ਲੈ ਲਓ ਤੇ ਪਾਣੀ ਦਾ 1 ਕੱਪ ਉਬਾਲ ਲਓ ਤੇ ਉਹਦੇ ਵਿੱਚ 1 ਕੱਪ ਪਾਣੀ ਦੇ ਵਿੱਚ ਉਬਾਲ ਕੇ ਤੇ ਉਹਦੇ ਵਿੱਚ ਸ਼ਹਿਦ ਪਾ ਲਓ ਬਾਅਦ 'ਚ ਉਬਾਲ ਕੇ ਜਦੋਂ ਪਾਣੀ, ਤੇ ਉਹ ਚਾਹ ਵਾਂਗੂ ਉਬਾਲਣੀ ਹੈ ਤੇ ਚਾਹ ਵਾਂਗੂ ਹੀ ਮਤਲਬ ਪੀਣੀ। ਅੱਗੇ ਕਿਸੇ ਨੇ ਕਿਹਾ ਸੀ ਵੀ ਉਹ ਇਮਲੀ ਦੀ ਚਾਹ ਨਹੀਂ ਬਣਾਉਣੀ। ਚਾਹ ਦਾ ਮਤਲਬ ਇਹ ਨਹੀਂ ਹੈ ਵੀ ਉਹਦੇ 'ਚ ਪੱਤੀ ਪਾ ਦੇਣੀ ਆ, ਚਾਹ ਦਾ ਮਤਲਬ ਇਹ ਆ ਵੀ ਚਾਹ ਵਾਂਗੂ ਉਬਾਲਣੀ ਤੇ ਚਾਹ ਵਾਂਗੂ ਹੀ ਪੀਣੀ ਆ, ਉਬਾਲ ਕੇ ਕੋਸੀ ਕੋਸੀ ਪੀਣੀ ਆ। ਹਾਂ, ਵੀ ਜਾਨੀ ਜਦੋਂ ਥੋੜੀ ਜਿਹੀ ਪੀਣ ਜੋਗੀ ਹੋ ਗਈ ਉਦੋਂ ਸ਼ਹਿਦ ਪਾ ਲਓ ਤੇ ਜਿਹੜੇ ਨੇ ਜੇ ਲੱਗਦਾ ਵੀ ਸ਼ਾਇਦ ਗਰਮੀ ਕਰਦਾ, ਜੇ ਨਹੀਂ ਸ਼ੂਗਰ ਤਾਂ ਮਿਸਰੀ ਵੀ ਪਾ ਸਕਦੇ ਆ। ਤੇ ਜਾਂ ਜੇ ਸ਼ੂਗਰ ਹੈਗੀ ਆ ਤਾਂ ਨਹੀਂ, ਉਹ ਗਰਮੀ ਆ, ਸ਼ਹਿਦ ਪਾਉਣਾ ਨਹੀਂ ਮੰਗਦੇ, ਤੇ ਚੁੰਡੀ 1 ਪਿੰਕ ਸਾਲਟ ਦੀ ਪਾ ਸਕਦੇ ਆ। ਠੀਕ ਹੈ। ਹਾਂਜੀ, ਤੇ ਬਾਕੀ ਕਮੋਹ ਦਾ ਅਰਕ, ਉਹ ਇੰਡੀਆ ਹੈਗੇ ਆ ਤੇ ਜਿਹੜੇ ਰਾਣੀ ਭੈਣ ਜੀ ਉਹਨਾਂ ਦੇ ਰਿਸ਼ਤੇਦਾਰ ਆ, ਉਹ ਕਮੋਹ ਦਾ ਅਰਕ ਲੈ ਲੈਣ, ਉਹ 2 ਚਮਚੇ ਸਵੇਰੇ ਪੀ ਲਿਆ ਕਰਨ, ਜਾਂ 1 ਚਮਚਾ ਸਵੇਰੇ ਪੀ ਲੈਣ, 1 ਸ਼ਾਮ ਨੂੰ ਪੀ ਲੈਣ ਰੋਟੀ ਖਾਣ ਤੋਂ ਬਾਅਦ। ਹਾਂਜੀ, ਤੁਸੀਂ ਭਗੋਲਿਆਂ ਦਾ ਕਹਿੰਦੇ ਆ ਨਾ? ਹਾਂਜੀ, ਭਮੋਲੇ। ਮੈਂ ਫਿਰ ਮਕੋ ਕਹਿੰਦੇ ਉਹਨੂੰ। ਹਾਂਜੀ, ਹਾਂ, ਹੈ ਤਾਂ ਐਕਚੁਅਲੀ ਉਹ ਭਮੋਲਿਆਂ ਦਾ ਹੀ ਆ, ਉਹ ਜਿਹੜੇ ਫਰੂਟ ਹੁੰਦੇ ਨਾ, ਉਹ ਲੱਗਿਆ ਅੱਜ ਕੱਲ ਲੱਗਾ ਬਹੁਤ। ਹਾਂਜੀ ਹਾਂਜੀ, ਉਹਨਾਂ ਦਾ ਹੀ ਅਰਕ ਆ ਉਹ। ਤੇ ਇੱਕ ਜਿਹਨਾਂ ਦੀ ਆਹ ਧੜਕਣ ਵੱਧਦੀ ਹੈ, ਇੱਥੇ ਪੰਜਾਬੀ ਰੇਡੀਓ ਤੇ ਦੱਸਿਆ ਸੀ 5-7 ਦਾਣੇ ਸੌਗੀ ਦੇ, ਜਿਹੜਾ ਨਾਰੀਅਲ ਦਾ ਪਾਣੀ ਹੁੰਦਾ, ਕੋਕੋਨਟ ਵਾਟਰ, ਗੁਲਾਬ ਜਲ ਕਹਿ ਲਓ, ਜਾਨੀ ਕੋਕੋਨਟ ਵਾਟਰ ਨਹੀਂ, ਚਲੋ ਜੇ ਕੋਕੋਨਟ ਵਾਟਰ ਨਹੀਂ ਵੀ ਗੁਲਾਬ ਜਲ ਮਿਲਦਾ ਤਾਂ ਕੋਕੋਨਟ ਵਾਟਰ 'ਚ ਵੀ ਪਾ ਸਕਦੇ ਆ ਉਹ, ਜਾਣੀ ਦੀ ਜਿਹੜੇ ਇਹਦੇ ਹੁੰਦੇ ਆ ਸੌਗੀ ਦੇ ਦਾਣੇ, ਉਹ 5-7 ਭਿਉਂ ਦੇਣ ਤੇ ਰਾਤ ਨੂੰ ਭਿਉਂ ਦੇਣ, ਸਵੇਰੇ ਸਾਰੇ ਖਾ ਲਿਆ ਕਰਨ। ਉਹਦੇ ਨਾਲ ਉਹਨਾਂ ਦੀ ਧੜਕਣ ਆ ਜਿਹੜੀ ਉਹ ਸਹੀ ਹੋ ਜੂ। ਬਾਕੀ ਜਿਹਨਾਂ ਦਾ ਮੂੰਹ ਪੱਕਦਾ, ਉਹ ਜਿਹੜੀ ਕੱਚਾ ਨਾਰੀਅਲ ਆ ਜਿਹੜਾ ਹੁੰਦਾ, ਇਹਦੀ ਇਹ ਲਿਆ ਕੇ ਇਹਦੀ ਗਿਰੀ ਥੋੜ੍ਹੀ ਜਿਹੀ ਕੱਢ ਕੇ, ਵੀ ਮਤਲਬ ਸਮਝੋ 1 ਇੰਚ
ਇੰਨਾ ਹੀ ਖਾ ਲੈਣ ਉਹ, ਤੇ ਇਹਦੇ ਨਾਲ ਜਾਂ ਨਾਰੀਅਲ ਦਾ ਪਾਣੀ ਪੀ ਲੈਣ, ਇਹਦੇ ਨਾਲ ਉਹਨਾਂ ਦਾ ਜਿਹੜਾ ਮੂੰਹ ਹੋਊਗਾ ਉਹ ਪਕਣੋਂ ਹਟ ਜਾਂਦਾ, ਗਰਮੀ ਨਾਲ ਹੀ ਪੱਕਦਾ। ਤੇ ਅੱਗੇ ਪਿਛਲੇ ਹਫ਼ਤੇ ਕਿਸੇ ਨੇ ਪੁੱਛਿਆ ਸੀ, ਮੈਂ ਕੰਮ ਤੇ ਸੀ, ਮੈਂ ਤਾਂ ਨਹੀਂ ਕਾਲ ਕਰ ਸਕੀ, ਤੇ ਉਹ ਪੁੱਛਿਆ ਸੀ ਦੰਦਾਂ ਦਾ। ਮੇਰੇ ਨਾਲ ਆਪ 2 ਹਫ਼ਤੇ ਪਹਿਲਾਂ ਹੀ ਹੋਇਆ ਦੰਦਾਂ ਦਾ, ਤਾਂ ਉਹ ਦੰਦਾਂ ਦਾ ਵੀ ਐਂਟੀਬਾਇਓਟਿਕ ਪੁੱਛਿਆ ਸੀ। ਐਂਟੀਬਾਇਓਟਿਕ ਮੈਨੂੰ ਆਪ ਇੰਨਾ ਮੇਰੇ ਦਰਦ ਹੋਇਆ, ਮੈਂ 18 ਘੰਟਿਆਂ ਦੇ ਵਿੱਚ 3 ਪੇਨ ਕਿਲਰ ਖਾਧੇ ਔਰ 3 ਹੀ ਐਂਟੀਬਾਇਓਟਿਕ ਖਾਧੇ। ਮੋਕਸਲੀਨ ਮੇਰੇ ਕੋਲ ਇੰਡੀਆ ਦੇ ਲਿਆਂਦੇ ਪਏ ਸੀ, ਮੈਂ ਕਦੇ ਖਾਧੇ ਨਹੀਂ ਸੀਗੇ, ਪਰ ਮੈਨੂੰ ਖਾਣੇ ਪਏ ਅਚਾਨਕ। ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਕੀ ਕਰਾਂ ਕੀ ਨਹੀਂ, ਦਰਦ ਇੰਨਾ ਹੁੰਦਾ ਸੀ ਕਿਉਂਕਿ ਮੈਂ ਡੈਂਟਿਸਟ ਕੋਲ ਚਲੀ ਗਈ ਸੀ, ਉਹਨੇ ਹਿਲਾ ਕੇ ਮੇਰੇ ਉਹ ਕਦੇ ਦਰਦ ਹੋਇਆ ਹੀ ਨਹੀਂ ਸੀ, ਕਦੇ ਪਤਾ ਹੀ ਨਹੀਂ ਸੀ। ਉਹ ਮੇਰੇ ਕੈਪ ਇੱਕ ਚੜਾਇਆ ਸੀ, ਪਤਾ ਹੀ ਨਹੀਂ ਸੀ ਵੀ ਕਿੱਥੇ ਕੈਪ ਚੜਿਆ ਕੀ ਕਿੱਥੇ ਨਹੀਂ। ਉਹਨੇ ਬਸ, ਮੈਂ ਤਾਂ ਗਈ ਸੀ ਕਲੀਨ ਦੇ ਲਈ, ਉਹਨੇ ਮੇਰੇ ਉਹ ਮਸੂੜਾ ਉਹ ਦੰਦ ਜਵਾੜੇ ਨੂੰ ਹਿਲਾਇਆ ਤੇ ਉਹਦੇ ਨਾਲ ਜਿਵੇਂ ਇਨਫੈਕਸ਼ਨ ਹੋ ਗਈ ਹੁੰਦੀ ਆ, ਉਸ ਹਿਸਾਬ ਤਾਂ ਨਹੀਂ ਹੋਈ, ਦੂਜੇ ਦਿਨ ਹੋ ਗਈ ਸ਼ੁਰੂ। ਤੇ ਉਹ ਪੇਨ ਮੇਰੇ ਇੰਨੀ ਹੁੰਦੀ ਸੀ, ਮੈਨੂੰ ਕੁਛ ਔੜਿਆ ਹੀ ਨਹੀਂ। ਫਿਰ ਉਸ ਤੋਂ ਬਾਅਦ ਮੇਰੇ ਫਿਰ ਵੀ ਉਹ ਨਹੀਂ ਪੂਰਾ ਠੀਕ ਹੋਇਆ। ਫਿਰ ਮੈਨੂੰ ਪਤਾ ਸੀ ਵੀ ਉਹ ਮੈਂ ਅੱਗੇ ਵੀ ਕਰਦੀ ਹੁੰਦੀ ਹਾਂ, ਲਸਣ ਨਾ ਇਹਦੇ 'ਚ ਉਬਾਲ ਲਓ ਦੁੱਧ 'ਚ, ਤੇ ਚੁਟਕੀ, ਜਦੋਂ ਬਾਹਲੀ ਹਲਦੀ ਨਹੀਂ ਪਾਉਣੀ, ਗਰਮੀਆਂ ਹੁਣ ਥੋੜ੍ਹੀ ਜਿਹੀ ਹਲਦੀ ਪਾ ਲਈ ਸੀ ਮੈਂ, ਤੇ ਮੈਂ ਉਹ 5-4 ਦਿਨ 2 ਤੁਰੀਆਂ ਰੋਜ਼ ਪੀਂਦੀ ਸੀ। ਸਨੇ ਉਹ ਲਸਣ ਮੋਟਾ ਮੋਟਾ ਕੱਟ ਕੇ, ਸਨੇ ਦੁੱਧ, ਸਨੇ ਹਲਦੀ, ਉਹ ਪੀਤਾ ਮੈਂ 5-4 ਦਿਨ। ਫਿਰ ਮੈਂ ਪਹਿਲਾਂ 3-4 ਦਿਨ 2 ਕਾਲੀਆਂ ਪਾਉਂਦੀ ਸੀ, ਫਿਰ ਥੋੜ੍ਹੀ ਜਿਹੀ ਗਰਮੀ ਵੀ ਹੋ ਗਈ, ਗਰਮੀ ਵੀ ਜ਼ਿਆਦਾ ਸੀ, ਫਿਰ ਮੈਂ ਘੱਟ ਕਰਤੀ, ਇੱਕ ਤੁਰੀ ਕਰਤੀ। ਜਾਣੀ ਕਿ ਘੱਟੋ ਘੱਟ ਮੈਂ 5-6 ਦਿਨ ਪੀਤਾ ਉਹ ਲਸਣ ਵਾਲਾ ਦੁੱਧ, ਤੇ ਉਹਦੇ ਨਾਲ ਮੇਰਾ ਇਹ ਮਸੂੜਾ ਠੀਕ ਹੋਇਆ। ਤੇ ਜਾਂ ਮੈਂ ਆਰਨਿਕਾ, ਮੇਰੇ ਕੋਲ ਪਈ ਸੀ ਆਰਨਿਕਾ, ਮੈਂ ਜਦੋਂ ਦਰਦ ਹੁੰਦਾ ਸੀ, ਨੀਂਦ ਨਹੀਂ ਸੀ ਆਉਂਦੀ, ਉਹ ਫਿਰ ਮੈਂ ਆਰਨਿਕਾ ਵੀ ਲਈ ਆ। ਤੇ ਬਾਕੀ ਇੱਕ ਜਿਹੜਾ ਆਹ ਪੁੱਛਦੇ ਸੀ ਕਾਰਪਟ ਵਾਲੇ ਵੀ, ਇਹ ਮੇਰੀ ਫਰੈਂਡ ਨੇ ਸਰਜਰੀ ਕਰਾ ਲਈ ਆ, 2 ਹੱਥਾਂ ਦੀ ਕਰਾ ਲਈ ਆ, ਦੋਵੇਂ ਪਾਸੇ, ਉਹਦਾ ਦਰਦ ਫੇਰ ਵੀ ਨਹੀਂ ਗਿਆ। ਤੇ ਉਹ ਹਾਂਜੀ, ਤੇ ਉਹ ਜਾਂ ਤਾਂ ਇਹ ਮਕਾਨਾ ਜਿਹੜੇ ਕੌਂਚ ਦੇ ਬੀਜ ਹੁੰਦੇ ਆ, ਇਹਨੂੰ ਮਕਾਨਾ ਸੀਡ ਕਹਿੰਦੇ ਆ ਇੰਗਲਿਸ਼ ਦੇ ਵਿੱਚ, ਤੇ ਉਹ ਲੈ ਲੈਣਾ ਕੌਂਚ ਦੇ ਬੀਜ। ਤੇ ਅੱਗੇ ਬਹਾਦਰ ਸਿੰਘ ਵੀਰ ਜੀ ਹੋਣਾ ਨੇ ਤਾਂ ਚਿੱਟੀ ਮੂਸਲੀ ਵੀ ਦੱਸੀ ਸੀ ਵੀ ਉਹ ਚਿੱਟੀ ਮੂਸਲੀ ਵਿੱਚ ਐਡ ਕਰ ਲੈਣ, ਪਰ ਮੈਂ ਤਾਂ ਮੇਰੀ ਫਰੈਂਡ ਖਾਂਦੀ ਆ, ਉਹ ਤਾਂ ਕੌਂਚ ਦੇ ਬੀਜ ਇਕੱਲੇ ਹੀ ਖਾਂਦੀ ਆ, ਤੇ ਉਹਨੇ ਮੇਰੇ ਤੋਂ ਮੰਗਵਾਏ ਵੀ ਸੀਗੇ ਇੰਡੀਆ ਤੋਂ, ਹੁਣ ਉਹ ਇੱਥੋਂ ਵੀ ਮੰਗਾ ਕੇ ਖਾਂਦੀ ਆ। ਕੌਂਚ ਦੇ ਬੀਜ ਅੱਧਾ ਚਮਚੇ ਤੋਂ ਸ਼ੁਰੂ ਕਰ ਲੈਣ ਪੀਸ ਕੇ, ਤੇ ਅੱਧਾ ਚਮਚਾ ਉਹ ਲੈ ਲਿਆ ਕਰਨ। ਜੇ ਹੋਰ ਨਹੀਂ ਤਾਂ ਆ ਨਾਰੀਅਲ ਦਾ ਜਿਹੜਾ ਸੁੱਕਾ ਨਾਰੀਅਲ ਠੂਠੀ ਹੁੰਦੀ ਆ, ਇਹਦੇ ਪੀਸ ਕੱਟੇ ਕਟਾਏ ਵੀ ਮਿਲ ਜਾਂਦੇ, ਆਪ ਵੀ ਲਿਆ ਕੇ ਕੱਟ ਕੇ 2 ਪੀਸ ਥੋੜ੍ਹਾ ਜਿਹਾ, ਉਹ ਰਾਤ ਨੂੰ ਭਿਉਂ ਦੇਣ, ਸਵੇਰ ਨੂੰ, ਕਿਉਂਕਿ ਗਰਮੀ ਆ, ਰਾਤ ਨੂੰ ਭਿਉਂ ਦੇਣ, ਸਵੇਰ ਨੂੰ ਉਹ ਖਾ ਲਿਆ ਕਰਨ। ਉਹਦੇ ਨਾਲ ਜਿਹੜਾ ਆਰਥਰਾਈਟਿਸ ਆ ਉਹ ਬਹੁਤ ਠੀਕ ਹੁੰਦਾ। ਠੀਕ, ਹੈਲੋ, ਹਾਂਜੀ। ਬਾਕੀ ਜਿਨ੍ਹਾਂ ਨੂੰ ਲੈਟਰੀਨ ਲੱਗਦੀਆਂ, ਬਈ ਟੱਟੀਆਂ, ਬਈ ਸੰਗਰੈਣੀਆਂ, ਉਹ ਇਹ ਸੰਗਰੈਣੀ ਲਈ ਵੀ ਠੀਕ ਆ, ਇਹ ਬਵਾਸੀਰ ਲਈ ਵੀ ਠੀਕ ਆ। 7 ਦਿਨ ਰੋਜ਼ 1 ਨਿੰਬੂ ਪੀਣ, ਇਹਨੂੰ ਦੁੱਧ ਗਰਮ ਕਰ ਲੈਣਾ, ਫਿਰ ਉਹਨੂੰ ਜਾਣੀ ਨਿੰਬੂ ਵਿੱਚ ਨਿਚੋੜ ਦੇਣਾ, ਫਟਣ ਨਹੀਂ ਦੇਣਾ ਦੁੱਧ, ਉਦੋਂ ਹੀ ਪੀ ਲੈਣਾ। ਘੰਟਾ ਕੁਛ ਨਹੀਂ ਖਾਣਾ ਸਵੇਰੇ ਨੈਨੇ ਕਾਲਜੇ, ਘੰਟਾ ਅੱਧਾ ਪੌਣਾ ਘੰਟਾ ਤਾਂ ਜ਼ਰੂਰ ਰੱਖਣ ਨਾ ਜਾਣਦੀ ਵੀ ਗੈਪ, ਤੇ ਜੇ ਘੰਟਾ ਨਹੀਂ ਰੱਖ ਸਕਦੇ ਤਾਂ ਉਹ ਸੰਗਰੈਣੀ ਲਈ ਵੀ ਠੀਕ ਆ। ਜੇ ਕਿਸੇ ਨੂੰ ਬਵਾਸੀਰ ਆ ਤਾਂ ਉਹਦੇ ਲਈ ਵੀ ਠੀਕ ਆ। ਠੀਕ ਹੈ ਜੀ, ਹਾਂਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅਗਲੇ ਸਾਡੇ ਕਾਲਰ ਮਨਜੀਤ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਇੱਕ ਬੀਬੀ ਨੇ ਪੁੱਛਿਆ ਸੀਗਾ ਵੀ ਉਹ ਖਾਂਦੀ ਸੀ ਦੇਸੀ ਦਵਾਈਆਂ ਖਾ ਕੇ, ਪਤਾ ਨਹੀਂ ਗਰਮੀ ਹੋ ਗਈ, ਟੋਇਲਟ ਵਿੱਚ ਖੂਨ ਆਉਣ ਲੱਗ ਪਿਆ ਜੀ। ਹਾਂਜੀ, ਉਹ ਕਤੀਰਾ ਗੂੰਦ ਭੇ ਕੇ ਖਾ ਲੈਣ, ਤੇ ਇਸਬਗੋਲ ਦੀ ਫੱਕ 7 ਜਿਹੜਾ ਉਹ ਵੀ ਲੈ ਸਕਦੇ ਆ। ਕਈ ਵਾਰ ਫਿਰ ਗਰਮੀ ਹੋ ਜਾਂਦੀ ਕਿਸੇ ਚੀਜ਼ ਨਾਲ, ਤਾਂ ਉਹਦੇ ਨਾਲ ਫਰਕ ਪੈ ਜਾਣਾ, ਤਾਂ ਇਹ ਲੈ ਕੇ ਦੇਖਣ ਚੀਜ਼ਾਂ। ਬਾਕੀ ਇੱਕ ਬੱਚੇ ਲਈ ਪੁੱਛਦੇ ਸੀਗੇ ਵੀ ਕੁਛ ਖਾਂਦਾ ਨਹੀਂ ਹੈਗਾ, ਵੀ ਉਹਨੂੰ ਟੋਇਲਟ ਦੀ ਹੁੜਕ ਹੋ ਜਾਂਦੀ, ਵੀ ਡਰਦਾ ਖਾਂਦਾ ਨਹੀਂ। ਹੈਲੋ ਜੀ ਜੀ, ਹਾਂਜੀ, ਮੈਂ ਕਿਹਾ ਪਤਾ ਨਹੀਂ ਫੋਨ ਕਈ ਵਾਰ ਘੱਟ ਹੀ ਹੋ ਜਾਂਦਾ। ਭੈਣ ਜੀ, ਉਹਦੇ ਲਈ ਜਿੱਦਾਂ ਨਿੰਬੂ ਲੈ ਲੈਣਾ, ਇੱਕ ਨਿੰਬੂ ਨੂੰ 4 ਫਾੜੀਆਂ ਕਰਕੇ ਕਾਲਾ ਲੂਣ ਲਾਉਣਾ, ਇੱਕ ਦੇ ਵਿੱਚ ਹਿੰਗ ਲਾਉਣੀ ਆ, ਜੀਰਾ ਲਾ ਕੇ, ਤਾਂ ਉਹ ਬੱਚੇ ਨੂੰ ਜਿੱਦਾਂ ਚਟਾਉਣਾ ਆ ਥੋੜ੍ਹਾ ਥੋੜ੍ਹਾ ਕਰਕੇ। ਬੱਚੇ ਨੂੰ ਜਿੱਦਾਂ ਹਜ਼ਮੀ ਹੋ ਜਾਂਦੀ ਹੈ, ਜਿੱਦਾਂ ਕਹਿ ਦਿੰਦੇ ਪਚ, ਵੀ ਉਹਨੂੰ ਕੁਛ ਪਚਦਾ ਨਹੀਂ ਜਾਂ ਖਾਂਦਾ ਤਾਂ ਉਹਨੂੰ ਟੋਇਲਟ ਆ ਜਾਂਦੀ ਹੈ ਨਾ। ਇਹ ਪੇਟ ਦੀ ਜਿਹੜੀ ਅਗਨੀ, ਉਹ ਗਰਮੀ ਹੁੰਦੀ, ਉਹ ਬੰਦ ਹੋ ਜਾਂਦੇ ਰੋਮ ਜਿੱਦਾਂ ਨਾ, ਉਹਦੇ ਨਾਲ ਫਿਰ ਖਾਣੇ ਨੂੰ ਜੀਅ ਨਹੀਂ ਕਰਦਾ, ਭੁੱਖ ਨਹੀਂ ਲੱਗਦੀ ਹੈਗੀ। ਹਾਂਜੀ, ਉਹਨੂੰ ਚਟਾਉਣ ਨਿੰਬੂ ਨੂੰ ਲਾ ਕੇ
ਹਿੰਗ, ਲੂਣ ਕਾਲਾ ਤੇ ਜੀਰਾ ਥੋੜ੍ਹਾ ਥੋੜ੍ਹਾ ਕਰਕੇ ਚਟਾਉਣ ਤਾਂ ਇਮਲੀ ਵੀ ਭੇ ਕੇ ਉਹਦਾ ਵੀ ਪਾਣੀ ਦੇਣ, ਵਿੱਚ ਕਾਲਾ ਲੂਣ ਪਾ ਲੈਣ, ਮਿੱਠਾ ਪਾ ਕੇ ਕੋਸਾ ਕੋਸਾ ਪਿਲਾਉਣ। ਉਹਦੇ ਨਾਲ ਭੁੱਖ ਵੀ ਲੱਗੂਗੀ, ਤਾਂ ਜੇ ਟੋਇਲਟ ਦੀ ਉਹਨੂੰ ਹੈਗੀ ਪ੍ਰੋਬਲਮ ਉਹ ਵੀ ਠੀਕ ਹੋ ਜਾਣਾ ਭੈਣ ਜੀ, ਇਹ ਮੈਂ ਦੱਸਣਾ ਸੀਗਾ। ਬਾਕੀ ਹੈਗਾ ਮੂੰਹ ਪੱਕੇ ਤੋਂ ਹੈਗਾ ਜਿੱਦਾਂ ਓਲੀਵ ਓਇਲ ਲੈ ਲੈਣਾ ਥੋੜ੍ਹਾ ਜਿਹਾ, ਅੱਧਾ ਕੁ ਚਮਚਾ, ਉਹ ਤੁਸੀਂ ਘੁੱਟ ਭਰ ਲਓ ਚਾਹੇ ਪਾਣੀ 'ਚ ਮਿਕਸ ਕਰਕੇ, ਤਾਂ ਮੂੰਹ ਬੰਦ ਕਰਕੇ ਰੱਖੋ। ਥੋੜ੍ਹੇ ਟਾਈਮ ਲਈ ਮੂੰਹ ਬੰਦ ਕਰਕੇ ਰੱਖੋ ਤਾਂ ਤੁਹਾਡੇ ਮੂੰਹ 'ਚੋਂ ਪਾਣੀ ਨਿਕਲੂਗਾ ਲਸੋੜਿਆਂ ਦਾ, ਜੋ ਵੀ ਛਾਲੇ ਆ ਕੁਛ ਵੀ ਆ, ਅਤੇ ਉਹਦੇ ਨਾਲ ਤੁਹਾਡਾ ਮੂੰਹ ਹਲਕਾ ਹੋ ਜਾਊਗਾ ਤਾਂ ਹਟ ਜਾਣਗੇ, ਠੀਕ ਹੋ ਜਾਊਗਾ। ਦੂਜਾ ਉਹਦੇ ਲਈ ਹੈਗਾ ਰਸੌਂਤ ਲੈ ਲਓ। ਦੂਜਾ ਇਲਾਜ ਇਹ ਕਰ ਲਓ, ਰਸੌਂਤ ਥੋੜ੍ਹੀ ਜਿਹੀ ਲੈ ਲਓ, ਮੱਕੀ ਦੇ ਦਾਣੇ ਕੁ ਜਿੰਨੀ ਭੇ ਕੇ ਘੋਲ ਕੇ ਉਹ ਤੁਸੀਂ ਮੂੰਹ 'ਚ ਪਾ ਕੇ ਇੱਦਾਂ ਹੀ ਬਸ ਮੂੰਹ ਬੰਦ ਕਰਕੇ ਰੱਖਣਾ ਆ, ਅਤੇ ਉਹਦੇ ਨਾਲ ਵੀ ਮੂੰਹ ਦੇ ਛਾਲੇ ਬਿਲਕੁਲ ਠੀਕ ਹੋ ਜਾਂਦੇ ਆ। ਰਸੌਂਤ ਦੇ ਨਾਲ ਜੇ ਤੁਹਾਨੂੰ ਬਵਾਸੀਰ ਦੀ ਪ੍ਰੋਬਲਮ ਆ ਤਾਂ ਉਹ ਵੀ ਠੀਕ ਹੋ ਜਾਂਦੀ ਆ, 2-4 ਦਿਨ ਲੈ ਲਓ। ਬਾਕੀ ਦੱਸਣਾ ਸੀਗਾ ਗੈਸ ਦੀ ਪ੍ਰੋਬਲਮ ਹੋ ਜਾਂਦੀ ਆ ਹਮੇਸ਼ਾ ਆਪਾਂ ਨੂੰ, ਜੇ ਆਪਾਂ ਖਾਣਾ ਖਾਣ ਲੱਗੇ ਚੌਂਕੜੀ ਮਾਰ ਕੇ ਬੈਠ ਕੇ ਖਾਣਾ ਖਾਈਏ ਤਾਂ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ। ਜਿਹਨੂੰ ਇਹ ਹੁੰਦੀ ਆ ਗੈਸ ਦੀ ਪ੍ਰੋਬਲਮ, ਉਹ ਖਾਣਾ ਖਾ ਕੇ 2-4 ਮਿੰਟ ਗੋਡੇ ਮੂੰਹਦੇ ਮਾਰ ਕੇ, ਜਿੱਦਾਂ ਕਹਿ ਦਿੰਦੇ ਬਜਰ ਆਸਰ, ਹਾਂਜੀ ਹਾਂਜੀ, ਉਹ ਕਰਕੇ ਦੇਖਣ। ਬਾਕੀ ਦਹੀਂ ਦੇ ਵਿੱਚ ਭੁੰਨਿਆ ਜੀਰਾ ਤੇ ਕਾਲਾ ਲੂਣ ਪਾ ਕੇ ਖਾਣ, ਗੈਸ ਦੀ ਪ੍ਰੋਬਲਮ ਉਹਨਾਂ ਨੂੰ ਠੀਕ ਹੋ ਜਾਣੀ ਆ। ਇਹ ਕਰਕੇ ਦੇਖਣਾ ਇਲਾਜ। ਬਾਕੀ ਜਿਹੜੀ ਹੁਣ ਮਿਹਦੇ ਦੀ ਗਰਮੀ ਹੋ ਜਾਂਦੀ ਆ, ਦਿਲ ਦੀ ਧੜਕਣ ਆ, ਉਹਦੇ ਲਈ ਜਿਹੜਾ ਆਵਲੇ ਦਾ ਮੁਰੱਬਾ ਆ, ਜੇ ਆਪਾਂ ਅਪ੍ਰੈਲ ਦੇ ਮਹੀਨੇ 'ਚ ਹਰੇਕ ਸਾਲ ਖਾ ਲਈਏ ਇਹ ਬੜਾ ਫਾਇਦੇਮੰਦ ਹੈ ਭੈਣ ਜੀ। ਮੈਂ ਇੱਕ ਬੁੱਕ ਆ ਜਿੱਦਾਂ ਦੇਸੀ ਇਲਾਜ ਵਾਲੀ, ਹਾਂਜੀ, ਉਹਦੇ ਵਿੱਚ ਉਹਨਾਂ ਨੇ ਦੱਸਿਆ ਆ ਵੀ ਅਪ੍ਰੈਲ ਦੇ ਮਹੀਨੇ 'ਚ ਜ਼ਰੂਰੀ ਆਪਾਂ ਨੂੰ ਖਾਣਾ, ਇਹ ਬਹੁਤ ਵਧੀਆ ਰਹਿੰਦਾ ਆ। ਹਾਂਜੀ ਹਾਂਜੀ, ਇਹ ਕਰਕੇ ਦੇਖਣ, ਖਾਈਏ ਤਾਂ ਆਪਾਂ ਲਾਹਾ ਲਈਏ ਭਾਈ, ਬਿਮਾਰੀਆਂ ਤੋਂ ਬਚਾਅ ਹੋਵੇ ਆਪਣਾ। ਹਾਂਜੀ, ਥੈਂਕ ਯੂ ਭੈਣ ਜੀ, ਟਾਈਮ ਦੇਣ ਦਾ। ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਤੁਹਾਡਾ, ਤੁਹਾਨੂੰ ਮਹਾਰਾਜ ਤਰੱਕੀਆਂ ਦੇਵੇ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਕੁਲਵੀਰ ਸਿੰਘ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜਦੋਂ ਆਹ ਨਾ ਨਮਨੈਸ ਹੋ ਜਾਂਦੀ ਆ ਹਰੇਕ ਹਿੱਸੇ 'ਚ ਬੋਡੀ ਦੇ, ਉਹ ਜੇ ਲੱਤ ਰੱਖ ਕੇ ਪੈਰ ਤੇ ਰਾਤ ਨੂੰ ਸੌਂ ਜਾਂਦੇ ਆ, ਉੱਦਾਂ ਹੀ ਤਾਂ ਪੈਰ ਤੇ ਮਾੜਾ ਜਿਹਾ ਰੱਖਿਆ ਹੁੰਦਾ ਤਾਂ ਪੈਰ ਸੌਂ ਜਾਂਦਾ। ਜੇ ਬਾਂਹ ਸਿਰ ਥੱਲੇ ਰੱਖ ਲੈਂਦੇ ਤਾਂ ਬਾਂਹ ਸੌਂ ਜਾਂਦੀ ਆ। ਜੇ ਹੱਥ ਥੱਲੇ ਕਿਤੇ ਆ ਜਾਂਦਾ ਆ ਉਹ ਤਾਂ ਸੌਂ ਜਾਂਦਾ। ਜਿੱਦਾਂ ਪੀਲੀਆਂ ਜਾਂਦੀਆਂ ਉੱਦਾਂ ਕੰਮ ਕਰਦਾ ਰਹਿੰਦਾ, ਐਕਟਿਵ ਰਹਿੰਦਾ ਆ। ਕਿਸੇ ਨੂੰ ਹੋਵੇ ਤਾਂ ਪਤਾ ਹੋਵੇ ਤਾਂ ਦੱਸੋ, ਤੇ ਕਾਹਦੀ ਚੀਜ਼ ਦੀ ਘਾਟ ਹੈ ਫਿਰ ਉਹ ਪੂਰੀ ਕਰੀਏ ਜੀ। ਸੌਂ ਜਾਂਦੇ ਆ, ਬਲੱਡ ਸਰਕੂਲੇਸ਼ਨ ਦੀ ਪ੍ਰੋਬਲਮ ਆ, ਆਪਾਂ ਜ਼ਰੂਰ ਪੁੱਛਦੇ ਹਾਂ। ਕੀੜੀਆਂ ਹਾਂਜੀ, ਪਰ ਕਈ ਵਾਰ ਸੌਣਾ ਹੁੰਦਾ ਏਦਾਂ ਸੌਣਾ ਪੈਂਦਾ ਵੀ ਲੱਤਾਂ ਸਿੱਧੀਆਂ ਕੱਲੀਆਂ ਰਹਿਣ, ਹੱਥ ਵੀ ਕੱਲੇ ਰਹਿਣ। ਇੱਕ ਤੇ ਮਾੜਾ ਜਿਹਾ ਵੀ ਇੱਕ ਦੂਜੇ ਦੇ ਸੀਟ ਉੱਤੇ ਰੱਖ ਹੋ ਜਾਂਦਾ ਨਾ ਤਾਂ ਫਿਰ ਉਹ ਉਹੀ ਸੌਂ ਜਾਂਦਾ। ਠੀਕ ਆ, ਹਾਂਜੀ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਗੁਰਮੀਤ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਇੱਕ ਤਾਂ ਮੇਰਾ ਮੂੰਹ ਸੁੱਜ ਜਾਂਦਾ, 4-5 ਦਿਨ ਹੋ ਗਏ ਜੇ ਸਵੇਰੇ ਸੁੱਤੀ ਪਈ ਉੱਠਦੀ ਆ। ਹਾਂਜੀ। ਇੱਕ ਮੈਨੂੰ ਖੰਘ ਬਹੁਤ ਆਉਂਦੀ, ਮੇਰਾ ਸਾਹ ਵੀ ਬਹੁਤ ਚੜ੍ਹਦਾ। ਖੰਘ ਮੈਨੂੰ ਸਵੇਰੇ ਆਉਂਦੀ ਆ, ਬਾਅਦ 'ਚ ਨਹੀਂ ਆਉਂਦੀ। ਠੀਕ ਆ। ਤੇ ਇੱਕ ਮੇਰੀ ਭੈਣ ਦੀਆਂ ਨਾ ਅੱਖਾਂ ਡਰਾਈ ਹੋਈਆਂ। ਠੀਕ ਆ। ਹਾਂਜੀ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਇਲਾਜ ਦੱਸਿਓ ਜੀ। ਠੀਕ ਆ ਜੀ, ਠੀਕ ਆ। ਐਲਰਜੀ ਹੋ ਸਕਦੀ, ਤੁਹਾਡਾ ਮੂੰਹ ਸੁੱਜਦਾ ਆ, ਜੇ ਕਿਸੇ ਨੂੰ ਇਹਦੇ ਬਾਰੇ ਵੀ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਜੀ। ਅਗਲੇ ਸਾਡੇ ਕਾਲਰ ਨੇ ਜਗਦੀਸ਼। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਹਾਂਜੀ, ਮੈਂ ਭੈਣ ਜੀ ਪਿਛਲੀ ਮੰਗਲਵਾਰ ਨੂੰ ਵੀ ਮੈਂ ਬੇਨਤੀ ਕੀਤੀ ਸੀਗੀ ਵੀ ਮੇਰਾ ਆਰਏ ਫੈਕਟਰ ਰਿਓਮੇਟਾਇਡ ਆਰਥਰਾਈਟਸ ਬਹੁਤ ਵਧਿਆ ਹੋਇਆ ਹੈ, 150। ਅੱਛਾ। ਤੇ ਹਾਂਜੀ, ਇਹਨੂੰ ਆਪਾਂ ਜਿਵੇਂ ਗਠੀਆ ਕਹਿ ਦਿੰਦੇ ਹੈਗੇ ਆ। ਤੇ ਮੇਰੀ ਸਪੈਸ਼ਲਿਸਟ ਨਾਲ ਵੀ ਅਪਾਇੰਟਮੈਂਟ ਸੀਗੀ, ਤੇ ਉਹਨੇ ਵੀ ਮੈਨੂੰ ਕਿਹਾ ਵੀ ਕਨੈਨ ਦੇਣੀ ਪੈਣੀ ਹੈ, ਵੀ ਨਹੀਂ ਤੇਰੇ ਜਿਹੜੇ ਹੱਥ ਪੈਰ ਹੈਗੇ ਆ ਉਹ ਡੀਫਾਰਮ, ਮਤਲਬ ਵਿੰਗੇ ਵਗੈਰਾ ਹੋ ਸਕਦੇ ਨੇ। ਤੇ ਫੈਮਿਲੀ ਡਾਕਟਰ ਨਾਲ ਵੀ ਗੱਲ ਹੋਈ ਮੇਰੇ, ਉੱਥੇ ਆਪਣੇ ਕੋਲ ਕੈਨੇਡਾ 'ਚ ਡਾਕਟਰ ਨੇ, ਤੇ ਉਹ ਕਹਿੰਦੇ ਬਈ ਇਹਦੇ ਬਾਰੇ ਮਤਲਬ ਬਈ ਜਿਹੜਾ ਹੈਗਾ ਵੀ ਕਨੈਨ ਦੇਣੀ ਪੈਣੀ ਹੈਗੀ ਹੈ ਤੈਨੂੰ। ਮੈਂ ਕਿਹਾ ਵੀ ਮੈਂ ਆਯੁਰਵੈਦਿਕ ਦਵਾਈ ਲੈ ਰਿਹਾ, ਵੈਸੇ ਮੈਂ ਹੋਮੋਪੈਥਿਕ ਸ਼ੁਰੂ ਕੀਤੀ ਹੋਈ ਹੈ। ਆਯੁਰਵੈਦਿਕ ਅਜੇ ਮੇਰੀ ਇੰਡੀਆ ਤੋਂ ਆਉਣੀ ਹੈ, ਕਿਉਂਕਿ 29 ਤੋਂ ਫਲਾਈਟ ਆਉਣੀਆਂ ਹੈਗੀਆਂ, ਕਿਸੇ ਕੋਲ ਆਉਣੀ ਸੀਗੀ। ਉਹਦੇ ਨਾਲ ਮੈਂ 1.5 ਸਾਲ ਠੀਕ ਰਿਹਾ ਜੀ। ਤੇ ਉਹਨਾਂ ਨੇ ਮੈਨੂੰ ਮਤਲਬ 1 ਮਹੀਨਾ ਦਿੱਤਾ ਹੈ, ਕਹਿੰਦੇ ਵੀ 1 ਮਹੀਨੇ 'ਚ ਜੇ ਤੇਰਾ ਆਰਥਰਾਈਟਸ ਠੀਕ ਹੁੰਦਾ ਹੈ ਤਾਂ ਠੀਕ ਹੈ, ਨਹੀਂ 3 ਮਹੀਨੇ ਕਨੈਨ ਖਾਣੀ ਪੈਣੀ ਹੈ। ਮੇਰੇ ਸਰੀਰ 'ਚ ਅੱਗੇ ਮਤਲਬ ਜਿਹੜੀ ਵੀ ਗਰਮ ਜੀ ਤਸੀਰ ਹੈਗੀ ਹੈ, ਨਾ ਤਾਂ ਮੇਰਾ ਓਵਰਵੇਟ ਹੈ ਜੀ। ਤੇ ਮੇਰੇ ਸਵੇਰੇ ਨਾ ਹੱਥ ਬਹੁਤ ਸੁੱਜਿਆ ਹੁੰਦਾ, ਜਿਉਂ ਦੁਪਹਿਰਾ ਹੁੰਦਾ, ਮੈਂ ਨੈੱਟ ਤੇ ਵੀ ਦੇਖਿਆ ਸੀਗਾ, ਫੇਰ ਸੋਜਿਸ਼ ਘਟ ਜਾਂਦੀ ਹੈ।
ਫਿਰ ਦਰਦ ਵੀ ਠੀਕ ਹੋ ਜਾਂਦਾ। ਸਵੇਰੇ ਤਾਂ ਬਹੁਤ ਹੀ ਬੁਰਾ ਹਾਲ ਹੁੰਦਾ, ਖਾਸ ਕਰਕੇ ਹੱਥ, ਕਿਉਂਕਿ ਉਹ ਟਰੱਕ ਤੇ ਜ਼ਿਆਦਾ ਯੂਜ਼ ਹੋਣ ਕਰਕੇ। ਤੇ ਇਹਦੇ ਬਾਰੇ ਮੈਂ ਆਪਣੇ ਕੋਲ ਜਿਹੜਾ ਹੈਗਾ ਵੀ ਵੀਰਵਾਰ ਦਾ ਪ੍ਰੋਗਰਾਮ ਵੀ ਸੁਣਿਆ ਸੀ, ਉਹਦੇ 'ਚ ਵੀ ਮੇਰਾ ਰਹਿ ਗਿਆ ਜੀ ਦੱਸਣਾ। ਜੇ ਕਿਸੇ ਕੋਲ ਹੋਵੇ ਪਲੀਜ਼ ਮੈਨੂੰ ਕੋਈ ਨੁਕਤਾ ਦੱਸੇ, ਕਿਉਂਕਿ ਇਹ ਬੜੀ ਕਰੋਨਿਕ ਡਿਜ਼ੀਜ਼ ਹੈਗੀ ਹੈ ਅਤੇ ਇਹਦਾ ਕੋਈ ਮੇਰਾ ਹੋ ਜਾਵੇ ਤਾਂ ਵਧੀਆ ਹੈ ਜੀ। ਨਹੀਂ ਤਾਂ ਮੈਂ ਜਿਹੜਾ ਹੈਗਾ ਵੀ ਫਿਰ ਸਟੀਰੋਇਡ ਜਾਂ ਫਿਰ ਮੈਨੂੰ ਜਿਹੜਾ ਹੈਗਾ ਵੀ ਉਹਨਾਂ ਨੇ ਕਹਿੰਦੇ ਵੀ, ਕਿਉਂਕਿ ਇੱਥੇ ਤਾਂ ਡਾਕਟਰਾਂ ਦੀ ਰਾਈਟ ਹੈਗਾ ਜੀ, ਉਹ ਜ਼ਬਰਦਸਤੀ ਤੁਹਾਨੂੰ ਦਵਾਈ ਦੇਣਗੇ ਵੀ ਤੇਰਾ ਨਹੀਂ ਠੀਕ ਹੋ ਰਿਹਾ, ਖਾ ਦਵਾਈ ਲਓ, ਹੈ ਨਾ। ਅਤੇ ਇਹਦੇ ਬਾਰੇ ਪਲੀਜ਼ ਮੈਨੂੰ ਮਤਲਬ ਆਪਣੇ ਕੋਲ ਜਿਹੜੇ ਵੀਰਵਾਰ ਨੂੰ ਡਾਕਟਰ ਸਾਹਿਬ ਆਉਂਦੇ, ਉਹਨਾਂ ਨੂੰ ਵੀ ਰਿਕੁਐਸਟ ਹੈ, ਜੇ ਕੋਈ ਸਰੋਤੇ ਨੂੰ ਪਤਾ ਹੈ ਅਤੇ ਇਹਦੇ ਬਾਰੇ ਰਿਓਮੇਟਾਇਡ ਆਰਥਰਾਈਟਸ ਬਾਰੇ ਇਹਦੇ ਬਾਰੇ ਮੈਨੂੰ ਦੱਸ ਦਿਓ ਵੀ ਕੀ ਡਾਈਟ। ਬਾਕੀ ਸਭ ਕੁਛ ਠੀਕ ਹੈਗਾ ਜੀ। ਅਤੇ ਇਹ ਇੱਕ ਪਤਾ ਨਹੀਂ ਕੋਈ ਕੀ ਪੁਰਾਣੇ ਕਰਮਾਂ ਦੀ ਬਿਮਾਰੀ ਇਹ ਹੈਗੀ ਹੈ ਜੀ, ਅਤੇ ਇਹਦੇ ਬਾਰੇ ਪਲੀਜ਼, ਹੈ ਨਾ। ਜ਼ਰੂਰ ਜੀ, ਜ਼ਰੂਰ। ਮੈਂ ਕਿਸੇ ਹੋਪ ਨਾਲ, ਹਾਂਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਵੈਸੇ ਅਰਥਰਾਈਟਸ ਦੇ ਦੱਸੇ ਤਾਂ ਬਹੁਤ ਜਾਂਦੇ ਆ, ਕਈ ਵਾਰੀ ਆਪਾਂ ਤੋਂ ਲਿਖੇ ਨਹੀਂ ਜਾਂਦੇ। ਅਰਥਰਾਈਟਸ ਤੋਂ ਹੁਣ ਵੀ ਦੱਸ ਕੇ ਗਏ ਆ ਕਿ ਕੋਕੋਨਟ ਦੀਆਂ ਜਿਹੜੀਆਂ ਟੁਕੜੀਆਂ ਉਹ ਰਾਤ ਨੂੰ ਭਿਉਂਦੇ ਅਤੇ ਮੂੰਹ ਦੇ ਵਿੱਚ ਪਾਓ। ਕੌਂਚ ਬੀਜ ਦਾ ਦੱਸਿਆ ਗਿਆ ਆ। ਇਹ ਸਾਰੇ ਅਰਥਰਾਈਟਸ ਦੇ ਆ। ਪਹਿਲਾਂ ਇੱਕ ਜਿਹੜਾ ਪੁਰਾਣਾ ਵੀ ਦੱਸਿਆ ਗਿਆ ਆ, ਸ਼ਾਇਦ 1 ਚਮਚਾ, ਮੈਨੂੰ ਕਰੈਕਟ ਕਰ ਦਿਓ ਜੀ ਕੋਈ ਜਣਾ, ਸ਼ਾਇਦ 2 ਚਮਚੇ ਆ, 2 ਚਮਚੇ ਹਲਦੀ ਦੇ, 2 ਚਮਚੇ ਸੁੰਡ ਦੇ, ਅਤੇ ਸ਼ਾਇਦ 2 ਚਮਚੇ ਆ ਜਿਹੜੇ ਉਹ ਅਸਵਗੰਧੇ ਦੇ ਆ। ਉਹ 7 ਅਪ ਦੀ ਬੋਤਲ ਦੇ ਵਿੱਚ ਪਾ ਕੇ ਰੱਖਣੇ ਆ, ਉਹਨੂੰ ਰੂਮ ਟੈਂਪਰੇਚਰ 'ਤੇ ਰੱਖਣਾ ਆ। ਅਤੇ ਉਹਦੇ ਬਾਰੇ ਜੇ ਕਿਸੇ ਨੂੰ ਪਤਾ, ਕਿਸੇ ਨੇ ਕਰਕੇ ਦੇਖਿਆ, ਅਤੇ ਪਲੀਜ਼ ਜ਼ਰੂਰ ਉਸ ਦੀ ਫੀਡਬੈਕ ਦੇ ਕਿਸੇ ਨੂੰ ਜੇ ਆਰਾਮ ਆਇਆ। ਅਤੇ ਪਰਮਜੀਤ, ਸਤਿ ਸ਼੍ਰੀ ਅਕਾਲ ਭੈਣ ਜੀ। ਫਿਰ ਸਤਿ ਸ਼੍ਰੀ ਅਕਾਲ। ਇੱਕ ਤਾਂ ਭਾਜੀ ਨੇ ਮੈਨੂੰ ਉਮੀਦ ਵੀ ਪਿਛਲੇ ਵੀਕ ਦਾ ਸੁਣਿਆ ਹੈ ਪ੍ਰੋਗਰਾਮ। ਪਿਛਲੇ ਵੀਕ 'ਚੋਂ ਜਿਹੜੇ ਭੈਣ ਜੀ ਮੇਰੇ ਤੋਂ ਪਹਿਲਾਂ ਆਏ ਸੀਗੇ, ਜਿਹੜੇ ਵਾਹਵਾ ਦਵਾਈਆਂ ਦੱਸ ਗਏ, ਦੱਸਿਆ ਸੀ ਮੇਰਾ ਖਿਆਲ, ਹਾਂ, ਉਹਨਾਂ ਨੇ ਦੱਸਿਆ ਸੀਗਾ ਅਰਥਰਾਈਟਿਸ ਬਾਰੇ। ਉਹ ਉਹਨਾਂ ਨੇ ਕਿਹਾ ਜੀ ਮੈਂ YouTube ਤੋਂ ਸੁਣਿਆ, ਡਾਕਟਰ ਅਮਰ ਸਿੰਘ ਆਜ਼ਾਦ ਦਾ ਵਾ ਉਹ, ਇਹ ਭਰ ਕੇ ਵੀ ਦੇਖ ਸਕਦੇ ਆ, ਅਮਰ ਸਿੰਘ ਆਜ਼ਾਦ, ਅਤੇ ਉੱਥੇ ਉਹ ਦੱਸਦੇ ਅਰਥਰਾਈਟਿਸ ਬਾਰੇ, ਉਹ ਉਹਨਾਂ ਦਾ ਫਾਰਮੂਲਾ ਸੀਗਾ ਜੀ। ਤੇ ਮੈਂ ਦੱਸਣ ਲੱਗਿਆ ਹੁਣ ਜਿਹੜੇ ਇੱਕ ਭੈਣ ਜੀ ਕਹਿੰਦੇ ਸੀ ਮੂੰਹ ਪੱਕਿਆ ਹੋਇਆ, ਇੱਕ ਤਾਂ ਵਾਲਮਾਰਟ ਤੋਂ ਆਪਣੇ ਗਲੈਸਰੀਨ ਮਿਲ ਜਾਂਦੀ ਆ ਜੀ, ਉਹ ਯਾਨੀ ਕਿ ਗਲੈਸਰੀਨ ਦੀਆਂ ਕੁਲੀਆਂ ਕਰ ਸਕਦੇ, ਜੋ ਅੰਦਰ ਵੀ ਨਿਕਲ ਜੇ, ਕੋਈ ਗੱਲ ਨਹੀਂ ਹੈਗੀ ਜੀ। ਤੇ ਨੰਬਰ 2, ਜੇ ਤਵਾਸੀਰ ਉਹਨਾਂ ਨੂੰ ਮਿਲ ਜੇ ਕਿਤੇ ਇੰਡੀਅਨ ਸਟੋਰ ਤੋਂ, ਤਵਾਸੀਰ ਤੇ ਨਿੱਕੀ ਇਲਾਇਚੀ ਦਾ ਪਾਊਡਰ ਅੱਧਾ ਚਮਚਾ, ਉਹ ਯਾਨੀ ਕਿ 1 ਚਮਚਾ ਬਣ ਗਿਆ, 1 ਚਮਚਾ ਲੈ ਕੇ ਉੱਤੋਂ ਉਹ ਕੱਚੀ ਲੱਸੀ ਪੀ ਸਕਦੇ ਆ ਆਰਾਮ ਦੇ ਨਾਲ। ਤੇ ਦੂਜਾ ਮੈਂ ਦੱਸਣ ਲੱਗਿਆ ਵੀ ਵੇਟ ਘਟਾਉਣ ਦੇ ਲਈ ਹੈ ਤਾਂ ਥੋੜਾ ਜਿਹਾ ਔਖਾ, ਇਹ ਭਾਜੀ ਵੀ ਕਰ ਸਕਦੇ ਜਿਹਨਾਂ ਨੂੰ ਅਰਥਰਾਈਟਿਸ ਆ। ਇੱਕ ਤਾਂ ਰੋਟੀ ਰਾਟੀ ਤੁਸੀਂ ਕੋਈ ਨਹੀਂ ਖਾਣੀ ਹੈਗੀ, ਉਹਦੇ 'ਚ ਕੀ ਆ, ਤੁਸੀਂ 2 ਅੰਜੀਰਾਂ ਰਾਤ ਨੂੰ ਭਿਉਂ ਦੇਣੀਆਂ, ਉਹ ਭਿਉਣੀਆਂ ਹੈਗੀਆਂ ਤੁਸੀਂ ਆਪਣੇ ਓਲਿਵ ਆਇਲ ਦੇ ਵਿੱਚ, ਐਕਸਟਰਾ ਵਰਜਨ ਓਲਿਵ ਆਇਲ ਦੇ ਉਹਦੇ ਵਿੱਚ ਭਿਉਂ ਦੇਣੀ ਆ। ਤੇ ਇੱਕ ਗੁਜਰਾਤੀਆਂ ਤੋਂ ਮਿਲਦੀ ਹੁੰਦੀ ਆ ਕੋਕੁਮ, ਕਾਲੀ ਜੀ ਹੁੰਦੀ ਆ, ਸਟੋਰ 'ਚ, ਹਾਂ, 2 ਉਹ ਪਾ ਦੇਣੀ ਆ ਉਹਦੇ ਵਿੱਚ। ਇਹਨਾਂ ਨੂੰ ਲਾਇਦਾ ਰੱਖ ਲੈਣਾ। ਇੱਕ ਪਾਣੀ ਦਾ ਗਲਾਸ ਲੈ ਕੇ ਉਹਦੇ ਵਿੱਚ ਤੁਸੀਂ 5 ਗਿਰੀਆਂ ਬਦਾਮ ਦੀਆਂ ਜਾਂ 6 ਪਾ ਲਓ ਜਾਂ 5 ਪਾ ਲਓ, ਤੇ 2 ਆਪਣੇ ਵਾਲਨਟ ਦੀਆਂ ਗਿਰੀਆਂ, ਉਹ ਭਿਉਂ ਦੇਣੀਆਂ ਰਾਤ ਨੂੰ ਉਹ ਵੀ ਜੀ। ਸਵੇਰ ਨੂੰ ਉੱਠ ਕੇ ਤੁਸੀਂ ਇਹਨਾਂ ਨੂੰ ਮਿਕਸਰ ਦੇ ਵਿੱਚ ਪਾਉਣਾ। ਉਦੋਂ ਪਹਿਲਾਂ ਜਿੰਨਾ ਤੁਸੀਂ ਪਾਣੀ ਪੀਣਾ ਪੀ ਲਓ, ਤੁਹਾਨੂੰ ਸਾਰੀ ਦਿਹਾੜੀ ਨਾ ਭੁੱਖ ਲੱਗਣੀ ਨਾ ਪਿਆਸ ਲੱਗਣੀ ਹੈ, ਠੀਕ ਹੈ ਜੀ। ਤੇ ਉਦੋਂ ਪਹਿਲਾਂ ਜਿਹੜਾ ਤੁਸੀਂ ਪਾਣੀ ਪੀਣਾ ਪੀ ਲਓ, ਆਪਣੀ ਨਸ਼ਾ ਕਰ ਲਓ, ਬੰਦੇ ਦੇ ਅੰਦਰ ਗਰਮੀ ਹੁੰਦੀ ਹੈ, ਚਲੋ ਕੁਝ ਵੀ ਆ, ਪਾਣੀ ਪੀ ਲਓ, ਲੀਟਰ ਪੀ ਲਓ, 1.5 ਲੀਟਰ ਪੀ ਲਓ, ਉਦੋਂ ਪਹਿਲਾਂ ਪੀ ਲਓ ਜੋ ਵੀ ਪੀਣਾ। ਤੇ ਫਿਰ ਤੁਸੀਂ ਇਹਨਾਂ ਨੂੰ ਆਪਣੇ ਕੀ ਆ ਦਾ ਨਾਂ, ਆਪਣੇ ਜਿਹੜੀਆਂ ਅੰਜੀਰਾਂ ਭਿਓਈਆਂ ਹੋਈਆਂ ਉਹਨਾਂ ਨੂੰ ਸਿੱਟ ਦੇਣਾ, ਆਪਣੇ ਕੀ ਆ ਦਾ ਨਾਂ ਮਿਕਸਰ ਦੇ ਵਿੱਚ, ਤੇ ਨਾਲੇ ਕੋਕਮ ਨੂੰ, ਤੇ ਨਾਲੇ ਉਹਦੇ ਵਿੱਚ ਤੁਸੀਂ ਇਹ ਜਿਹੜੇ ਬਦਾਮ ਨੇ, ਬਦਾਮਾਂ ਦੇ ਉੱਤੋਂ ਛਿਲਕਾ ਲੈਣੇ, ਜਿਸ ਨੂੰ ਦੱਬਣਾ ਵਾ ਉਹਦੇ ਵਿੱਚੋਂ ਆਰਾਮ ਦੇ ਨਾਲ ਬਾਹਰ ਨੂੰ ਆ ਜਾਣਾ, ਜਿਵੇਂ ਫਿਣਸੀ 'ਚੋਂ ਪਾਕ ਬਾਹਰ ਆਉਂਦੀ ਹੈ, ਇਸ ਤਰ੍ਹਾਂ ਬਾਹਰ ਆ ਜਾਂਦੀ ਆ ਉਹ ਗਿਰੀ, ਤੇ ਉਹ ਛਿੱਲੜ ਤੁਸੀਂ ਸਿੱਟ ਦੇਣਾ। ਤੇ ਦੂਜੇ ਕਿਨਾ ਧੋ ਲੈਣਾ ਪਹਿਲਾਂ, ਸੌਰੀ, ਉਹਨਾਂ ਨੂੰ ਸਾਰਿਆਂ ਨੂੰ, ਕਿਉਂਕਿ ਵਾਹਵਾ ਮੈਲ ਜੀ ਬਣੀ ਹੁੰਦੀ ਜੀ। ਤੇ ਫਿਰ ਆਪਣੇ ਉਹ ਨਾਲ ਪਾ ਦੇਣੇ ਹੈਗੇ ਆ, ਕੀ ਕਹਿੰਦੇ ਹੁੰਦੇ ਆ, ਆਪਣੇ ਵਾਲਨਟ। ਤੇ ਉਹਦੇ ਵਿੱਚ ਜੇ ਤੁਹਾਨੂੰ ਸ਼ੂਗਰ ਨਹੀਂ ਹੈਗੀਆਂ, 2 ਖੰਜੂਰਾਂ ਪਾ ਲੈਣੀਆਂ ਤੁਸੀਂ ਜੀ। ਉਹਦੇ ਵਿੱਚ ਥੋੜੀ ਜਿਹੀ ਦਾਲਚੀਨੀ, ਚਮਚੇ ਦਾ ਚੌਥਾ ਹਿੱਸਾ, ਟੀਸਪੂਨ ਦਾ, ਥੋੜੀ ਜਿਹੀ ਕਲੌਂਜੀ, 1 ਚਮਚਾ ਅਲਸੀ ਦਾ, 1 ਚਮਚਾ ਪੂਰਾ ਭਰ ਕੇ ਕੀ ਉਹਦਾ ਨਾ ਆਪਣੇ ਚਿੱਟੇ ਜਿਹੜੇ ਹੁੰਦੇ ਆ ਆਪਣੇ ਕਾਲੇ ਤੇ ਚਿੱਟੇ ਕੀ ਕਹਿੰਦੇ ਹੁੰਦੇ ਆ ਤਿਲ, ਚਿੱਟੇ ਤਿਲਾਂ ਦਾ। ਤੇ ਇਹਨੂੰ ਜੇ ਦੁੱਧ ਪਾਉਣਾ ਤੁਸੀਂ ਦੁੱਧ ਪਾ ਸਕਦੇ ਹੋ, ਜੇ ਦੁੱਧ ਨਹੀਂ ਪਾਉਣਾ ਇਹ 'ਚ ਗਰਮ ਪਾਣੀ ਪਾ ਲਓ ਤੇ ਇਹਨੂੰ ਰਗੜ ਕੇ ਤੇ ਪੀ ਲਓ। ਤੁਹਾਨੂੰ ਸਾਰੀ ਦਿਹਾੜੀ ਭੁੱਖ ਨਹੀਂ ਲੱਗਣੀ, ਨਾ ਪਿਆਸ ਲੱਗਣੀ ਹੈ, ਠੀਕ ਹੈ। ਪਰ ਤੈਅ ਹੈ ਚੀਜ਼ ਆ, ਇਹ 5 ਦਿਨ ਕਰਨਾ ਔਖਾ, 5 ਦਿਨਾਂ ਤੋਂ ਬਾਅਦ ਤੁਹਾਡੀ ਹੈਬਿਟ ਬਣ ਜਾਏ। ਰਾਤ ਨੂੰ ਤੁਸੀਂ ਰੋਟੀ ਫੇਰ ਨਹੀਂ ਖਾਣੀ, ਤੁਹਾਨੂੰ ਭੁੱਖ ਵੀ ਨਹੀਂ ਲੱਗਣੀ, ਇਹ ਵੀ ਗੱਲ ਆ ਨਾਲ। ਰਾਤ ਨੂੰ ਤੁਸੀਂ ਰੋਟੀ ਨਹੀਂ ਖਾਣੀ ਹੈਗੀ, ਰਾਤ ਨੂੰ ਤੁਸੀਂ ਸਲਾਦ ਖਾਣਾ ਹਲਕਾ,
ਜਿਹਦੇ ਵਿੱਚ ਤਰ ਹੋ ਗਈ, ਖੀਰਾ ਹੋ ਗਿਆ, ਤੇ ਜਾਂ ਆਪਣੇ ਪੱਤੇ ਹੋ ਗਏ, ਗੋਭੀ ਦੇ ਹੋਣ ਜਾਂ ਪਾਲਕ ਦੇ ਹੋਣ, ਇਹ ਚੀਜ਼ਾਂ। ਨੂਣ ਨਹੀਂ ਉਹ 'ਚ ਜ਼ਿਆਦਾ ਪਾਉਣਾ, ਨੂੰ ਮਾੜਾ ਸਵਾਦ ਬਣਾਉਣ ਦੇ ਲਈ ਤੁਸੀਂ ਕਹਿੰਦਾ ਪਿੰਕ ਸਾਲਟ ਮਾੜਾ ਮੋਟਾ ਪਾ ਸਕਦੇ ਹੋ, ਪਰ ਉਹ ਵੀ ਸੌਣ ਵੇਲੇ ਨਹੀਂ ਖਾਣਾ ਹੈਗਾ, ਸੌਣ ਤੋਂ 2 ਘੰਟੇ ਪਹਿਲਾਂ ਖਾਓ ਤਾਂ ਬਿਹਤਰ ਆ। ਖਾ ਜਿੰਨਾ ਮਰਜ਼ੀ ਲਓ ਉਹ। ਠੀਕ ਹੈ ਜੀ। ਹਾਂਜੀ, ਤੇ ਇਹ ਕਰਕੇ ਦੇਖ ਸਕਦੇ ਆ, ਤੇ ਬਾਕੀ ਜੋ ਕੋਈ ਹੋਰ ਯਾਦ ਆਇਆ ਤਾਂ ਬਾਅਦ 'ਚ ਫੋਨ ਕਰ ਲਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਸਿਰ 'ਤੇ ਕਰਕੇ ਜ਼ਰੂਰ ਦੇਖ ਲਿਆ ਕਰੋ, ਇਹ ਚੀਜ਼ਾਂ ਇੰਨੀਆਂ ਸਾਰੀਆਂ ਦੱਸੀਆਂ ਜਾਂਦੀਆਂ ਆ, ਕੋਈ ਨੁਕਸਾਨ ਨਹੀਂ ਹੋਊਗਾ, ਫਾਇਦਾ ਦਾ ਫਾਇਦਾ ਹੀ ਹੋਊਗਾ ਤੁਹਾਡਾ। ਤੇ ਆਪਾਂ ਇੱਕ ਲੈਣੀ ਆ ਬ੍ਰੇਕ, ਉਸ ਤੋਂ ਪਹਿਲਾਂ ਕੁਲਦੀਪ ਔਲਖ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੇ ਪ੍ਰੋਗਰਾਮ ਕਦੀ ਕਦੀ ਸੁਣੀਦਾ, ਤੇ ਉਹ ਮੇਰੇ ਪ੍ਰੋਬਲਮ ਹੈਗੀ ਆ ਫੀਟ ਬਰਨਿੰਗ ਦੀ ਸੈਂਸੇਸ਼ਨ, ਤੇ ਕਾਫੀ ਵਰਸ ਹੋ ਰਹੀ ਹੈ, ਤੇ ਡਾਕਟਰ ਨੇ ਤੇ ਕਿਹਾ ਨੈਰੋਪੈਥੀ ਹੈ, ਤੇ ਜਿਹੜਾ diabetic, I'm on borderline, so I'm not taking any medicine. So ਬਾਕੀ ਹੋਮੋਪੈਥੀ ਦਾ ਮੈਂ ਫੈਨ ਤੇ ਨਹੀਂ, ਬਟ ਐਨੀਵੇ ਕਿਸੇ ਨੂੰ ਕੋਈ ਪਤਾ ਹੋਵੇ ਤੇ ਅਪਰੀਸ਼ੀਏਟ। ਠੀਕ ਹੈ ਕੁਲਦੀਪ ਸਿੰਘ ਜੀ। ਵੈਸੇ ਸਾਡਾ ਇਹ ਡਾਕਟਰ ਨਹੀਂ ਹੁੰਦਾ, ਹੋਮੋਪੈਥੀ ਦੀ ਦਵਾਈ ਤੇ ਡਾਕਟਰ ਦੇ ਸਕਦਾ। ਆਪਾਂ ਤੇ ਜਿਹੜੀਆਂ ਗੱਲਾਂ ਬਾਤਾਂ ਕਰਦੇ ਹੈਗੇ ਆ, ਉਹ ਗੱਲ ਕਰਦੇ ਹੈਗੇ ਆ ਜਿਹੜਾ ਘਰੇਲੂ ਇਲਾਜ ਹੁੰਦੇ ਆ, ਹੋਮ ਰੈਮਡੀਜ਼ ਦੀ ਗੱਲ ਕਰਦੇ ਆ। ਪੈਰਾਂ 'ਚੋਂ ਸੇਕ ਨਿਕਲਦਾ ਆ, ਇਹਨਾਂ ਦਿਓ ਜ਼ਰੂਰ ਕੋਈ ਦੱਸ ਦਿਓ। ਕਈ ਵਾਰੀ ਕਿਹਾ ਜਾਂਦਾ ਹੈ ਕਿ ਤੇਲ ਲਾ ਲਓ, ਤੁਸੀਂ ਉਹ ਤੇਲ ਲਾ ਕੇ ਸੌਂ ਜਾਓ। ਕਈ ਵਾਰੀ ਕਈ ਕਹਿ ਦਿੰਦੇ ਜਰਾਬਾਂ ਪਾ ਕੇ ਸੌਂ ਜਾਓ। ਸੋ ਵੱਖਰੋ ਬੋਡੀ ਆਪੋ ਆਪਣੀਆਂ, ਅਤੇ ਪਲੀਜ਼ ਇਹਨਾਂ ਨੂੰ ਕੋਈ ਨਾ ਕੋਈ ਜ਼ਰੂਰ ਦੱਸ ਦਿਓ ਕਿ ਪੈਰਾਂ ਦੇ ਵਿੱਚੋਂ ਸੇਕ ਨਿਕਲਦਾ ਹੈ, ਕੀ ਕਾਰਨ। ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਰੇਡੀਓ USA ਦੇ ਨਾਲ, ਅਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਵੀ ਹੋਮ ਰੈਮਡੀ ਦੱਸ ਸਕਦੇ ਹੋ, ਪੁੱਛ ਸਕਦੇ ਹੋ। ਜੇ ਕੋਈ ਵੀ ਤੁਹਾਨੂੰ ਪ੍ਰੋਬਲਮ ਹੈ ਉਹਦੇ ਬਾਰੇ ਪੁੱਛ ਸਕਦੇ ਆ। ਜੋ ਕਿਸੇ ਦਾ ਵੀ ਐਕਸਪੀਰੀਅੰਸ ਹੁੰਦਾ ਉਹ ਸ਼ੇਅਰ ਕਰਦੇ ਆ। ਡਾਕਟਰ ਕੋਈ ਨਹੀਂ ਹੁੰਦਾ, ਨਾ ਕੋਈ ਦਵਾਈ ਲਿਖ ਕੇ ਦਿੰਦਾ ਆ। ਆਯੁਰਵੈਦਿਕ ਤਰੀਕੇ ਦੇ ਨਾਲ ਜਿਹੜੀਆਂ ਹੋਮ ਰੈਮਡੀਜ਼ ਆ ਉਸ ਦੀ ਅਸੀਂ ਗੱਲ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਅਤੇ ਤੁਸੀਂ ਵੀ ਕਾਲ ਕਰਕੇ ਇਹਦੇ ਬਾਰੇ ਦੱਸ ਪੁੱਛ ਸਕਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ। ਇਹੀ ਪ੍ਰੋਗਰਾਮ ਐਤਵਾਰ ਨੂੰ ਰਿਪੀਟ ਵੀ ਕੀਤਾ ਜਾਂਦਾ ਆ। ਸਾਡੇ ਨਾਲ ਜੁੜੇ ਨੇ ਮਲਕੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਨੂੰ ਬੈਕ ਦੀ ਪ੍ਰੋਬਲਮ ਹੈ। ਮੇਰੇ ਡਿਸਕ ਦੇ 3 ਮਣਕੇ ਹਿੱਲੇ ਹੋਏ ਨੇ, ਤੇ ਉਹਦੇ ਵਿੱਚੋਂ 2 ਨਿਕਲੇ ਹੋਏ ਨੇ, 3 4 5ਵਾਂ ਥੋੜਾ ਘੱਟ। ਡਾਕਟਰ ਨੇ MRI ਹੋਈ ਹੈ, ਉਹਦੇ ਵਿੱਚ ਨਾ ਦੱਸਿਆ ਸਰਜਰੀ ਕਰਾਉਣੀ ਪਊਗੀ। ਮੈਂ ਜਦ ਤੁਰਦੀ ਹਾਂ ਤਾਂ ਮੇਰੀ ਗਿੱਟੇ ਤੋਂ 4 ਉਂਗਲ ਗਿੱਠਕ ਦੇ ਵਿੱਚ ਬਹੁਤ ਦਰਦ ਹੁੰਦਾ, ਇੱਕ ਦੇ ਵਿੱਚ ਜਦ ਮੈਂ ਚੱਲਦੀ ਹਾਂ ਤਾਂ ਥੋੜ੍ਹੀ ਦੇਰ ਖੜੀ ਰਹਿੰਦੀ। ਜੇ ਕਿਸੇ ਭੈਣ ਭਾਈ ਨੂੰ ਕਿਸੇ ਨਾਲ ਏਦਾਂ ਹੈਪਨ ਹੋਇਆ ਹੋਵੇ ਤਾਂ ਕਿ ਮੈਨੂੰ ਸਰਜਰੀ ਨਾ ਕਰਨੀ ਪਵੇ। ਥੈਂਕ ਯੂ ਜੀ, ਥੈਂਕ ਯੂ। ਜੇ ਕਿਸੇ ਨੂੰ ਇੱਥੇ ਪਤਾ ਆ ਵੀ ਕਿਹੜੀ ਐਕਸਰਸਾਈਜ਼ ਆ, ਅਤੇ ਉਹ ਤੁਸੀਂ ਦੱਸ ਸਕਦੇ ਆ। ਬਸ ਇਹ ਸਾਡੇ ਕੋਲ ਸਰਜਰੀ ਵਾਲਾ ਸਿਸਟਮ ਕੁਛ ਨਹੀਂ ਹੁੰਦਾ ਹੈਗਾ। ਰਣਜੀਤ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪਹਿਲਾਂ ਤਾਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਜੇ ਕਿਸੇ ਭੈਣ ਭਾਈ ਨੂੰ ਪਤਾ ਹੈਗਾ ਤਾਂ ਮੈਨੂੰ ਦੱਸਿਆ। ਮੈਨੂੰ ਨਾ ਜਦੋਂ ਮੈਂ ਮਤਲਬ ਕਿ ਰੋਟੀ ਬਣਾਉਂਦੀ ਹਾਂ ਜਾਂ ਮੈਂ AC ਦੇ ਵਿੱਚ ਜਾਂਦੀ ਹਾਂ ਗੱਡੀ 'ਚ, ਜਿੱਦਾਂ ਸਿੱਧੀ ਆਪਣੀ ਹਵਾ ਉਹ ਜਿਹੜੀ AC ਦੀ ਫੇਸ ਨੂੰ ਪੈਂਦੀ ਆ, ਅਤੇ ਮੈਨੂੰ ਛਿੱਕਾਂ ਆ ਜਾਣੀਆਂ ਸ਼ੁਰੂ ਹੋ ਜਾਂਦੀਆਂ ਆ। ਅਤੇ ਉਹ AC ਨਾਲ ਵੀ ਆਉਂਦੀਆਂ ਹਵਾ ਨਾਲ, ਅਤੇ ਜਦੋਂ ਮੈਂ ਰੋਟੀ ਬਣਾਉਂਦੀ ਹਾਂ ਮੈਨੂੰ ਗੈਸ 'ਤੇ ਉਸ ਟਾਈਮ ਵੀ ਆਉਂਦੀਆਂ ਆ, ਹੀਟ ਨਾਲ ਵੀ। ਠੀਕ ਹੈ। ਹਾਂਜੀ। ਅਤੇ ਦੂਸਰਾ ਮੇਰਾ ਕੁਐਸਚਨ ਇਹ ਹੈਗਾ ਕਿ ਮੇਰੇ ਮੰਮੀ ਆ, ਅਤੇ ਉਹਨਾਂ ਨੂੰ ਜਿੱਦਾਂ ਨਾ ਮਤਲਬ ਕਿ ਬਾਥਰੂਮ ਦੀ ਪ੍ਰੋਬਲਮ ਪੈਂਦੀ ਆ। ਉਹਨਾਂ ਦੇ ਮਤਲਬ 3 ਮਹੀਨਿਆਂ ਵਿੱਚ 2 ਵਾਰੀ ਜਿੱਦਾਂ ਪਾਈਪ ਲਗਾਉਣੀ ਪੈ ਜਾਂਦੀ ਆ, ਅਤੇ ਉੱਦਾਂ ਉਹ 75 ਈਅਰ ਓਲਡ ਆ। ਅਤੇ ਉਹਨਾਂ ਨੂੰ ਜਦੋਂ ਮਤਲਬ ਕਿ ਉਹ ਪ੍ਰੋਬਲਮ ਪੈਂਦੀ, ਉਹ ਤੋਂ ਪਹਿਲਾਂ ਉਹਨਾਂ ਨੂੰ ਇੱਦਾਂ ਹੁੰਦਾ ਵੀ ਜਿੱਦਾਂ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਹੈਗਾ, ਮੈਨੂੰ ਕੁਛ ਪਚਦਾ ਨਹੀਂ, ਇੱਦਾਂ ਹੋਣਾ ਸ਼ੁਰੂ ਹੁੰਦਾ। ਫਿਰ ਜਦੋਂ ਉਹਨਾਂ ਨੂੰ ਉਹ ਮੈਡੀਸਨ ਦਿੰਦੇ ਆ ਲਿਆ ਕੇ ਇਨਫੈਕਸ਼ਨ ਦੀ ਜਾਂ ਕਿੱਦਾਂ ਕੁਛ, ਉਸ ਤੋਂ ਬਾਅਦ ਉਹ ਹੋ ਜਾਂਦਾ ਵੀ ਜਿੱਦਾਂ ਬਲੈਡਰ ਭਰਨਾ ਸ਼ੁਰੂ ਹੋ ਜਾਂਦਾ। ਅਤੇ ਜਦੋਂ ਉਹ ਪਾਈਪ ਲਗਾਈ, ਉਹਨਾਂ ਦੀ MRI ਸਾਰਾ ਕੁਛ ਕਰਾਇਆ, ਅਤੇ ਉਹ ਡਾਕਟਰ ਕਹਿੰਦੇ ਵੀ ਥੋੜ੍ਹਾ ਓਲਡ ਕਰਕੇ ਅਸੀਂ ਵੀ ਹਜੇ ਕਹਿੰਦੇ ਸਰਜਰੀ ਨਹੀਂ ਕਰਨ ਜ਼ਰੂਰੀ ਨਹੀਂ ਗੀ ਇਹਦੀ, ਇੱਦਾਂ ਹੋ ਜਾਂਦਾ ਜਿੱਦਾਂ ਉਹ ਸਕਿਨ ਨਹੀਂ ਕਹਿ ਸਕਦੇ ਝਿਲਕਦੀ ਆ। ਉਹ ਇੱਕ ਡਾਕਟਰ ਨੇ ਕਹਿੰਦੇ ਨਾ ਤੁਹਾਡੀ ਬਾਥਰੂਮ ਪਾਈਪ ਜਿਹੜੀ ਉਹ ਛੋਟੀ ਆ, ਜਿੱਦਾਂ ਅੰਦਰ ਜਿਹੜੀ ਹੁੰਦੀ ਆਪਣੀ ਨੈਚੁਰਲ ਪਰਮਾਤਮਾ ਨੇ ਬਣਾਈ ਉਹ ਤਦ ਕਰਕੇ ਇੱਦਾਂ ਪ੍ਰੋਬਲਮ ਦੀ। ਜੇ ਇਹਦੇ ਬਾਰੇ ਕੋਈ ਹੋ ਸਕਦਾ ਹੋਵੇ ਤਾਂ ਇਨਫੈਕਸ਼ਨ ਜੇ ਨਾ ਘੱਟ ਹੋ ਸਕਦੀ ਹੈ, ਪ੍ਰੋਬਲਮ ਨਾ ਆਵੇ, ਮੈਨੂੰ ਭੈਣ ਭਰਾ ਕੋਈ ਵੀ ਦੱਸੇ। ਅਸੀਂ ਬਹੁਤ ਪਰੇਸ਼ਾਨ ਆ ਇਸ ਗੱਲ ਤੋਂ। ਹਾਂਜੀ, ਹਾਂਜੀ, ਥੈਂਕ ਯੂ ਭੈਣ ਜੀ। ਓਕੇ ਜੀ, ਥੈਂਕ ਯੂ।
ਬਾਕੀ ਤੁਹਾਨੂੰ ਸਾਰੇ ਕਹਿੰਦੇ ਹੁੰਦੇ ਆ ਵੀ ਜਦੋਂ ਤੁਸੀਂ ਕਾਰ ਦੇ ਵਿੱਚ ਬੈਠਣਾ ਆ, ਤੁਸੀਂ ਜਿਹੜੀ AC ਆ ਉਹ ਲਾ ਕੇ ਥੋੜ੍ਹਾ ਚਿਰ ਬਾਹਰ ਰਹੋ, ਹੀਟ ਲਾ ਕੇ ਉਹਨੂੰ ਸਿੱਧੀ ਨਾ ਪਾਵੋ। ਹਾਂ, ਉਹ ਤੁਹਾਨੂੰ ਕੋਈ ਨਾ ਕੋਈ ਉਹਦਾ ਇਫੈਕਟ ਜ਼ਰੂਰ ਪੈਂਦਾ ਆ। ਅਤੇ ਜਿਹੜੀ ਤੁਸੀਂ ਰੋਟੀ ਲਾਉਂਦੇ ਆ ਉਹ ਕਈ ਵਾਰੀ ਨਾ ਕਈਆਂ ਨੂੰ ਸੁੱਕੇ ਆਟੇ ਤੋਂ ਹੁੰਦੀ ਆ ਜਾਂ ਕਣਕ ਦੇ ਆਟੇ ਤੋਂ ਵੀ ਹੁੰਦੀ ਆ। ਚਲੋ ਆਪਾਂ ਪੁੱਛਦੇ ਹਾਂ ਕਿਸੇ ਨੂੰ, ਜੇ ਕੋਈ ਵੀ ਇਸ ਦਾ ਪ੍ਰੀਕਾਸ਼ਨ ਹੋਵੇ ਤਾਂ ਕੋਈ ਨਾ ਕੋਈ ਜ਼ਰੂਰ ਦੱਸ ਦਿਓ ਜੀ। 4082725200 ਜਸਮੇਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਉਹ ਦੱਸਣਾ ਸੀ, ਉਹ ਕਹਿੰਦੇ ਨਾ ਮੇਰਾ ਵੀ ਮੂੰਹ ਬੜਾ ਪੱਕਿਆ। ਹਾਂਜੀ, ਉਹ ਜਿਵੇਂ ਉਹ ਦੱਸਦੇ ਇਸ ਤਰ੍ਹਾਂ ਮੈਨੂੰ ਸੀ, ਮੈਨੂੰ ਤੇ ਉਹਦੇ ਨਾਲ ਹਟਿਆ ਸੀਗਾ, ਮੈਨੂੰ ਮੁੜ ਕੇ ਨਹੀਂ ਹੋਇਆ। ਜਿਵੇਂ ਉਹਦੇ ਗੁਲਾਬ ਦੇ ਪੱਤੇ 10-15 ਤੇ ਅੱਧਾ ਚਮਚ ਧਨੀਏ ਦਾ ਤੇ ਅੱਧਾ ਜੀਰੇ ਦਾ, ਇਹਨਾਂ ਨੂੰ ਰਾਤ ਨੂੰ ਭਿਓ ਦੇਣਾ ਤੇ ਸਵੇਰੇ ਛਾਣ ਕੇ ਪੀ ਲੈਣਾ ਵਿੱਚ ਥੋੜਾ ਜਿਹਾ ਮਿੱਠਾ ਪਾ ਕੇ। ਫਿਰ ਸਵੇਰੇ ਨਵੇਂ ਭਿਓਣੇ ਤੇ ਫਿਰ ਉਹ ਸ਼ਾਮ ਨੂੰ ਪੀ ਲੈਣੇ। ਇਹ 2 ਵਾਰੀ ਪੀਂਦੇ ਰਹਿਣ ਤੇ ਇਹਦੇ ਨਾਲ ਠੀਕ ਹੋ ਜਾਂਦਾ ਬਿਲਕੁਲ ਹੀ। ਮੇਰਾ ਤੇ ਬਿਲਕੁਲ ਠੀਕ ਹੋ ਗਿਆ ਸੀ। ਤੇ ਇੱਕ ਹੋਰ ਉਹ ਕਹਿੰਦੇ ਨਾ ਪੈਰਾਂ ਚੋਂ ਸੇਕ ਬੜਾ ਨਿਕਲਦਾ। ਹਾਂਜੀ, ਉਹ ਤੇ ਆਪਣੇ ਇੱਥੇ ਦੱਸਿਆ ਸੀ ਅਲਸੀ ਤੇ ਉਹ ਕਲੌਂਜੀ ਜਿਹੜੀ ਬਰਾਬਰ ਮਾਤਰਾ ਚ ਲੈ ਕੇ ਤੇ ਉਹ ਅੱਧਾ ਚਮਚ, ਚੌਥਾ ਹਿੱਸਾ ਚਮਚ ਲੈਣਾ ਪਾਣੀ ਦੇ ਨਾਲ ਸਵੇਰੇ। ਠੀਕ ਹੈ। ਹਾਂ, ਤੇ ਇੱਕ ਮੈਂ ਪੁੱਛਣਾ ਆ ਵੀ ਆ ਸਾਡੇ ਨਾ ਇੱਥੇ ਬਾਹਰੋਂ ਕੁਛ ਲੜਕੇ ਬੜੇ ਨਾ ਉਹ ਰੈਸ਼ ਜੇ ਹੋ ਗਏ ਆ ਤੇ ਬੜੀ ਉਹ ਤੇ ਜਲਨ ਹੁੰਦੀ ਆ। ਜੇ ਕਿਸੇ ਨੂੰ ਪੁਦੀਨਾ ਹੈਗਾ, ਪੁਦੀਨਾ? ਹਾਂ, ਪੁਦੀਨਾ ਦਾ ਹੈਗਾ। ਹਾਂਜੀ, ਪੁਦੀਨੇ ਦੇ ਪੱਤੇ ਲਾਓ ਤੇ। ਅੱਛਾ, ਤੇ ਹਾਂਜੀ ਇੱਕ ਮੈਂ ਭਾਜੀ ਜਗਵੀਰ ਨੂੰ ਰਿਕੁਐਸਟ ਕਰਨੀ, ਉਹਨਾਂ ਨੇ ਪਿਛਲੇ ਹਫਤੇ ਦੱਸਿਆ ਸੀ ਕਿ ਉਹਨਾਂ ਨੇ ਆਪਣੀ ਵਾਈਫ ਨੂੰ ਉਹ 3 ਚੀਜ਼ਾਂ ਦੱਸੀਆਂ ਸੀ ਖਾਣ ਲਈ ਦਰਦਾਂ ਤੋਂ। ਤੇ ਕਹਿੰਦੇ ਸੀ ਉਹਨਾਂ ਦਾ ਨਰਵਸ ਸਿਸਟਮ ਵੀ ਠੀਕ ਹੋ ਗਿਆ ਤੇ ਉਹ ਕਹਿੰਦੇ ਅਸੀਂ ਤੇ ਉਵੇਂ ਤੇ ਦਿੱਤਾ ਤੇ ਕਿਸੇ ਚੀਜ਼ ਨਹੀਂ ਸੀ, ਪਰ ਉਹ ਕਈ ਚੀਜ਼ਾਂ ਉਹਦੇ ਨਾਲ ਠੀਕ ਹੋ ਗਈਆਂ, ਦਵਾਈਆਂ 3 ਹਲਦੀ ਤੇ ਇੱਕ ਮਸੁੰਡ ਤੇ ਇਵੇਂ ਕਰਕੇ ਉਹਨਾਂ ਦੱਸਿਆ ਸੀ। ਜੋ ਦੁਬਾਰਾ ਰਿਪੀਟ ਕਰ ਦੇਣਗੇ ਮੈਂ ਉਦੋਂ ਸੁਣ ਲੂੰਗੀ ਪ੍ਰੋਗਰਾਮ। ਠੀਕ ਹੈ ਜੀ। ਓਕੇ ਜੀ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਅੱਗੇ ਸਾਡੇ ਨਾਲ ਜੁੜੇ ਨੇ ਨਰਿੰਦਰ ਕੌਰ ਜੀ। ਤੁਹਾਡੀ ਲਾਈਨ ਗਈ। ਜਿਹੜੇ ਹੋਲਡ 'ਤੇ ਆ, ਜਿਨ੍ਹਾਂ ਨੂੰ ਹੋਲਡ 'ਤੇ ਪਾਉਣੇ, ਪਲੀਜ਼ ਹੋਲਡ 'ਤੇ ਬਣੇ ਰਹੋ, ਤੁਹਾਡੇ ਨਾਂ ਵੀ ਲੈ ਲੈਂਦੇ ਆ। ਅਗਲੇ ਸਾਡੇ ਕਾਲਰ ਨੇ ਹਰਮਿੰਦਰ ਜੀ ਆਸਟ੍ਰੇਲੀਆ ਤੋਂ। ਹਾਂਜੀ ਬਲਵਿੰਦਰ ਜੀ, ਸਤਿ ਸ੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਹਾਂਜੀ, ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਇਹ ਨਾ ਬਲਵਿੰਦਰ ਜੀ ਇੱਕ ਨਾ ਸਾਡੇ ਬੇਟੀ ਆ 35-36 ਸਾਲ ਦੀ ਆ ਉਹ ਕੁੜੀ। ਤੇ ਉਹ ਨਾ ਪਹਿਲਾਂ ਤੋਂ ਉਹਦੀ ਸਿਹਤ ਬਹੁਤ ਜ਼ਿਆਦਾ ਹੈਲਥੀ ਸੀਗੀ ਤੇ ਇਸ ਕਰਕੇ ਅਸੀਂ ਸਮਝਦੇ ਸੀ ਕਿ ਹੁਣ ਉਹਨੂੰ ਵੇਟ ਵੂਟ ਵੀ ਘਟਾਇਆ, ਉਹਦਾ ਨਾ ਬੇਬੀ ਨਹੀਂ ਹੁੰਦਾ। ਕਾਫੀ ਹੈ ਨਾ ਮਤਲਬ ਪਰੇਸ਼ਾਨੀ ਜਿਹੀ ਇਸ ਗੱਲ ਦੀ ਆ। ਸਾਡੇ ਜਾਣ ਪਛਾਣ ਚੋਂ ਹੀ ਆ, ਮਤਲਬ ਬਹੁਤ ਜ਼ਿਆਦਾ ਹੈ ਨਾ। ਉਹਦੇ ਮਾਪੇ, ਮੰਮੀ ਡੈਡੀ ਵੀ ਸਾਰੇ ਤਾਂ ਪਰੇਸ਼ਾਨ ਆ। ਮੈਂ ਭਾਜੀ ਜਗਵੀਰ ਨੂੰ ਹੈ ਨਾ ਰਿਕੁਐਸਟ ਹੈ, ਉਹਨੇ ਇੱਕ ਵਾਰੀ ਹੈ ਨਾ ਮੈਂ ਲਿਖਿਆ ਤਾਂ ਸੀਗਾ, ਉਹਨੇ ਜੂਸ ਦੱਸਿਆ ਸੀ ਕੋਈ ਵੀ ਕਹਿੰਦੇ 1 ਮਹੀਨਾ ਲਗਾਤਾਰ ਕਿਸੇ ਕੁੜੀ ਨੇ ਪੀਤਾ ਸੀ ਤੇ ਉਹਦੇ ਨਾਲ ਮਤਲਬ ਉਹਨੂੰ ਬੇਬੀ ਠਹਿਰ ਗਿਆ। ਮੈਂ ਕਹਿੰਦੀ ਜੇ ਵੀਰਵਾਰ ਨੂੰ ਨਹੀਂ ਦੱਸਣਾ ਪ੍ਰੋਗਰਾਮ ਕਾਰਨ ਤਾਂ ਮੈਨੂੰ ਜ਼ਰੂਰ ਦੱਸਣਾ ਨਾ। ਇੱਕ ਉਹ ਨਾ ਜਿਹੜੇ ਕਹਿੰਦੇ ਨਾ ਮੂੰਹ ਪੱਕਾ ਆ, ਉਹ ਨਾ ਰਾਤ ਨੂੰ ਦੇਸੀ ਘੇ ਦੇ ਹੈ ਨਾ ਅੱਧਾ ਕੁ ਚਮਚਾ ਮੂੰਹ 'ਚ ਪਾ ਕੇ ਉਹਨੂੰ ਉਹਦੀ ਕਰੂਲੀ ਜਿਹੀ ਕਾਰਨ ਉਹਨੂੰ ਮੂੰਹ 'ਚ ਰੱਖਣ ਅੱਧਾ ਘੰਟਾ, ਮਤਲਬ ਨੰਗਾਉਣ ਨਾ ਉੱਦਾਂ ਘੁਮਾਏ ਜਾਣ ਮੂੰਹ ਦੇ ਵਿੱਚ ਹੈ ਨਾ। ਇੱਕ ਉਹ ਕਰਨ ਜਿਹੜੇ ਅਮਰੂਦਾਂ ਦੇ ਪੱਤੇ ਹੁੰਦੇ ਉਹਨਾਂ ਨੂੰ ਚਬਾਉਣ ਜ਼ਰੂਰ। ਤੇ ਜਿਹੜੇ ਕਹਿੰਦੇ ਸੀ ਨਾ ਵੀ ਉਹ ਬਵਾਸੀਰ ਆ, ਮਤਲਬ ਤੇੜਾਂ ਆਉਂਦੀਆਂ ਆ, ਉਹ ਕੀ ਕਾਰਨ ਵੀ ਸਰੋਂ ਦੇ ਤੇਲ ਵਿੱਚ ਰੀਠੇ ਹੁੰਦੇ ਆ ਨਾ, ਰੀਠਿਆਂ ਨੂੰ ਭੰਨ ਕੇ ਬੀਜ ਕੱਢ ਦੇਣ ਤਾਂ ਰੀਠੇ ਜਿਹੜੇ ਕੁਝ ਛਿਲਕੇ ਹੁੰਦੇ ਆ ਉਹਨਾਂ ਨੂੰ ਸਰੋਂ ਤੇਲ 'ਚ ਹੌਲੀ ਹੌਲੀ ਮਿੱਠੀ ਜਿਹੀ ਬਹੁਤ ਮੱਧਮ ਅੱਗ ਤੇ ਪਕਾਉਣਾ। ਠੀਕ ਹੈ। ਤੇ ਉਹ ਤੇਲ ਹੈ ਨਾ 2-3 ਟਾਈਮ ਉਹੀ ਇਸਤੇਮਾਲ ਕਰਨ, ਉਹਨਾਂ ਬਿਲਕੁਲ ਠੀਕ ਹੁੰਦਾ। ਮੇਰੇ ਬੇਟੇ ਨੂੰ ਸੀਗੀ ਤੇ ਮੈਂ ਹਾਲੇ ਵੀ ਨਾ ਰੀਠੇ ਇੰਡੀਆ ਤੋਂ, ਇੱਥੇ ਤਾਂ ਮਿਲਦੇ ਨਹੀਂ, ਇੰਡੀਆ ਤੋਂ ਤੋੜ ਕੇ ਲਿਆਂਦੇ ਉਹ ਆ ਵੀ ਜੇ ਕਿਸੇ ਲੋੜ ਪਵੇ ਤਾਂ। ਬਿਲਕੁਲ ਵਧੀਆ ਹੋ ਗਿਆ। ਹਾਂਜੀ, ਇਸੇ ਕੋ ਇਹੀ ਦੱਸਣਾ ਸੀ। ਹਾਂਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਬਲਦੇਵ ਕੌਰ। ਹਾਂਜੀ ਭੈਣ ਜੀ, ਜਿਹੜੇ ਵੀਰ ਜੀ ਕਹਿੰਦੇ ਸੀ ਮੇਰੇ ਹੱਥ ਪੈਰ ਆਰਥਰਾਈਟਸ ਆ, ਉਹਨਾਂ ਨੂੰ ਹਨਾ ਇੱਕ ਤਾਂ ਉਹ ਆਪਣਾ ਤੇਲ ਦੇ ਵਿੱਚ ਜਵੈਣ ਤੇ ਲਸਣ ਲੂ ਕੇ ਤਾਂ ਉਹ ਉੱਤੇ ਲਾਉਣ, ਤੇ ਦੂਜਾ ਉਹ ਨਾ ਜਿਹੜਾ ਛੈਲ ਆ ਦੂਜੇ ਦੀ ਕੀ ਉਹਨੇ ਹੁਣ ਚੇਤਾ ਨਹੀਂ, ਅਰਜਨ ਛੈਲ ਜਿਹੜੀ ਆ, ਉਹ ਜੇ ਉਹ ਉਬਾਲ ਕੇ ਪੀ ਸਕਦੇ ਆ ਤਾਂ ਠੀਕ ਆ, ਥੋੜੀ ਉਬਾਲ ਕੇ ਪੀਣੀ ਔਖੀ ਆ,
ਪਰ ਮੇਰੇ ਹਸਬੈਂਡ ਚਾਹ 'ਚ 2 ਟਾਈਮ ਅੱਧਾ ਚਮਚਾ ਘੋਲ ਕੇ ਪੀਂਦੇ, ਉਹਨਾਂ ਨਾਲ ਉਹਨੂੰ ਬਹੁਤ ਫਰਕ ਆ। ਹੁਣ ਐਤਕੀ ਉਹਨਾਂ ਦੇ ਏਦਾਂ ਦਰਦ ਨਹੀਂ ਹੁੰਦਾ। ਅੱਗੇ ਉਹਨਾਂ ਦੇ ਕਦੇ ਲੱਤ ਸੱਜ ਗਈ, ਕਦੇ ਗਿੱਟਾ, ਕਦੇ ਹੱਥ, ਕਦੇ ਕਿਤੇ, ਬਹੁਤ ਤੰਗ ਰਹਿੰਦੇ ਸੀ। ਹੁਣ ਉਹਨਾਂ ਨੂੰ 6 ਮਹੀਨੇ ਸਾਰੇ ਹੋ ਗਏ ਪੀਂਦਿਆਂ ਨੂੰ, ਹੁਣ ਉਹ ਠੀਕ ਆ। ਠੀਕ ਹੈ ਜੀ। ਤੇ ਉਹ ਜੇ ਉਹ ਚਾਹ ਬਣਾ ਕੇ ਪੀ ਸਕਦੇ ਆ ਉਬਾਲ ਕੇ, ਜਿੱਦਾਂ, ਤੇ ਉਬਾਲ ਕੇ ਪੀ ਲੈ, ਤੇ ਨਹੀਂ ਤਾਂ ਉਹ ਚਾਹ 'ਚ ਘੋਲ ਕੇ ਪੀ ਲਿਆ ਕਰਨ। ਉਹਦੇ ਨਾਲ ਉਹਨਾਂ ਨੂੰ ਬਹੁਤ ਫਰਕ ਪਊਗਾ। ਠੀਕ ਹੈ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਬਲਵਿੰਦਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਮੈਂ ਦੱਸਣਾ ਸੀਗਾ, ਜੋੜਾਂ ਦੇ ਦਰਦ ਲਈ ਵੀ ਇਹ ਬੈਟਰ ਆ ਤੇ ਪਿਸ਼ਾਬ ਲਈ ਵੀ ਬੈਟਰ ਆ। ਜੌਂ 1 ਮੁੱਠੀ ਭਿਉਣੇ ਆ ਰਾਤ ਨੂੰ, ਤੇ ਸਵੇਰ ਨੂੰ ਇਹ ਬੋਇਲ ਕਰਕੇ, ਤੇ ਜਾਣੀ ਬੋਇਲ ਨਹੀਂ ਕਰਨੇ, ਮਤਲਬ ਗਰਮ ਹੋ ਜੇ ਪਾਣੀ, ਤੇ ਜਾਣੀ ਸਿਮ ਅੱਗ ਤੇ ਰੱਖ ਕੇ ਉਹਨੂੰ ਗਰਮ ਕਰ ਲਓ, ਪੂਰਾ ਉਬਲਣ ਨਹੀਂ ਦੇਣਾ। ਪਾਉਣਾ ਕੀ ਹੈ? ਕੌਂਚ ਬੀਜ ਆ ਜਿਹੜੇ? ਨਹੀਂ, ਜੌਂ ਸਾਬਤੇ ਜੌਂ। ਹਾਂਜੀ, ਜਿਨ੍ਹਾਂ ਨੂੰ ਅਥਰਾਈਟਿਸ ਆ ਪੂਰੇ 1 ਕਿਲੋ ਜੌਂ ਪੀਣੇ ਚਾਹੀਦੇ ਆ ਉਹਨਾਂ ਨੂੰ। ਮਤਲਬ ਹੁਣ ਗਰਮੀ ਆ, ਪੀ ਸਕਦੇ ਆ, ਕੋਈ ਐਡੀ ਪ੍ਰੋਬਲਮ ਨਹੀਂ। ਗਰਮੀ ਦੀ ਪ੍ਰੋਬਲਮ ਹੱਲ ਹੁੰਦੀ ਆ ਵੀ ਹਾਂ, ਦੂਜੀਆਂ ਚੀਜ਼ਾਂ ਕਹਿੰਦੇ ਗਰਮ ਆ। ਤੇ ਇਹ 1 ਮੁੱਠੀ ਜੌਂ, ਜੇ ਤੁਹਾਡੇ ਕੋਲ ਮਿੱਟੀ ਦਾ ਭਾਂਡਾ ਹੈਗਾ ਤਾਂ ਬੈਟਰ ਆ, ਨਹੀਂ ਆ ਤਾਂ ਕੋਈ ਨਹੀਂ, ਕੱਚ ਦੇ 'ਚ ਭਾਂਡੇ 'ਚ ਭਿਓ ਲਓ। ਤੇ ਸਵੇਰ ਨੂੰ ਉਹਨੂੰ ਗਰਮ ਕਰਨਾ, ਮਤਲਬ ਪੂਰਾ ਬਾਲਣਾ ਨਹੀਂ ਉਹਨੂੰ। ਤੁਸੀਂ ਉਹ ਪਾਣੀ ਨੂੰ ਪੁਣ ਕੇ ਉਹ ਪੀ ਲਓ। ਜੇ ਤੁਹਾਨੂੰ ਮਾੜਾ ਮੋਟਾ ਲੱਗਦਾ ਹੈ ਵੀ ਟੇਸਟ ਲਓ, ਸ਼ੱਕਰ ਵੀ ਪਾ ਸਕਦੇ ਆ, ਜਿਹਨਾਂ ਨੂੰ ਨਹੀਂ ਸ਼ੂਗਰ ਹੈਗੀ, ਮਿਸਰੀ ਵੀ ਪਾ ਸਕਦੇ ਆ ਥੋੜ੍ਹੀ ਜਿਹੀ। ਬਾਕੀ ਇਹ ਕਿਲੋ ਜੌਂ ਇਹ ਪੀ ਲੈਣ ਅਥਰਾਈਟਿਸ ਵਾਲੇ, ਤੇ ਇਹਦੇ ਲਈ 1 ਕਿਲੋ ਜੌਂ, ਮਤਲਬ ਕੁਆਂਟਿਟੀ ਮੈਂ ਦੱਸ ਦਿੰਦੀ ਹਾਂ ਵੀ 3 ਮਹੀਨਿਆਂ ਬਾਅਦ ਉਹਨਾਂ ਨੂੰ ਕਹਿੰਦੇ ਪਤਾ ਲੱਗ ਜੂਗਾ। ਮੈਂ ਕਿਸੇ ਨੂੰ ਦੱਸਿਆ, ਕੋਈ ਪੀ ਰਿਹਾ, ਦੇਖਦੇ ਆ ਮੇਰਾ ਕੀ, ਹਾਂਜੀ, ਕੀ ਹੁੰਦਾ ਇੰਡੀਆ, ਮੈਂ ਕਿਸੇ ਨੂੰ ਦੱਸਿਆ। ਤੇ ਉਹ ਕਹਿੰਦੇ ਸੀ ਗਰਮੀਆਂ ਮਤਲਬ ਚਲੋ ਇਹ ਪੀ ਲਓ। ਤੇ ਬਾਕੀ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਉਹ ਦੱਸਿਆ ਐਲਰਜੀ ਹੁੰਦੀ ਆ, ਵੀ ਖਾਜ ਹੁੰਦੀ ਆ, ਉਹ ਡਰਾਈ ਅੱਖਾਂ, ਉਹ ਜਿਹੜੀ ਕੁਆਰ ਦੀ ਜੈਲ ਹੁੰਦੀ ਆ, ਇਹ ਜੇ ਤਾਂ ਉਹਨਾਂ ਦੇ ਘਰੇ ਫਰੈਸ਼ ਲੱਗਿਆ ਤਾਂ ਠੀਕ ਆ, ਜੇ ਨਹੀਂ ਫਰੈਸ਼ ਲੱਗਿਆ ਤਾਂ ਸਲਾਈਸ ਲੈ ਆਉਣ ਤੇ ਥੋੜ੍ਹੀ ਜਿਹੀ ਉਹਦੇ ਨਾਲ ਕੱਟ ਕੇ ਤੇ ਉਹਨੂੰ Q-tips ਦੇ ਨਾਲ ਪਾ ਲੈਣ। ਉਹਦੇ ਨਾਲ ਜਿਹੜੀਆਂ ਉਹਨਾਂ ਦੀ, ਮੈਂ ਆਪ ਖੁਦ ਵਰਤਿਆ ਇਹ, ਤੇ ਉਹਦੇ ਨਾਲ ਇਹ ਅੱਖਾਂ ਦੀ ਜਿਹੜੀ ਤੁਹਾਡੀ ਲੂਬਰੀਕੇਸ਼ਨ ਆ ਉਹ ਜਾਂਦੀ ਜੈਲ ਨਾਲ, ਉਹਦੇ ਨਾਲ ਉਹ ਆ ਜਾਂਦੀ ਆ, ਮਤਲਬ ਅੱਖਾਂ ਦੀ ਜਿਹੜੀ ਡਰਾਈਨੈਸ ਆ ਉਹ ਚਲੀ ਜਾਂਦੀ ਆ। ਤੇ ਬਾਕੀ ਇੱਕ ਕੰਨਾਂ ਬਾਰੇ ਪਿਛਲੇ ਹਫ਼ਤੇ ਪੁੱਛਿਆ ਸੀ ਕਿਸੇ ਨੇ, ਉਹ ਮੈਂ ਭੁੱਲ ਗਈ ਸੀ। ਉਹਦੇ ਕੰਨਾਂ ਦੇ ਲਈ 2 ਚਮਚੇ 2 ਬੂੰਦਾਂ ਮਤਲਬ ਲੈਣੀਆਂ ਹੈਗੀਆਂ ਨਾਰੀਅਲ ਦੇ ਤੇਲ ਦੀਆਂ, 2 ਬੂੰਦਾਂ ਲੈਣੀਆਂ ਹੈਗੀਆਂ ਇਹਦੀਆਂ ਮੈਗਨੀਸ਼ੀਅਮ ਆਇਲ ਦੀਆਂ। ਜੇ ਮੈਗਨੀਸ਼ੀਅਮ ਆਇਲ ਨਹੀਂ ਹੈਗਾ ਤਾਂ ਪਿਆਜ਼ ਦਾ ਰਸ ਕੱਢ ਲੈਣਾ, ਨਿੰਬੂ ਨਿਚੋੜ ਕਰਕੇ ਕੱਢ ਲਓ ਜਾਂ ਕੱਦੂਕਸ ਕਰਕੇ ਕੱਢ ਲਓ, ਤੇ ਉਹ ਓਨਾ ਹੀ ਪਿਆਜ਼ ਦਾ ਰਸ ਪਾਉਣਾ, ਓਨਾ ਹੀ ਉਹ ਨਾਰੀਅਲ ਪਾਣੀ ਪਾਉਣਾ, ਉਹ ਨਾਰੀਅਲ ਦਾ ਤੇਲ ਉਹ 2 ਬੂੰਦਾਂ ਇਸ ਨੱਕ ਦੀ ਇਸ ਸਾਈਡ, ਨੱਕ ਦੂਸਰੀ ਸਾਈਡ 2 ਬੂੰਦਾਂ ਇਹਦੀਆਂ ਪਾਉਣੀਆਂ, ਮਤਲਬ ਬਰਾਬਰ ਮਾਤਰਾ 'ਚ ਨਾਰੀਅਲ ਦਾ ਤੇਲ, ਬਰਾਬਰ ਮਾਤਰਾ 'ਚ ਚਾਹੇ ਪਿਆਜ਼ ਦਾ ਰਸ ਲੈ ਲਓ, ਚਾਹੇ ਮੈਗਨੀਸ਼ੀਅਮ ਆਇਲ ਲੈ ਲਓ। ਤੇ ਇੱਕ ਚੀਜ਼ ਲੈਣੀ ਆ, ਮਤਲਬ ਪਿਆਜ਼ ਦੇ ਰਸ 'ਚੋਂ ਚਾਹੇ ਮੈਗਨੀਸ਼ੀਅਮ ਆਇਲ, ਇਹ ਕਿਸੇ ਡਾਕਟਰ ਨੇ ਦੱਸਿਆ ਸੀ। ਉਹਦੇ ਨਾਲ ਨੱਕ 'ਚ ਪਾਉਣ ਨਾਲ ਇਹ ਕੰਨਾਂ ਦੀ ਕਿਸੇ ਦੀ ਬਲੋਕਿੰਗ, ਇਨਫੈਕਸ਼ਨ ਇਹ ਠੀਕ ਹੋਈ ਆ। ਤੇ ਹਾਂਜੀ, ਬਾਕੀ ਇੱਕ ਹੋਰ ਜੀ, ਤੁਹਾਡੀ ਲਾਈਨ ਡ੍ਰੌਪ ਹੋ ਗਈ ਹੈ ਜੀ। ਅੱਗੇ ਜੁੜੇ ਨੇ ਸਾਡੇ ਨਾਲ ਸੁਲੱਖਣ ਸਿੰਘ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਬਜ਼ੁਰਗਾਂ ਬਾਰੇ ਫੋਨ ਆਇਆ ਸੀਗਾ ਕਿ ਉਹਨਾਂ ਨੂੰ ਵਾਸ਼ਰੂਮ ਦੀ ਬਹੁਤ ਪ੍ਰੋਬਲਮ ਹੁੰਦੀ ਹੈ ਵਾਰੀ ਜੀ, ਤੇ ਉਹਨਾਂ ਬਜ਼ੁਰਗਾਂ ਵਾਸਤੇ ਵੀ ਜਾਂ ਕਿਸੇ ਨੂੰ ਵੀ ਇਸ ਤਰ੍ਹਾਂ ਵਾਰ-ਵਾਰ ਪਿਸ਼ਾਬ ਆਉਣ ਦੀ ਪ੍ਰੋਬਲਮ ਹੈਗੀ ਤਾਂ ਉਹਨਾਂ ਨੂੰ ਚਾਹੀਦਾ ਵੀ ਭੁੱਜੇ ਹੋਏ ਨਾ ਸੁੱਕੇ ਛੋਲੇ ਚੱਬਣ ਜੀ ਗੁੜ ਦੇ ਨਾਲ। ਹਾਂਜੀ, ਗੁੜ ਦੇ ਨਾਲ। ਤੇ ਜੇ ਰਾਤ ਨੂੰ ਜ਼ਿਆਦਾ ਪਿਸ਼ਾਬ ਆਉਂਦਾ ਤੇ ਉਹ ਰਾਤ ਨੂੰ ਤਕਰੀਬਨ ਪੈਣ ਤੋਂ ਪਹਿਲਾਂ ਚੱਬ ਲੈਣ ਉਹਨਾਂ ਨੂੰ, ਜੇ ਦਿਨ ਆ ਤਾਂ ਸਵੇਰ ਦੇ ਟਾਈਮ। ਇਹ ਬਹੁਤ ਵਧੀਆ ਹੈਗੀ ਹੈ ਜੀ ਦਵਾਈ ਇਹ। ਥੈਂਕ ਯੂ ਜੀ। ਓਕੇ ਭੈਣ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨਰਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ, ਮੇਰੇ ਨਾ ਹਸਬੈਂਡ ਦੇ ਕੰਨਾਂ 'ਚ ਸਾਹ ਹੁੰਦੀ ਆ, ਉਹਨਾਂ ਦਾ ਪੁੱਛਣਾ ਸੀ। ਠੀਕ ਆ, ਆਪਾਂ ਪੁੱਛਦੇ ਹਾਂ ਜੀ। ਬਲਜਿੰਦਰ ਬੈਂਸ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ।
ਮੈਂ ਵੀ ਇੱਕ ਕੰਨਾਂ ਬਾਰੇ ਪੁੱਛਣਾ ਸੀਗਾ, ਤਾਂ ਕੰਨਾਂ 'ਚ ਸੁਣਦਾ ਘੱਟ ਆ, ਤਾਂ ਦੂਜਾ ਇੱਕ ਡਿਮੈਂਸ਼ੀਆ ਆ ਜਿਹਦੇ ਕਰਕੇ ਚੇਤਾ ਭੁੱਲ ਜਾਂਦਾ ਆ, ਉਹ ਥੋੜੀ ਪ੍ਰੋਬਲਮ ਜ਼ਿਆਦਾ ਆ, ਉਹ ਪੁੱਛਣਾ ਸੀ ਵੀ ਇਹਦੇ ਲਈ ਕੀ ਕਰਨਾ ਚਾਹੀਦਾ ਆ ਫਿਰ। ਠੀਕ ਹੈ ਜੀ, ਸਾਡੇ ਕੋਲ ਇੱਕ ਕਾਲਰ ਹੀ ਆ, ਜੇ ਉਹ ਦੱਸ ਗਿਆ ਤਾਂ। ਚਾਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, CTS ਬਾਰੇ, ਕਾਰਪੋਰਲ ਟਨਲ ਸਿੰਡਰੋਮ ਬਾਰੇ ਸੁਣ ਲਓ ਭਾਈ। ਪਾਈਨਐਪਲ ਦਾ ਫਰੂਟ ਉਹ ਖਾਣ ਤੇ ਬਾਕੀ ਉਸ ਦਾ ਜਿਹੜਾ ਹੈ ਨਾ ਲੇਪ ਕਰਕੇ ਨਾ ਉਹ ਪੰਜੇ ਦੇ ਉੱਤੇ ਲਾਉਣ ਹੱਥਾਂ ਦੇ ਉੱਤੇ। ਦੂਸਰਾ ਜਿਹੜਾ ਹੈਗਾ, ਜਿਹੜਾ ਉਹਦਾ ਛਿੱਲੜ ਹੈਗਾ ਨਾ ਪਾਈਨਐਪਲ ਦਾ, ਉਹਦਾ ਅੰਦਰਲਾ ਪਾਸਾ, ਗੁੱਦੇ ਵਾਲਾ ਪਾਸਾ, ਉਹ ਵੀ ਪਿੱਛੇ ਰਿਸਟ ਦੇ ਉੱਪਰ ਬੰਨ੍ਹ ਸਕਦੇ ਨੇ ਕੁਝ ਦੇਰ ਰਹੇ, ਕਿਉਂਕਿ ਉਹਦੇ ਵਿੱਚ ਇੰਜਾਈਮ ਹੁੰਦਾ ਜਿਹੜਾ ਕਿ ਉਹਨੂੰ ਸਵੈਲਿੰਗ ਨੂੰ ਘਟਾ ਦਿੰਦਾ ਹੈ। ਠੀਕ ਹੈ। ਕੱਚੀ ਹਲਦੀ ਖਾਣ ਬਗੈਰ, ਜਿਸ ਤਰ੍ਹਾਂ ਗਰਮ ਬਣੀ ਬਣਾਈ ਚਾਹ ਦੇ ਵਿੱਚ ਪਾ ਕੇ ਫਿਰ ਪੀਣ। ਠੀਕ ਆ। ਜਿਹੜੇ ਲਾਲ ਮਿਰਚਾਂ ਹੈਗੇ ਨੇ ਉਹਨਾਂ ਦਾ ਲੇਪ ਕਰਨ, ਉਹਦੇ ਨਾਲ ਨਮਨੈਸ ਹੋ ਜਾਂਦੀ ਹੈ, ਉਹਦੇ ਨਾਲ ਫਿਰ ਜਿਹੜੀ ਪੇਨ ਦੇ ਜਿਹੜੇ ਹੈਗੇ ਨਾ ਪੈਥ ਹੈਗਾ ਉਹ ਨਮ ਹੋਣਾ, ਉਹ ਖਤਮ ਹੋਣਾ ਸ਼ੁਰੂ ਹੁੰਦਾ ਹੈਗਾ, ਉਹਦੇ ਨਾਲ ਜਿਹੜੀ ਹੈ ਨਾ ਫਿਰ ਜਿਹੜੀ ਦਰਦ ਹੈਗਾ ਨਾ ਉਹ CTS ਦਾ ਘਟਣਾ ਸ਼ੁਰੂ ਹੁੰਦਾ ਹੈ। ਠੀਕ ਹੈ। ਕੱਚੀ ਫੁੱਲ ਗੋਭੀ ਖਾਣ, ਕੱਚੀ ਭਿੰਡੀ ਖਾਣ, ਪਾਣੀ 'ਚ ਪਾ ਕੇ ਰੱਖ ਦੇਣ ਓਵਰਨਾਈਟ ਤੇ ਅਗਲੇ ਦਿਨ ਉਹਦਾ ਪਾਣੀ ਜਾਂ ਪੀ ਲੈਣ। ਤੇ ਕਿਊਮਨ ਸੀਡ ਜਿਹੜੇ ਹੈਗੇ ਨੇ, ਜ਼ੀਰਾ ਆਪਾਂ ਨੂੰ ਕਹਿੰਦੇ ਹੈਗੇ ਆ, ਉਹ ਵੀ ਕੱਚਾ ਖਾਣ। ਤੇ ਇਹ ਵੀ ਐਂਟੀ ਇਨਫਲੇਮੇਟਰੀ ਹੈਗਾ, ਇਹ ਵੀ ਘਟਾਏਗਾ। ਜੇ ਹੋ ਸਕੇ ਤਾਂ ਘਰੇ ਨਾ ਉਹ ਕੈਮੋਮਿਲ ਦਾ ਪੌਦਾ ਲਗਾਉਣ, ਉਹ ਕੈਮੋਮਿਲ ਦੀ ਟੀ ਜਾਂ ਉਹਦੇ ਜਿਹੜੇ ਪੱਤੇ ਹੈਗੇ ਨਾ ਉਹਨਾਂ ਦੀ ਚਟਨੀ ਖਾਣ। ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, 6 ਹਫ਼ਤਿਆਂ ਦੇ ਵਿੱਚ ਹੋ ਜਾਂਦੀ ਹੈ। ਮੈਂ ਹੁਣੇ ਗਰੋ ਕੀਤਾ ਹੈਗਾ, ਇਟ ਕਮਜ਼ ਆਊਟ ਵੈਰੀ ਫਾਈਨ, ਬੜੀ ਜਲਦੀ ਗਰੋ ਹੁੰਦੀ ਹੈ। ਬਾਕੀ ਜਿਹੜਾ ਸੇਜ ਹੈਗਾ, ਸੇਜ ਦਾ ਜਿਹੜਾ ਪੱਤਾ ਹੈਗਾ ਨਾ, ਇਹ ਆਪਣੇ ਪੁਦੀਨੇ ਦੀ ਤਰ੍ਹਾਂ ਹੁੰਦਾ ਹੈਗਾ, ਇਹ ਵੀ ਘਰ ਉਗਾਉਣ ਤੇ ਇਹ ਵੀ ਸਾਰੇ ਸਰੀਰ ਦੀ ਸਫਾਈ ਕਰ ਦੇਗਾ। ਇਹ ਨਾਲ ਜ਼ਰੂਰ ਜਿਹੜਾ ਹੈਗਾ ਉਹਨਾਂ ਨੂੰ CTS ਦੇ ਵਿੱਚ ਬਹੁਤ ਬੈਨੀਫਿਟ ਹੋਏਗਾ। ਇੱਕ ਇਹਦੇ ਨਾਲ ਹੀ ਜਿਹੜਾ ਰਲਦਾ ਮਿਲਦਾ ਇੱਕ ਸਬਜੈਕਟ ਆਇਆ ਸੀ, ਵੀਰ ਜੀ ਉਹਨਾਂ ਨੇ ਕਾਲ ਕੀਤਾ ਸੀਗਾ, ਰੂਮੇਟਡ ਆਰਥਰਾਈਟਿਸ ਦਾ। ਹਾਂ, ਮੈਨੂੰ ਉੱਥੇ ਚਾਂਸ ਮਿਲਿਆ PGI ਦੇ ਵਿੱਚ, ਅਸੀਂ ਇਹ ਰੂਮੇਟਡ ਆਰਥਰਾਈਟਿਸ ਦੇ ਕੁਝ ਟੈਸਟ ਕਰਦੇ ਹੁੰਦੇ ਸੀਗੇ, ਜਿਹਦੇ ਨਾਲ ਜਿਹੜਾ ਹੈਗਾ ਨਾ ਬਲੱਡ ਨੂੰ ਜਦੋਂ ਅਸੀਂ ਛੇਕ ਕਰਕੇ ਅੰਡਰ ਮਾਈਕਰੋਸਕੋਪ ਦੇਖਦੇ ਸੀ ਤਾਂ ਜਿਹੜਾ ਬਲੱਡ ਨੂੰ ਖਾਣਾ ਸ਼ੁਰੂ ਕਰਨਾ ਸੀ, ਵਾਈਟ ਬਲੱਡ ਸੈਲਸ ਨੂੰ ਖਾਣਾ ਸ਼ੁਰੂ ਕਰ ਦਿੰਦੇ ਸੀਗੇ, ਉਹ ਬਿਲਕੁਲ ਸਾਨੂੰ ਦਿਖਾਈ ਦਿੰਦਾ ਹੁੰਦਾ ਸੀਗਾ ਅੰਡਰ ਦਾ ਮਾਈਕਰੋਸਕੋਪ। ਉਹ 'ਚ ਕੀ ਹੈਗਾ, ਕੱਚੀ ਜਿਹੜੀ ਹੈਗੀ ਹਲਦੀ ਉਹ ਖਾਣ, ਜਿੰਜਰ ਜਿਹੜਾ ਹੈਗਾ ਉਹ ਖਾਣ, ਸੈਲਰੀ ਸੀਡਸ ਵੈਰੀ ਇੰਪੋਰਟੈਂਟ, ਬਹੁਤ ਜ਼ਿਆਦਾ ਜ਼ਰੂਰੀ ਹੈਗਾ, ਉਹ ਵੀ ਕੱਚੇ ਉਹ ਖਾਣ। ਕਿਸੇ ਤਰ੍ਹਾਂ ਵੀ ਹੋਣ, ਮਤਲਬ ਉਹ ਜਿਹੜਾ ਸਬਜ਼ੀ ਤੇ ਬਣੀ ਬਣਾਈ ਤੇ ਭੁੱਕੇ ਖਾ ਲੈਣ, ਜਾਂ ਉਹ ਬੀਜਾਂ ਦੇ ਵਿੱਚ ਜਿਹੜਾ ਹਨੀ ਪਾ ਕੇ ਉਸ ਤਰ੍ਹਾਂ ਖਾ ਲੈਣ। ਬਾਕੀ ਜਿਹੜਾ ਪਾਈਨਐਪਲ ਦਾ ਸਭ ਤੋਂ ਜ਼ਿਆਦਾ ਖਾਣ, ਉਹ ਵੀ ਲਾਹੇਵੰਦ। ਤਾਰੀ ਮੀਰ ਦੇ ਤੇਲ ਦੀ ਮਾਲਿਸ਼ ਪਾਈ, ਇਹਦੇ ਵਾਸਤੇ ਬਿਲਕੁਲ ਯੂਨੀਕ ਹੈਗੀ ਹੈ ਰੂਮੇਟਡ ਆਰਥਰਾਈਟਿਸ ਦੇ ਵਾਸਤੇ, ਤੇ ਇਹ ਕਰਨ। ਤੇ ਬਾਕੀ ਕੋਸ਼ਿਸ਼ ਕਰ ਰਹੇ ਹੋ ਬੀਚ ਦੇ ਉੱਤੇ ਜ਼ਰੂਰ ਜਾਣ, ਜਿਹੜਾ ਨਾ once a week ਜਿਹੜਾ ਹੈ ਨਾ ਘੰਟਾ 2 ਘੰਟੇ ਉਹਦੇ 'ਚ ਸਮੁੰਦਰ ਦੇ ਪਾਣੀ ਦੇ ਵਿੱਚ ਉਹ ਤੈਰੀਆਂ ਲਾਉਣ, ਸਵਿਮ ਕਰਨ ਤੇ ਮੂਨ ਲਾਈਟ ਲੈਣ, ਜਦੋਂ ਵੀ ਜਾਣੀ ਕਿ ਫੁੱਲ ਮੂਨ ਹੁੰਦਾ ਹੈਗਾ, ਤੇ ਜਿਹੜਾ ਹੈਗਾ ਸੂਰਜ ਦੀ ਵੀ ਤਪਸ਼ ਲੈਣ। ਤੇ ਬਾਕੀ ਜਿਹੜਾ ਨੇ ਇੱਕ ਬੀਬੀ ਵਾਸਤੇ ਕਾਲ ਕੀਤਾ ਸੀਗਾ, ਬਜ਼ੁਰਗ ਮਾਤਾ ਦੇ ਵਾਸਤੇ, ਕਿ ਜਿਹੜਾ ਹੈਗਾ ਉਹਨਾਂ ਨੂੰ ਯੂਰੀਨਰੀ ਟ੍ਰੈਕਟ ਦੀ ਇਨਫੈਕਸ਼ਨ ਰਹਿੰਦੀ ਹੈਗੀ ਆ। ਹਾਂ, ਇਹ ਬੜਾ ਕਾਮਨ ਹੈਗਾ ਕਿ ਇਹਦੇ 'ਚ ਬਾਕੀ ਇਸ ਤਰ੍ਹਾਂ ਹੁੰਦਾ ਹੈ ਕਿ ਕੁਛ ਲੋਕਾਂ ਦੇ ਜਿਹੜਾ ਹੈ ਨਾ, ਖਾਸ ਕਰਕੇ ਜਿਸ ਤਰ੍ਹਾਂ ਲੇਡੀਜ਼ ਦੇ ਵਿੱਚ ਹੈਗਾ ਨਾ, ਕਿ ਉਹਦੇ 'ਚ ਉਹਦੀ ਬਣਤਰ ਦੇ ਵਿੱਚ ਇਸ ਤਰ੍ਹਾਂ ਹੁੰਦਾ, ਜਿਸ ਤਰ੍ਹਾਂ ਕੋਈ ਆਪਣੇ ਹੁੰਦੇ ਨਾ, ਕਿਸੇ ਦਾ ਕੱਦ ਲੰਬਾ ਹੈ, ਕਿਸੇ ਦਾ ਪਤਲਾ, ਇਸ ਤਰ੍ਹਾਂ। ਹਾਂ, ਉਹ ਜਿਹੜਾ ਹੈ ਨਾ ਦੇ ਆਰ ਮੋਰ ਪ੍ਰੋਨ ਟੂ ਦਾ ਇਨਫੈਕਸ਼ਨ। ਉਹਦੇ 'ਚ ਆਪਣਾ ਕੀ ਹੈਗਾ, ਲੈਟ ਮੀ ਜਸਟ ਗੋ ਥਰੂ ਮਾਈ ਲਿਸਟ, ਮੈਂ ਬੜੀ ਇਹਦੀ ਇਨਫੋਰਮ ਲਿਸਟ ਤਿਆਰ ਕੀਤੀ ਸੀਗੀ, ਕਾਈਂਡਲੀ ਗਿਵ ਮੀ ਸੈਕਿੰਡ। ਹਾਂ, ਉਹਦੇ 'ਚ ਕ੍ਰੈਨਬੈਰੀ ਦਾ ਜੂਸ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਨਾਲ ਜਿਹੜਾ ਹੈ ਨਾ, ਜਿਹੜੇ ਬੈਕਟੀਰੀਆ ਹੈਗੇ ਨੇ ਉਹ ਯੂਰੀਨਰੀ ਬਲੈਡਰ ਦੇ ਵਿੱਚ ਕਲਿੰਗ ਨਹੀਂ ਹੋ ਸਕਦੇ, ਉੱਥੇ ਨਾਲ ਨਹੀਂ ਰਹਿ ਸਕਦੇ, ਉਹ ਉਸ ਵਾਸਤੇ ਬਹੁਤ ਅੱਛਾ ਹੈਗਾ। ਅਗਰ ਇੱਕ ਯੁਵਾ ਅਰਸੀ ਨਾਂ ਦਾ ਇੱਕ ਉਹ ਹੈਗਾ, ਬੀਜ ਹੈਗਾ ਯੁਵਾ ਅਰਸੀ ਅੰਗਰੇਜ਼ੀ ਦਾ ਹੈ, ਯੁਵਾ ਅਰਸੀ, ਇਹ ਬਹੁਤ ਹੀ ਜ਼ਿਆਦਾ ਲਾਹੇਵੰਦ ਗਿਣਿਆ ਗਿਆ ਹੈਗਾ। ਬਾਕੀ ਇੱਕ ਗੋਲਡਨ ਰੋਡ ਹੈਗੀ, ਗੋਲਡਨ ਰੋਡ, ਇਹਦੇ ਵੀ ਬੀਜ ਜਿਹੜੇ ਹੈਗੇ ਨੇ ਉਹ ਉਹਨਾਂ ਦੀ ਟੀ ਪੀਤੀ ਜਾ ਸਕਦੀ ਹੈ, ਇਹ ਵੀ ਇਨਫੈਕਸ਼ਨ ਨੂੰ ਘਟਾਉਂਦੀ ਹੈਗੀ ਹੈ। ਤੇ ਡੈਂਡਲੀਅਨ ਟੀ ਜਿਹੜੀ ਆਪਾਂ ਆਮ ਗੱਲ ਕਰਦੇ ਹਾਂ, ਅਕਨੇਸ਼ੀਆ ਦੀ ਚਾਹ ਜਿਹੜੀ ਹੈਗੀ ਉਹ ਵੀ ਜਿਹੜੀ ਹੈਗੀ ਇਹਨਾਂ ਦੇ ਯੂਰੀਨਰੀ ਟ੍ਰੈਕਟ ਜਿਹੜੀਆਂ ਇਨਫੈਕਸ਼ਨ ਨੇ ਉਹਨੂੰ ਘਟਾਉਂਦੀ ਹੈਗੀ ਹੈ। ਤੇ ਆਈ ਥਿੰਕ ਦੈਟਸ ਆਲ ਆਈ ਹੈਵ ਟੂ ਸੇ। ਚਲੋ, ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, ਇਸੇ ਦੇ ਨਾਲ ਸਾਡੇ ਪ੍ਰੋਗਰਾਮ ਦੀ